ਉੱਥੇ ਅਪਲਾਈ ਕਰਨ ਦੇ ਲਈ, ਚੇਂਜਸ ਕਰਵਾਉਣ ਦੇ ਲਈ ਕਾਲ ਕਰ ਸਕਦੇ ਹੋ 408-272-2500। ਟਿਰਕੇਨਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੇਨਾ 415-909-0503 ਦੇ ਉੱਤੇ। ਤੇ ਜਸਪਾਲ ਸਿੰਘ ਜੀ ਯੂਬਾ ਸਿਟੀ। ਇਹਨਾਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ ਤੁਸੀਂ ਸੰਪਰਕ ਕਰ ਸਕਦੇ ਹਾਂ। ਸੋ ਵੱਖ-ਵੱਖ ਇਮੀਗ੍ਰੇਸ਼ਨ ਦੇ ਮੁੱਦਿਆਂ ਦੇ ਉੱਤੇ ਗੱਲਬਾਤ ਜਿਹੜੀ ਉਹ ਆਪਾਂ ਕਰਾਂਗੇ। ਤੇ ਅਟਾਰਨੀ ਟਿਰਕੇਨਾ ਜੀ, ਅੱਜ ਆਪਾਂ ਕਿਹੜੇ ਟੌਪਿਕ ਦੇ ਉੱਤੇ ਗੱਲ ਕਰਨ ਜਾ ਰਹੇ ਹਾਂ? ਪਿਛਲੀ ਵਾਰੀ ਕਮਲਪਾਲ ਹੋਣਾ ਦੇ ਕੇਸ ਦੇ ਵੀ ਡਿਸਕਸ ਕੀਤਾ ਸੀ ਤੇ ਸ਼ਰਮੇ ਹੋਣਾ ਦਾ ਕੇਸ ਵੀ ਡਿਸਕਸ ਹੋਇਆ ਸੀ। ਉਹ ਅੱਜ ਕੇਸ ਆ ਜਾਂ ਖਬਰਾਂ ਦੇ ਉੱਤੇ ਨਜ਼ਰ ਆਊਗੀ? ਨਹੀਂ, ਅੱਜ ਖਬਰਾਂ ਤੇ ਕਰਾਂਗੇ ਤੇ ਕਾਲਸ ਲਵਾਂਗੇ। ਪਿਛਲੀ ਵਾਰੀ ਕਾਲਸ ਨਹੀਂ ਲੈ ਪਾਏ ਹੈਗੇ, ਸੋ ਕਾਲਸ ਜ਼ਿਆਦਾ ਲਵਾਂਗੇ ਅੱਜ, ਤੇ ਥੋੜ੍ਹੀਆਂ ਜਿਹੀਆਂ ਖਬਰਾਂ ਜਿਹੜੀਆਂ ਡਿਸਕਸ ਕਰਾਂਗੇ। ਠੀਕ ਹੈ ਜੀ। ਸੋ ਕਾਲ ਜਿਹੜੀ ਹੈ ਜੀ ਉਹ ਆਪਾਂ ਲਵਾਂਗੇ ਤੇ ਪਹਿਲਾਂ ਗੱਲਾਂ ਬਾਤਾਂ ਕਰਕੇ ਤੇ ਫਿਰ ਉਸ ਤੋਂ ਬਾਅਦ ਕਾਲਸ ਦੇ ਵੱਲ ਨੂੰ ਵਧਣਾ ਆ। ਤੇ ਕਾਲ ਕਰਨ ਦੇ ਲਈ ਸਰੋਤਿਓ ਸਟੂਡੀਓ ਦਾ ਨੰਬਰ ਰਹੇਗਾ 408-272-5200 4082725200 ਦੇ ਉੱਤੇ ਤੁਸੀਂ ਕਾਲ ਕਰ ਸਕਦੇ ਆ। ਤੇ ਗੱਲਬਾਤ ਦੀ ਸ਼ੁਰੂਆਤ ਕਰਦੇ ਆ। ਸਾਬਕਾ ਰਾਸ਼ਟਰਪਤੀ ਵੀ ਪਹੁੰਚੇ, ਮੌਜੂਦਾ ਰਾਸ਼ਟਰਪਤੀ ਵੀ, ਪ੍ਰੈਜ਼ੀਡੈਂਟ ਹੀ ਪ੍ਰੈਜ਼ੀਡੈਂਟ ਹੋਏ ਪਏ ਆ US ਮੈਕਸੀਕੋ ਬਾਰਡਰ ਦੇ ਉੱਤੇ। ਕੀ ਚੱਲ ਰਿਹਾ ਜੀ ਪ੍ਰੈਜ਼ੀਡੈਂਟਸ ਦੇ ਇਸ ਬਾਰਡਰ ਵਿਜ਼ਿਟ ਨੂੰ ਲੈ ਕੇ? ਕਾਫੀ ਰੌਲਾ ਰੱਪਾ ਆ ਇਸ ਵਾਰ, ਇਮੀਗ੍ਰੇਸ਼ਨ ਟੌਪ ਦਾ ਮੁੱਦਾ ਆ ਨਵੇਂ ਪੋਲਸ ਦੇ ਮੁਤਾਬਕ। ਸੋ ਕੀ ਚੱਲ ਰਿਹਾ ਜੀ? ਇਹ ਵਿਜ਼ਿਟਸ ਨੂੰ ਕਿੱਦਾਂ ਦੇਖਿਆ ਜਾਵੇ? ਇਹ ਵਿਜ਼ਿਟਸ ਦਾ ਜੀ ਉਹੀ ਹੈ ਜਿੱਦਾਂ ਪਹਿਲਾਂ ਵੀ ਇੱਕ ਵਾਰੀ ਸ਼ੇਅਰ ਕੀਤਾ ਸੀਗਾ ਕਿ ਕਹਿੰਦੇ ਦੇਖੋ ਸਰਹੱਦ पे बड़ा तनाव है, देश में जाके देखो कहीं चुनाव तो नहीं है। ਤੇ ਉਹੀ ਵਾਲਾ ਹਿਸਾਬ ਕਿਤਾਬ ਹੈ ਇਹਨਾਂ ਦਾ। ਵੋਟਾਂ ਦਾ ਇਹਨਾਂ ਦਾ ਸੀਜ਼ਨ ਆ ਗਿਆ ਤੇ ਕਈ ਕੁਛ ਹੀ ਹੁਣ ਜਿਹੜਾ ਚੱਲਣਾ। ਤੇ ਅਲਟੀਮੇਟਲੀ ਕੀ ਸੀਗਾ ਕਿ ਪੋਲੀਟੀਕਲ ਸਟੰਟ ਹੀ ਸੀਗਾ। ਪੋਲੀਟੀਕਲ ਸਟੰਟ ਤਾਂ ਸੀਗਾ ਕਿ ਜਿਹੜਾ ਟਰੰਪ ਆ ਉਹਨੇ, ਹੁਣ ਦੇਖੋ ਪ੍ਰੈਜ਼ੀਡੈਂਟ ਤਾਂ ਕੋਈ ਵੀ ਆ ਉਹਦੇ ਪਿੱਛੇ ਟੀਮ ਹੀ ਹੁੰਦੀ ਆ ਹਮੇਸ਼ਾ ਜਿਹੜੀ, ਤੇ ਹਰੇਕ ਬੰਦਾ ਜਿਹੜਾ ਹਰੇਕ ਪ੍ਰੈਜ਼ੀਡੈਂਟ ਨੇ ਕੰਮ ਕੀਤਾ ਹੀ ਹੈ ਹਨਾ, ਕੋਈ ਏਦਾਂ ਤਾਂ ਹੈ ਨਹੀਂ ਕਿ ਵਿਹਲਾ ਰਿਹਾ। ਸੋ ਜੇ ਬਾਈਡਨ ਦਾ ਦੇਖਿਆ ਜਾਵੇ ਕਾਰਜਕਾਲ ਤਾਂ ਇਹਨਾਂ ਦੇ ਵੀ ਚੈਲੰਜਸ ਕਾਫੀ ਸੀਗੇ। ਸੋ ਪ੍ਰੋ ਇਮੀਗ੍ਰੇਸ਼ਨ ਇਹ ਐਡਮਿਨਿਸਟ੍ਰੇਸ਼ਨ ਸੀਗੀ ਤੇ ਉਦੋਂ ਦਾ ਇਹਨਾਂ ਦਾ ਨਰੇਟਿਵ ਹਮੇਸ਼ਾ ਰਿਹਾ। ਪਰ ਹੋਇਆ ਕਿ ਲੋਕੀ ਜਿਹੜੇ ਸੀਗੇ ਸਮਗਲਰ ਸੀਗੇ, ਕੇਓਟੀ ਸੀਗੇ, ਜਿਹੜੇ ਸਾਰੇ ਗੈਂਗ ਸੀਗੇ, ਉਹ ਵੀ ਇਹ ਤਾਕ 'ਚ ਸੀਗੇ ਕਿ ਕਿੱਦਣ ਗੇਟ ਖੁੱਲੂਗਾ। ਤੇ ਟਰੰਪ ਨੇ ਕਾਫੀ ਰੋਕ ਕੇ ਰੱਖੇ ਸੀਗੇ ਜਿਹੜੇ 4 ਸਾਲ। ਤੇ ਉਹ ਜਦੋਂ ਗੇਟ ਖੁੱਲਿਆ ਤੇ ਰਸ਼ ਸਾਰਿਆਂ ਨੂੰ ਪਤਾ ਇੰਨਾ ਜ਼ਿਆਦਾ, ਸਪੈਸ਼ਲੀ ਜਿਹੜੇ ਇਹਨਾਂ ਨੇ ਪ੍ਰੋਗਰਾਮ ਕਰਤੇ ਇੱਕ ਪੱਕੇ TPS ਵਗੈਰਾ, ਹੋਰ ਜਿਹੜੇ ਹਿਊਮੈਨਿਟੇਰੀਅਨ ਪਾਥਵੇਜ਼ ਬਣਾਤੇ ਕਈ ਕੰਟਰੀਆਂ ਦੇ। ਵੈਨੀਜ਼ੁਏਲਨ ਜਿੱਦਾਂ ਕਿੰਨੇ ਜ਼ਿਆਦਾ ਲੋਕੀ ਲੱਖਾਂ ਦੀ ਗਿਣਤੀ 'ਚ ਭਰ ਕੇ ਹੇਟੀ, ਨਿਕਰਾਗੁਆ, ਵੈਨਜ਼ੁਏਲਾ ਤੋਂ। ਤੇ ਬਾਰਡਰ ਦੀ ਸਿਚੁਏਸ਼ਨ ਤਾਂ ਏਦਾਂ ਦੀ ਬਣ ਗਈ ਕਿ ਉਹਨਾਂ ਕੋ ਕਾਬੂ ਨਹੀਂ ਹੋਈ। ਤੇ ਹੁਣ ਜਿਹੜਾ ਇਲੈਕਸ਼ਨ ਦਾ ਸਾਲ ਆ ਤੇ ਟਰੰਪ ਜਿਹੜਾ ਉਹ ਕੋਈ ਕੰਪਰੋਮਾਈਜ਼ ਕਰਨਾ ਨਹੀਂ ਚਾਹੁੰਦਾ, ਉਹ ਇਹਨੂੰ ਪੂਰਾ ਐਕਸਪਲੋਇਟ ਕਰਨਾ ਚਾਹੁੰਦਾ। ਟਰੰਪ ਨੇ ਜਿਹੜਾ ਇੱਕ ਵੈਨੀਜ਼ੁਏਲਨ ਨੇ ਇੱਕ ਜਿਹੜਾ ਜਾਰਜੀਆ 'ਚ ਮੇਰੇ ਖਿਆਲ ਸੀਗਾ ਮਰਡਰ ਕਰਤਾ ਸੀਗਾ ਨਰਸ ਦਾ, ਉਹ ਖਬਰ ਕਾਫੀ ਜਿਹੜੀ ਚੱਲੀ ਸੀਗੀ। ਤੇ ਉਹਨੇ ਉਹੀ ਕਿ ਇਹ ਕ੍ਰਿਮੀਨਲ ਆ, ਸਾਰੇ ਇਮੀਗ੍ਰੈਂਟ ਜਿਹੜੇ ਆ ਕ੍ਰਿਮੀਨਲ ਆਉਂਦੇ ਆ, ਲਾਅ ਐਂਡ ਆਰਡਰ ਭੰਗ ਕਰਦੇ ਆ, ਇਹਨਾਂ ਦੀ ਲੈਂਗੁਏਜ ਸਾਨੂੰ ਸਮਝ ਨਹੀਂ ਆਉਂਦੀ, ਇਹਨਾਂ ਨੂੰ ਰਹਿਣਾ ਸਹਿਣਾ ਨਹੀਂ ਆਉਂਦਾ। ਏਦਾਂ ਦੇ ਜਿਹੜੇ ਐਂਟੀ ਇਮੀਗ੍ਰੇਸ਼ਨ ਕਮੈਂਟ ਜਿਹੜੇ ਹੁੰਦੇ ਆ ਉਹ ਟਰੰਪ ਨੇ ਪੇਸ਼ ਕੀਤੇ ਆਪਣੇ ਵੋਟਰ ਬੇਸ ਨੂੰ ਆਬਵੀਅਸਲੀ ਅਟਰੈਕਟ ਕਰਨ ਲਈ। ਭਾਵੇਂ ਅਜੇ ਕਿ ਜਿਹੜੀਆਂ ਉਹਦੀਆਂ ਬਿਲਡਿੰਗਾਂ ਬਣੀਆਂ, ਹੋਟਲ ਜਿਹਦੇ ਕੰਮ ਕਰਦੇ ਆ ਵਰਕਰ, ਸਾਰੇ ਭਾਵੇਂ ਇਮੀਗ੍ਰੈਂਟ ਹੀ ਹੋਣੇ ਆ। ਸਭ ਕਿੰਨੇ 350 ਆਪਾਂ ਦੇਖਿਆ ਸੀਗਾ ਕਿ ਵੀਜ਼ੇ ਦੀ ਐਪਲੀਕੇਸ਼ਨਾਂ ਜਿਹੜੀਆਂ ਫਾਈਲ ਕਰਕੇ ਆਪਣੇ ਜਿਹੜੇ ਹਾਊਸ ਹੋਲਡ ਫਲੋਰੀਡਾ ਦੀਆਂ ਪ੍ਰਾਪਰਟੀ ਸੀਗੀਆਂ ਉਹਦੇ ਵਿੱਚ ਕੰਮ ਇਹਨੇ ਰੱਖੇ ਸੀਗੇ ਕੰਮਾਂ ਤੇ। ਪਰ ਇਹ ਹੈ ਕਿ ਜਿਹੜੀ ਇਲੈਕਸ਼ਨ ਜਿੱਤਣ ਦੇ ਲਈ ਥੋੜਾ ਡੀਮੋਨਾਈਜ਼ ਇਹਨੂੰ ਕਰਨਾ ਪੈਂਦਾ ਇਮੀਗ੍ਰੈਂਟਸ ਨੂੰ। ਤੇ ਚਲੋ ਜੋ ਇਹਨੂੰ ਲੱਗਦਾ ਇਹਦੀ ਆਪਣੀ ਐਵਰੀਥਿੰਗ ਇਜ਼ ਫੇਅਰ ਇਨ ਲਵ ਐਂਡ ਵਾਰ, ਉਹ ਵਾਲਾ ਸਿਨੈਰੀਓ ਇਹਨਾਂ ਦਾ। ਤੇ ਬਾਈਡਨ ਸਾਹਿਬ ਜਿਹੜੇ ਆਪਣੇ ਆ, ਉਹ ਉਹਨਾਂ ਦਾ ਨਰੇਟਿਵ ਇਹ ਹੈ ਕਿ ਆਪਾਂ ਆਹ ਚੀਜ਼ਾਂ ਕੀਤੀਆਂ, ਆਪਾਂ ਉਹ ਚੀਜ਼ਾਂ ਕੀਤੀਆਂ ਇਮੀਗ੍ਰੇਸ਼ਨ ਲਈ ਰੋਕਣ ਲਈ। ਤੇ ਉਹ ਕਹਿੰਦਾ ਕਿ ਸਾਨੂੰ ਟੂਗੈਦਰ ਕੰਮ ਕਰਨਾ ਚਾਹੀਦਾ ਅਮਰੀਕਨ ਲੋਕਾਂ ਦੇ ਲਈ। ਆਪਾਂ ਐਵੇਂ ਆਪਸ 'ਚ ਲੜੀ ਫਿਰਦੇ ਆ ਤੇ ਸਾਡੇ ਲੋਕਾਂ ਦਾ ਬਹੁਤ ਨੁਕਸਾਨ ਹੋ ਰਿਹਾ, ਅਮਰੀਕਨ ਦਾ ਬਹੁਤ ਨੁਕਸਾਨ ਹੋ ਰਿਹਾ, ਸਾਨੂੰ ਇਕੱਠੇ ਕੰਮ ਕਰਨਾ ਚਾਹੀਦਾ। ਤੇ ਨਾਲ ਹੀ ਅੱਗੇ ਨੇ ਉਹ ਵੀ ਕਿ ਇਹ ਟਰੰਪ ਜਿਹੜਾ ਹੈਗਾ ਇਹ ਕੰਮ ਕਰਨ ਨੂੰ ਰੈਡੀ ਨਹੀਂ ਹੈਗਾ ਸਾਡੇ ਨਾਲ, ਇਹਨੂੰ ਪੋਲਿਟਿਕਸ ਬਣਾਉਣਾ ਚਾਹੁੰਦਾ। ਤੇ ਆਪਾਂ ਜਿਹੜਾ ਇਹਨੂੰ ਹਿਊਮੈਨਿਟੇਰੀਅਨ ਵੇ ਨਾਲ ਜਿਹੜਾ ਕ੍ਰਾਈਸਿਸ ਆ ਉਹ ਰਿਜ਼ੋਲਵ ਕਰਨਾ ਚਾਹੁੰਦੇ ਆ। ਤੇ ਬਾਈਡਨ ਦੀਆਂ ਜਿਹੜੀਆਂ ਪਾਲਿਸੀ ਸੀਗੀਆਂ ਉਹ ਵੀ ਆਪਾਂ ਦੇਖਿਆ, ਬਾਰਡਰ ਵਾਲ ਵਾਲੀਆਂ, ਰੋਕਾ ਟੋਕੀ ਵਾਲੀਆਂ, ਲਿਮਿਟ ਕਰਨ ਵਾਲੀਆਂ, ਐਕਸਪਲਸ਼ਨ ਜਿਹੜੀਆਂ ਸੀਗੀਆਂ ਟਾਈਟਲ 42 ਵਾਲੀਆਂ, ਉਹ ਸਾਰੀਆਂ ਉਹਨੇ ਜਿਹੜੀਆਂ ਟਰੰਪ ਵਾਲੀਆਂ ਹੀ ਕਾਈਂਡ ਆਫ ਉਹਨੇ ਇਨੈਕਟ ਕੀਤੀਆਂ ਕਿਉਂਕਿ ਉਹ ਇਫੈਕਟਿਵ ਸੀਗੀਆਂ। ਤੇ
ਜਿਹੜੀ ਸਟੇਟ ਆ ਹੁਣ ਜਿੱਦਾਂ ਟੈਕਸਸ ਆ, ਸਭ ਤੋਂ ਵੱਡਾ ਰਿਪਬਲਿਕਨ ਬੇਸ ਜਿਹੜਾ ਉੱਥੇ ਹੀ ਹੈ, ਸਭ ਤੋਂ ਜ਼ਿਆਦਾ ਉੱਥੇ ਹੀ ਜਿਹੜੀ ਜਿੱਤਦੀ ਹੈ। ਜੀ ਬਾਕੀ ਕਾਫੀ ਡੈਮੋਕ੍ਰੈਟ ਵੀ ਉੱਥੇ ਮੂਵ ਹੋ ਗਏ ਆ। ਹੁਣ ਦੇਖਦੇ ਆ ਉਹਦਾ ਵੀ ਫਿਊਚਰ 50-50 ਤੇ ਹੀ ਹੈ ਕਿ ਕਦੋਂ ਕਿਹੜੀ ਸਟੇਟ ਨੇ ਸਵਿੰਗ ਸਟੇਟ ਬਣ ਜਾਣਾ। ਸੇਮ ਕੈਨ ਬੀ ਸੈਡ ਅਬਾਊਟ ਕੈਲੀਫੋਰਨੀਆ ਕਿ ਲੁੱਟਾਂ ਖੋਹਾਂ ਇੰਨਾ ਜ਼ਿਆਦਾ ਲੈਫਟ ਲੀਨ ਇੰਨਾ ਜ਼ਿਆਦਾ ਹੋ ਗਿਆ ਕਿ ਇਹਦਾ ਵੀ ਪਤਾ ਨਹੀਂ ਕਿਸ ਵੇਲੇ ਪਲਟੀ ਜਿਹੜੀ ਮਾਰ ਸਕਦੀ ਆ। ਬਿਲਕੁਲ। ਤੇ ਟੈਕਸਸ ਨੇ ਲਾਅ ਜਿਹੜਾ ਇੱਕ ਪਾਸ ਕੀਤਾ ਸੀਗਾ, ਉਹ ਪਰ ਹੁਣ ਲਾਅ ਜਿਹੜਾ ਅੱਗੇ ਜਾ ਨਹੀਂ ਸਕਿਆ ਕਿਉਂਕਿ ਬਲੌਕ ਕਰਤਾ ਸੀਗਾ ਜੱਜਾਂ ਨੇ। ਟਿਊਜ਼ਡੇ ਨੂੰ ਨਹੀਂ ਤਾਂ ਉਹ ਲਾਗੂ ਹੋ ਜਾਣਾ ਸੀਗਾ ਪਿਛਲੇ ਹਫਤੇ। ਇਹਦੇ ਵਿੱਚ ਉਹ ਕਹਿੰਦੇ ਕਿ ਸਟੇਟ ਦੇ ਵਿੱਚੋਂ ਜਿਹੜਾ ਵੀ ਲੰਘ ਰਿਹਾ ਉਹਨੂੰ ਉਹ ਇਲੀਗਲ ਆ, ਉਹਨੂੰ ਪੁਲਿਸ ਅਰੈਸਟ ਕਰ ਸਕਦੀ ਆ ਤੇ ਸਟੇਟ ਦੇ ਜਿਹੜੇ ਜੱਜਾਂ ਨੂੰ 20 ਸਾਲ ਤੱਕ ਜੇਲ੍ਹ ਦੀ ਸਜ਼ਾ ਜਿਹੜੀ ਦੇ ਸਕਦੀ ਆ ਤੇ ਜੇ ਬੰਦਾ ਦੁਬਾਰਾ ਐਂਟਰ ਕਰਨ ਦੀ ਵੀ ਕੋਸ਼ਿਸ਼ ਜੇ ਕਰੇ। ਪਰ ਉਹ ਜਿਹੜਾ ਕਾਨੂੰਨ ਆ ਪਾਸ ਨਹੀਂ ਹੋਇਆ ਕਿਉਂਕਿ ਆਬਵੀਅਸਲੀ ਇੱਕ ਫੈਡਰਲ ਮੈਟਰ ਆ ਤੇ ਸਟੇਟ ਦੇ ਕੋਲ ਇਹ ਵਾਲੇ ਹੱਕ ਜਿਹੜੇ ਨਹੀਂ ਜਾ ਸਕਦੇ ਆ। ਉਹ ਫਿਰ ਏਦਾਂ ਹੋਊਗਾ ਕਿ ਜੇ ਤਾਂ ਟੈਕਸਸ ਏਦਾਂ ਕਰੂਗਾ ਕਿ ਇਹਨਾਂ ਨੂੰ ਫੜ ਕੇ ਜੇਲ੍ਹ 'ਚ ਪਾ ਕੇ 20 ਸਾਲ ਕਰ ਦੇਣਾ, ਫਿਰ ਇਹ ਵੀ ਹੋ ਸਕਦਾ ਕਿ ਕੈਲੀਫੋਰਨੀਆ ਕਰੇ ਕਿ ਇਹਨਾਂ ਨੂੰ ਪਹਿਲੇ ਸਾਲ ਗ੍ਰੀਨ ਕਾਰਡ ਦੇ ਦੇਣਾ। ਫਿਰ ਤਾਂ ਜੇ ਗੱਲ ਸਟੇਟਸ ਦੀ ਰਹਿ ਗਈ ਤਾਂ ਫਿਰ ਏਦਾਂ ਕਿ 50% ਕੈਲੀਫੋਰਨੀਆ 'ਚ ਵੀ ਇਮੀਗ੍ਰੈਂਟ ਹੀ ਰਹਿੰਦੇ ਹੋਣੇ ਆ, ਜ਼ਿਆਦਾ ਰਹਿੰਦੇ ਹੋਣੇ ਆ ਤੇ ਸਟੇਟ ਇਹ ਫੈਡਰਲ ਮੈਟਰ ਹੈ, ਫੈਡਰਲ ਸਬਜੈਕਟ ਰਹੂਗਾ। ਸੋ ਜੇ ਇੱਕ ਸਟੇਟ ਤਾਨਾਸ਼ਾਹ ਬਣਨ ਦੀ ਕੋਸ਼ਿਸ਼ ਕਰੂਗੀ ਫਿਰ ਦੂਜੀ ਰਿਲੈਕਸ ਵੀ ਕਰ ਸਕਦੀ ਹੈ ਹਨਾ ਰੂਲ। ਤੇ ਪਰ ਉਹ ਜਿਹੜਾ ਲਾਅ ਸੀਗਾ ਉਹ ਬਲੌਕ ਕਰ ਦਿੱਤਾ ਕੋਰਟ ਨੇ ਤੇ ਲਾਅ ਉਹ ਅੱਗੇ ਨਹੀਂ ਗਿਆ। ਤੇ ਪ੍ਰੈਜ਼ੀਡੈਂਟਾਂ ਦਾ ਤਾਂ ਹੁਣ ਬਾਰਡਰ ਤੇ ਚੱਕਰ ਜਿਹੜੇ ਚੱਲਦੇ ਹੀ ਰਹਿਣੇ ਆ। ਹੁਣ ਵੋਟਾਂ ਉੱਥੋਂ ਇਕੱਠੀਆਂ ਜ਼ਿਆਦਾ ਹੁੰਦੀਆਂ ਜਿੱਥੇ ਕੈਮਰਾ ਹੁੰਦਾ ਵਾ। ਟਰੰਪ ਵੀ ਜਿਹੜਾ ਉਹ ਸੋਸ਼ਲ ਮੀਡੀਆ ਪਰਸਨੈਲਿਟੀ ਸੀਗਾ, ਰਿਐਲਿਟੀ ਟੀਵੀ ਸਟਾਰ ਸੀਗਾ ਤੇ ਕੈਮਰੇ ਹੁਣ ਅੱਜ ਕੱਲ ਬਾਰਡਰ ਵੱਲ ਹੀ ਆ ਸਾਰੇ ਕਿਉਂਕਿ ਹੋਰ ਤਾਂ ਕੋਈ ਮੁੱਦਾ ਨਹੀਂ। ਤੇ ਇੱਕ ਕਹਿਣਾ ਦਾ ਇਹ ਸੀਗਾ ਕਿ ਜਿਹੜੀ ਵਾਰ ਫੰਡਿੰਗ ਆ ਰਿਪਬਲਿਕਨਾਂ ਦਾ ਇਹ ਕਹਿਣਾ ਕਿ ਜਿਹੜਾ ਯੂਕਰੇਨ ਨੂੰ ਸਪੈਸ਼ਲੀ ਜਿਹੜੇ ਤੁਸੀਂ ਪੈਸੇ ਦੇਣੇ ਆ, ਇਜ਼ਰਾਈਲ ਨੂੰ ਜ਼ਰੂਰ ਲੈਣਾ ਨਹੀਂ ਆਣਾ ਕੋਈ ਮਸਲਾ। ਜਿਹੜਾ ਯੂਕਰੇਨ ਤੇ ਰਸ਼ੀਆ ਵਾਲਾ ਉਹ ਜਿਹੜੇ ਪੈਸੇ ਦੇਣੇ ਆ ਉਹ ਤਾਂ ਦੇਣੇ ਆ ਕਿ ਨਾਲ ਤੁਸੀਂ ਇਮੀਗ੍ਰੇਸ਼ਨ ਵਾਲਾ ਬਿੱਲ ਵੀ ਜਿਹੜਾ ਨਾਲ ਕੰਬਾਈਨ ਕਰੋ। ਜੀ ਜੀ। ਸੋ ਕਰਪਸ਼ਨ ਕਹਿਣ ਦਾ ਮਤਲਬ ਕੰਟਰੀ 'ਚ ਭਰਪੂਰ ਆ। ਜੀ ਬਿਲਕੁਲ। ਆਪਾਂ ਦੇਖਿਆ ਇੱਕ ਬਾਈਪਾਰਟੀਜ਼ਨ ਬਿੱਲ ਵੀ ਆਇਆ ਸੀ, ਉਹਨੂੰ ਵੀ ਰਿਜੈਕਟ ਕਰਤਾ ਸੀਗਾ। ਪਹਿਲੋਂ ਸੈਨੇਟ ਦੇ ਵਿੱਚ ਤਾਂ ਉਹ ਪਾਸ ਹੋਇਆ ਪਰ ਹਾਊਸ ਦੇ ਵਿੱਚ ਜਾ ਕੇ ਵਿਚਾਰਾ ਨਹੀਂ, ਸੈਨੇਟ ਦੇ ਵਿੱਚ ਪਹਿਲਾਂ ਗੱਲਬਾਤ ਹੋਈ, ਸਮਝੌਤਾ ਹੋ ਗਿਆ ਤੇ ਫਿਰ ਬਾਅਦ 'ਚ ਜਿਹੜੇ ਰਿਪਬਲਿਕਨਸ ਆ ਉਹਨਾਂ ਨੇ, ਜਿੱਦਾਂ ਤੁਸੀਂ ਸ਼ੁਰੂਆਤ 'ਚ ਵੀ ਕਹਿ ਰਹੇ ਆ ਵੀ ਉਹ ਵੀ ਚੁਣਾਵੀ ਮੁੱਦਾ ਨਾ ਹੱਥੋਂ ਨਿਕਲ ਜਾਵੇ ਕਿਸੇ ਦੇ, ਤੇ ਉਹਨਾਂ ਨੇ ਨਾ ਕਰ ਲਈ। ਹੁਣ ਇਹ ਸਾਰੇ ਕੁ ਜਾਣਾ ਇਹ ਕਹਿੰਦੇ ਆ ਵੀ ਬਸ ਮੇਰੇ ਆਇਆ ਹੀ ਸਭ ਕੁਝ ਪ੍ਰੋਬਲਮ ਜਿਹੜੀ ਉਹ ਹੱਲ ਹੋਣੀ ਆ ਤੇ ਹੱਲ ਪਿਛਲੇ ਕਈ ਦਹਾਕਿਆਂ ਤੋਂ ਨਹੀਂ ਹੋਈ ਤੇ ਕੋਈ ਜਾਂ ਨਜ਼ਦੀਕੀ ਜਾਂ ਜਿਹੜੇ ਦੂਰ ਦੇ ਭਵਿੱਖ 'ਚ ਕੋਈ ਨਜ਼ਰ ਨਹੀਂ ਆ ਰਿਹਾ ਵੀ ਐਡੀ ਜਲਦੀ ਕਿਤੇ ਜਿਹੜੀ ਕੋਈ ਸੋਲਿਊਸ਼ਨ ਆ ਉਹ ਹੋਊਗਾ। ਹੁਣ ਆਪਾਂ ਜਿੱਦਾਂ ਇਹ ਦੇਖ ਰਹੇ ਹਾਂ ਜਿਹੜੀ ਬਾਰਡਰ ਦੇ ਤੇ ਸਿਚੁਏਸ਼ਨ ਇਹ ਜਿਹੜੀ ਬਣੀ ਪਈ ਆ, ਸਖਤੀ ਤਾਂ ਚਲੋ ਕਹਿੰਦੇ ਆ ਵੀ ਕਰ ਰਹੇ ਆ, ਅਸੀਂ ਕਰਾਂਗੇ। ਐਗਜ਼ੈਕਟਿਵ ਆਰਡਰ ਜਾਰੀ ਕਰਨ ਦੀ ਗੱਲ ਕੀਤੀ ਹੈ ਬਾਈਡਨ ਹੁਣਾਂ ਨੇ। ਓਵਰਆਲ ਬਾਰਡਰ ਦੀ ਸਿਚੁਏਸ਼ਨ ਕਿੱਦਾਂ ਦੀ ਆ? ਲੋਕ ਕੀ ਆਸਾਨੀ ਨਾਲ ਆ ਪਾ ਰਹੇ ਆ, ਸਖਤੀ ਹੋ ਰਹੀ ਆ, ਜਾਂ ਜੇ ਤੁਹਾਨੂੰ ਜੇ ਕੋਈ ਉੱਥੋਂ ਕਾਲਸ ਆ ਰਹੀਆਂ ਆ, ਬੌਂਡ ਦਾ ਰੌਲਾ ਪੈ ਰਿਹਾ ਆ ਕਿ ਕਿੱਦਾਂ ਦੀ ਸਿਚੁਏਸ਼ਨ, ਕਿੱਦਾਂ ਦੀਆਂ ਕਾਲਸ ਆਉਂਦੀਆਂ ਆ ਜਾਂ ਕੀ ਅਪਡੇਟਸ ਆ ਤੁਹਾਡੇ ਕੋਲ ਉਸ ਦੇ ਬਾਬਤ? ਹੁਣ ਤਾਂ ਬੌਂਡ ਵਾਲੇ ਕੇਸ ਕਾਫੀ ਜਿਹੜੇ ਉਹ ਆਉਂਦੇ ਆ ਤੇ ਬੌਂਡ ਜਿਹੜੇ ਹੁਣ ਜਿਹੜੀ ਮੈਕਸੀਕੋ ਤੋਂ ਜਿੱਦਾਂ ਬਾਰਡਰ ਹੁਣ ਟੱਪ ਕੇ ਆਏ ਆ, ਸਰਕਮਵੈਂਸ਼ਨ ਆਫ ਲਾਫੁਲ ਪਾਥਵੇਜ਼ ਹੈ ਨਾ, CLP ਜਿਹੜਾ ਰੂਲ ਆ ਕਿ ਪਹਿਲਾਂ ਮੈਕਸੀਕੋ 'ਚ ਅਸਾਈਲਮ ਫਾਈਲ ਕਰਨਾ ਜਿਹੜਾ ਜ਼ਰੂਰੀ ਸੀਗਾ, ਹੁਣ ਬੰਦਾ ਜਦੋਂ ਲੂਈਜ਼ੀਆਨਾ ਵਗੈਰਾ ਉਹਨਾਂ 'ਚ ਡੱਕਿਆ ਜਾ ਰਿਹਾ। ਸੋ ਕਾਨੂੰਨ ਕੀ ਸੀਗਾ ਕਿ ਕੈਲੀਫੋਰਨੀਆ ਦੇ ਵਿੱਚ ਜਿਹੜਾ ਸੀਗਾ ਉਹ ਉਹਨਾਂ ਨੇ ਸਟੇ ਕਰਤਾ ਸੀਗਾ, ਨੇਸ਼ਨ ਵਾਈਡ ਇੰਜੰਕਸ਼ਨ ਨਹੀਂ ਸੀਗੀ। ਕਾਫੀ ਇੱਥੇ ਲੰਬੀ ਚੌੜੀ ਆਪਾਂ ਡਿਸਕਸ਼ਨ ਕੀਤੀ ਸੀਗੀ ਜੱਜ ਜਿਹੜਾ ਟਿਕਾਰ ਸੀਗਾ ਕਿ ਇਹ ਕਾਨੂੰਨ ਲਾਗੂ ਨਹੀਂ ਹੋਣਾ ਚਾਹੀਦਾ, ਇੰਜੰਕਸ਼ਨ ਪਾਤੀ ਸੀਗੀ। ਤੇ ਕੈਲੀਫੋਰਨੀਆ 9th ਸਰਕਿਟ ਜਿਹੜਾ ਹੈਗਾ, 9th ਸਰਕਿਟ ਦੇ ਥੱਲੇ ਉਹ ਜਿਹੜਾ ਅਜੇ ਲੋਕਾਂ ਨੂੰ ਇਹ ਕਹਿ ਕੇ ਟੰਗ ਨਹੀਂ ਸਕਦੇ ਕਿ ਤੁਸੀਂ ਮੈਕਸੀਕੋ 'ਚ ਫਾਈਲ ਕਿਉਂ ਨਹੀਂ ਕੀਤਾ। ਪਰ ਜਿਹੜੇ ਬਾਕੀ ਸਰਕਿਟ ਹੈ ਹਨਾ, 10th ਸਰਕਿਟ ਆ, ਜਿਹੜੇ ਵੀ ਬਾਕੀ ਹੋਰ ਸਰਕਿਟ ਦੇ ਵਿੱਚ ਇਹ ਵਾਲਾ ਕਾਨੂੰਨ ਨਹੀਂ ਹੈਗਾ। ਉਹਦੇ ਵਿੱਚ ਜਿਹੜੇ CLP ਕਿ ਤੁਸੀਂ ਮੈਕਸੀਕੋ ਦੇ ਵਿੱਚ ਫਾਈਲ ਕਿਉਂ ਨਹੀਂ ਕੀਤਾ, ਉਹਦੇ ਬੇਸ ਤੇ ਜਿਹੜਾ ਵਾਪਸ ਲੋਕਾਂ ਨੂੰ ਘੱਲ ਸਕਦੇ ਆ ਉਹ। ਸੋ ਕੀ ਹੁੰਦਾ ਸੀਗਾ ਕਿ ਪਹਿਲਾਂ ਬੰਦਾ ਜਦੋਂ ਪਿਛਲੇ ਸਾਲਾਂ ਦੇ ਵਿੱਚ ਬੰਦਾ ਬਾਰਡਰ ਟੱਪ ਕੇ ਆਇਆ, ਫੜਿਆ ਨਹੀਂ ਉਹਨੂੰ ਤੇ ਉਹ ਮੂਵ ਕਰ ਗਿਆ, ਮੰਨ ਲਓ ਕੈਲੀਫੋਰਨੀਆ ਆ ਗਿਆ, ਫ੍ਰੈਜ਼ਨੋ ਆ ਗਿਆ, ਬੇਕਰਸਫੀਲਡ ਆ ਗਿਆ, ਉਹਨੇ ਆਪਣਾ ਕੇਸ ਜਿਹੜਾ ਮੂਵ ਕਰਾ ਲਿਆ, 9th ਸਰਕਿਟ ਦੇ ਥੱਲੇ ਆ ਗਿਆ, ਤਾਂ ਕਰਕੇ ਨਾ ਉਹ ਬਚ ਜਾਂਦੇ ਸੀਗੇ। ਠੀਕ ਹੈ, ਬਾਰਡਰ ਲੈਵਲ ਤੇ। ਪਰ ਜਿਹੜਾ ਬੰਦਾ ਵਿਚਾਰਾ ਡੱਕਿਆ ਗਿਆ ਉੱਥੇ ਕਿ ਜਿਹਦਾ ਨਹੀਂ ਬਿਆਨ ਪਾਸ ਹੋਇਆ ਜਾਂ ਉਹਨੇ ਬੌਂਡ ਨਹੀਂ ਦਿੱਤਾ ਜੱਜ ਨੇ ਹਨਾ, ਉਹ 9th ਸਰਕਿਟ ਤੋਂ ਬਾਹਰ ਹੋ ਕੇ ਦੂਜੇ ਸਰਕਿਟ ਦੀ ਚਪੇਟ ਦੇ ਵਿੱਚ ਆ ਗਿਆ ਤੇ ਉਹਨਾਂ ਨੇ CLP ਲਾਤਾ। ਸੋ ਜਿਹੜੇ ਵੀ ਆਹੀ ਮਈ ਜਿਹੜਾ ਵੀ ਉਹਦੀ ਸੈਟ ਆਫ ਡੇਟ ਸੀਗੀ 2023 ਤੋਂ ਬਾਅਦ ਜਿਹੜੇ ਲੋਕੀ ਆਏ ਆ,
ਉਹ ਕਈ ਵਾਰੀ ਦੂਜੀ ਸਰਕਿਟ ਦੇ ਵਿੱਚ ਉਹਨਾਂ ਦੇ ਕੇਸ ਕੂਸ ਜਿਹੜੇ ਚੱਲਦੇ ਆ ਹਨਾ, ਕਿਸੇ ਦਾ ਇੰਡੀਆਨਾ ਚੱਲਦਾ, ਕਿਸੇ ਦਾ ਕਿਤੇ ਚੱਲਦਾ, ਕੋਈ ਡੈਨਵਰ ਰਹਿੰਦਾ ਵਾ। ਸੋ ਉਹ ਮੈਕਸੀਕੋ ਵਾਲਾ ਜਿਹੜਾ ਲਾਅ ਹੈਗਾ CLP ਸਰਕਮਵੈਂਸ਼ਨ ਆਫ ਲਾਫੁਲ ਪਾਥਵੇਜ਼, ਉਹਦੀ ਚਪੇਟ ਦੇ ਵਿੱਚ ਜਿਹੜਾ ਉਹ ਆ ਸਕਦੇ ਆ। ਤੇ ਬਾਰਡਰ ਦੀ ਜੇ ਗੱਲ ਕਰੀਏ, ਬਾਰਡਰ ਕੱਲਾ ਸਦਰਨ ਤੇ ਹੈ ਨਹੀਂ, ਨਾਰਦਰਨ ਬਾਰਡਰ ਵੀ ਜਿਹੜਾ ਹੈਗਾ ਉੱਥੇ ਵੀ ਮਾਰਾਮਾਰੀ ਬਹੁਤ ਜ਼ਿਆਦਾ ਪਈ ਆ। ਕੈਨੇਡਾ ਦੇ ਵਿੱਚ ਜਿਹੜੇ ਏਜੰਟ ਊਜੰਟ ਸੀਗੇ, ਸਟੂਡੈਂਟਾਂ ਨੂੰ ਜੋ ਵੀ ਆ ਕਰ ਕਰਕੇ ਉੱਥੇ ਰਸ਼ ਜ਼ਿਆਦਾ ਪਾਤਾ, ਜੌਬਸ ਇੰਨੀਆਂ ਹੈ ਨਹੀਂ ਗੀਆਂ, ਤੇ ਬਹੁਤ ਜ਼ਿਆਦਾ ਜਿਹੜੀ ਉੱਥੋਂ ਦੀ ਵੀ ਕਾਲਸ ਤੁਸੀਂ ਕਹਿੰਦੇ ਕਿੱਦਾਂ ਦੀਆਂ ਆਉਂਦੀਆਂ, ਉਹੀ ਆ ਕਿ ਮੈਂ ਬਾਰਡਰ ਟੱਪਣਾ, ਮੈਂ ਬਾਰਡਰ ਟੱਪਣਾ। ਉਹ ਚ ਦੋ ਚੀਜ਼ਾਂ, ਇੱਕ ਤਾਂ ਵਕੀਲ ਕਿਸੇ ਨੂੰ ਕਹਿ ਨਹੀਂ ਸਕਦਾ ਕਿ ਬਾਰਡਰ ਟੱਪਣਾ, ਉਹ ਏਲੀਅਨ ਸਮਗਲਿੰਗ ਹੋ ਜਾਂਦੀ ਆ। ਨਾ ਹੀ ਕੋਈ ਜਿਹੜਾ ਇੱਥੇ ਰਿਸ਼ਤੇਦਾਰ ਆ ਜਾਂ ਸੱਜਣ ਮਿੱਤਰ ਉਹ ਕੋਈ ਕਿਸੇ ਨੂੰ ਇਦਾਂ ਦੀ ਹਾਮੀ ਭਰੇ, ਤੇ ਉਹਦੀ ਸਜ਼ਾ ਵੀ ਹੈਗੀ ਆ। ਤੇ ਦੂਸਰੀ ਗੱਲ ਇਹ ਹੈ ਕਿ ਜਿਹੜਾ ਕੈਨੇਡਾ ਦੇ ਵਿੱਚ ਵੀ ਇਹਨਾਂ ਨੇ ਥਰਡ ਕੰਟਰੀ ਜਿਹੜਾ ਟ੍ਰੀਟੀ ਸਾਈਨ ਕੀਤੀ ਸੀਗੀ, ਕੈਨੇਡਾ ਦੇ ਵਿੱਚ ਵੀ ਜਿਹੜਾ ਅਸਾਈਲਮ ਫਾਈਲ ਕਰਕੇ ਡਿਨਾਈ ਹੋਣਾ ਜਿਹੜਾ ਜ਼ਰੂਰੀ ਆ, ਉਹਦੀਆਂ ਉਹਨਾਂ ਨੇ ਕੁਛ ਇੱਕ ਐਕਸੈਪਸ਼ਨ ਜਿਹੜੀਆਂ ਰੱਖੀਆਂ ਸੀਗੀਆਂ ਕਿ ਫੈਮਿਲੀ ਯੂਨਿਟੀ ਵਾਸਤੇ ਜਿਹੜਾ ਲੀਗਲ ਵੀਜ਼ੇ ਵੂਜ਼ੇ ਤੇ ਜਿਹੜਾ ਆਉਂਦਾ, ਉਹਨੂੰ ਉਹ ਐਕਸੈਪਸ਼ਨ ਜਿਹੜੀ ਦੇ ਦਿੰਦੇ ਸੀਗੇ। ਸੋ ਉਹਦੇ ਵਿੱਚ ਵੀ ਕਾਫੀ ਜ਼ਿਆਦਾ ਹੁਣ ਦੋ ਤਰੀਕੇ ਦੇ ਵਿੱਚ ਆ ਜਾਂਦੇ ਆ, ਤੇ ਦੋ ਤਰੀਕੇ ਇਹ ਹੈ ਕਿ ਇੱਕ ਤਾਂ ਬੰਦਾ ਹੁਣ ਕਾਲ ਕਰੂਗਾ ਉਹਨੂੰ ਏਦਾਂ ਕਿ ਆਪਾਂ ਇਹ ਦੇਖਦੇ ਹਾਂ ਕਿ ਬੰਦੇ ਵੀ ਡੈਸਪਰੇਟ ਆ, ਕਿ ਉਹਨੂੰ ਉਹ ਕਹਿ ਵੀ ਦੋ ਕਿਸੇ ਨੂੰ ਕਿ ਯਾਰ ਇਹ ਰੂਲ ਆ ਕੈਨੇਡਾ ਦਾ, ਆ ਕੇ ਫਾਇਦਾ ਨਹੀਂ ਹੋਣਾ ਹਨਾ। ਉਹ ਬੰਦਾ ਪਹਿਲਾਂ ਇੰਨੀ ਕੁ ਸੋਚਦਾ ਕਿ ਮੈਂ ਆਊਂਗਾ, ਜੇ ਮੇਰਾ ਅਸਾਈਲਮ ਫਾਈਲ ਹੋਊਗਾ, ਵਰਕ ਪਰਮਿਟ ਤਾਂ ਮੇਰਾ ਆਊਗਾ ਘੱਟੋ ਘੱਟ, ਫਿਰ ਬਾਕੀ ਦੀ ਬਾਅਦ ਚ ਦੇਖੀ ਜਾਊਗੀ ਹਨਾ। ਸੋ ਇਹ ਟ੍ਰੀਟੀ ਜਾਣ ਵਾਲੀ ਨਹੀਂ ਕਿਤੇ, ਟ੍ਰੀਟੀ ਪਹਿਲਾਂ ਵੀ ਸੀਗੀ, ਇਹਨੂੰ ਸਟਰੈਂਥਨ ਇਹਨਾਂ ਨੇ ਕੀਤਾ। ਜਿਹੜੇ ਕੈਨੇਡਾ ਵਾਲੇ ਆ ਉਹ ਆਪਣਾ ਉੱਥੇ ਜਿਹੜਾ PR ਆ ਉਹਨੂੰ ਲੈ ਕੇ ਸਿਟੀਜ਼ਨ ਬਣ ਕੇ ਬਹੁਤ ਜ਼ਿਆਦਾ ਰਾਹ ਜਿਹੜੇ ਖੁੱਲ ਜਾਂਦੇ ਆ ਤੁਹਾਡੇ ਹਨਾ, ਜਿਹਨਾਂ ਦੇ ਵੀਜ਼ੇ ਭਾਵੇਂ ਰਿਫਿਊਜ਼ ਵੀ ਹੋਏ ਆ, ਜਦੋਂ ਸਿਟੀਜ਼ਨ ਬਣ ਜਾਂਦੇ ਆ ਕੈਨੇਡਾ ਦੇ, ਤੁਹਾਡੇ ਕੋਲ ਆਪਸ਼ਨਸ ਜਿਹੜੀਆਂ ਕਈ ਉਹ ਆ ਜਾਂਦੀਆਂ। ਸੋ ਤੁਸੀਂ ਆਪਣੇ ਪੇਪਰ ਜਿਹੜੇ ਆ ਖਰਾਬ ਨਾ ਕਰੋ। ਤੇ ਕਈ ਆਪਣੇ ਯੂਰਪੀਅਨ ਵੀ ਕਾਫੀ ਲੋਕ ਜਿਹੜੇ ਆਏ ਸੀ ਨਾ, ਹੁਣ ਆ ਕੇ ਜਿੱਦਾਂ ਦੇਖਦੇ ਆ, ਤੇ ਹਰੇਕ ਬੰਦਾ ਹੁਣ ਟਰੱਕ ਵੀ ਨਹੀਂ ਚਲਾ ਸਕਦਾ, ਕਈਆਂ ਦੀ ਹੋਰ ਫੈਮਿਲੀ ਮਜਬੂਰੀਆਂ ਜਾਂ ਉਹਨਾਂ ਦਾ, ਜਦੋਂ ਉਹ ਆ ਕੇ ਵੇਖਦੇ ਆ ਤਾਂ ਕਈ ਵਾਰੀ ਕਹਿੰਦੇ ਆ ਕਿ ਯਾਰ ਵਧੀਆ ਸੀਗੀ ਲਾਈਫ ਉੱਥੇ ਯੂਰਪ ਦੇ ਵਿੱਚ, ਐਵੇਂ ਲੋਕਾਂ ਦੇ ਆਖੇ ਲੱਗ ਕੇ ਇੱਧਰ ਨੂੰ ਜਿਹੜੇ ਆ ਗਏ ਆ। ਸੋ ਇਦਾਂ ਕਿ ਜਿਹੜਾ ਬੰਦਾ ਪੱਕਾ ਵਾ, ਉਹਨਾਂ ਦਾ PR ਪੂਅਰ ਹੈਗੀ ਨਾ, ਆਪਣਾ ਸਿਟੀਜ਼ਨ ਬਣ ਕੇ ਉੱਥੇ ਸਿਕਿਉਰ ਕਰਕੇ ਫੇਰ ਹੀ ਆਓ। ਇੰਨੇ ਵੀ ਕੋਈ ਸਬਜ਼ ਬਾਗ ਨਹੀਂ ਇੱਥੇ ਲੱਗੇ ਕਿ ਹਰੇਕ ਬੰਦਾ ਮਿਲੀਅਨਰ ਬਣ ਜਾਣਾ ਵਾ। ਆਪਣਾ ਉੱਥੋਂ ਕੰਮ ਨਾ ਖਰਾਬ ਕਰੋ। ਜੀ ਜੀ ਬਿਲਕੁਲ ਨਹੀਂ, ਇਹ ਬਿਲਕੁਲ ਗੱਲ ਤੁਹਾਡੀ ਸਹੀ ਆ। ਹਰ ਇੱਕ ਦਾ ਪਾਥ ਵੱਖੋ ਵੱਖਰਾ ਹੁੰਦਾ ਆ, ਹਰ ਇੱਕ ਨੂੰ ਉਹ ਚੀਜ਼ ਨਹੀਂ ਮਿਲਦੀ ਜਿਹਦੇ ਬਾਰੇ ਤੁਸੀਂ ਸੋਚ ਕੇ ਆਉਂਦੇ ਆ। ਬਹੁਤ ਜ਼ਿਆਦਾ ਜੱਦੋਜਹਿਦ ਹੁੰਦੀ ਆ ਤੇ ਵਕਤ ਲੱਗਦਾ ਸਾਰੀਆਂ ਚੀਜ਼ਾਂ 'ਚ, ਕਾਹਲੇ ਨਹੀਂ ਪੈਣਾ ਚਾਹੀਦਾ। ਅਗਲੀ ਕੁਛ ਹੋਰ ਖਬਰਾਂ ਦੇ ਉੱਤੇ ਨਜ਼ਰ ਮਾਰੀ ਹੈ। ਟਰਨੀ ਟੇਕ ਕਹਿਣਾ ਜੀ, USCIS ਨੇ ਕਿਹਾ ਵੀ 10 ਮਿਲੀਅਨ ਇਮੀਗ੍ਰੇਸ਼ਨ ਦੇ ਕੇਸਿਸ ਆ ਜਿਹੜੇ ਫਿਜ਼ੀਕਲ 2023 ਈਅਰ ਦੇ ਵਿੱਚ ਉਹਨਾਂ ਨੇ ਐਜੂਡੀਕੇਟ ਕੀਤੇ ਆ ਵੀ ਇੰਨੇ ਫੈਸਲੇ ਲੈ ਲਏ ਇਹਨਾਂ ਨੇ। ਦੇਖ ਲਓ ਹੁਣ ਲੋਕੀ ਕਹਿੰਦੇ ਆਪਾਂ ਸਾਡਾ ਨੰਬਰ ਨਹੀਂ ਲੱਗਦਾ, ਏਦਾਂ ਨਹੀਂ ਹੈ। ਹੁਣ ਇਹਨਾਂ ਦੇ ਅੰਕੜੇ ਜੇ ਦੱਸੀਏ 11 ਮਿਲੀਅਨ, ਆਲਮੋਸਟ 1 ਮਿਲੀਅਨ ਚ 10 ਲੱਖ ਹੁੰਦੇ ਆ। 11 ਮਿਲੀਅਨ ਇਹਨਾਂ ਨੇ ਕੇਸ ਜਿਹੜੇ ਡਿਸਾਈਡ ਕੀਤੇ ਆ ਹਨਾ। ਕੰਮ ਦੇਖ ਲਓ, ਉਹਨਾਂ ਦੀ ਸੰਸਥਾ ਦੇਖੋ ਕਿੱਡੀ ਵੱਡੀ ਆ। ਸੋ 10.9 ਮਿਲੀਅਨ ਇਹਨਾਂ ਕੋਲ ਫਾਈਲਿੰਗ ਜਿਹੜੀਆਂ ਆਈਆਂ, 10 ਮਿਲੀਅਨ ਉਹਨਾਂ ਚੋਂ ਇਹਨਾਂ ਨੇ ਕਰਤਾ। ਰੈਕਡ ਨੰਬਰ ਇਹ ਸੀਗਾ ਇਹਨਾਂ ਦੀ ਹਿਸਟਰੀ ਦੇ ਵਿੱਚ। ਸੋ ਰੈਕਡ ਨੰਬਰ ਵੀ ਹੁਣ ਬਣਾਣੇ ਆ ਕਿਉਂਕਿ ਇਲੈਕਸ਼ਨ ਆ ਰਹੇ ਆ। ਤੇ ਓਵਰਆਲ ਬੈਕਲੌਗ ਜਿਹੜਾ ਸੀਗਾ, ਇਮੀਗ੍ਰੇਸ਼ਨ ਦਾ ਬੈਕਲੌਗ ਜਿਹੜਾ ਸੀਗਾ, 15% ਬੈਕਲੌਗ ਇਹਨਾਂ ਨੇ 2023 ਦੇ ਵਿੱਚ ਖਤਮ ਕਰਤਾ, ਘਟਾਤਾ। ਇਦਾਂ ਗੱਲਾਂ ਤੋਂ ਲੋਕ ਕਹਿੰਦੀਆਂ ਤਾਂ ਇਦਾਂ ਲੱਗਦਾ ਵੀ ਵੱਧ ਗਿਆ ਹੁੰਦਾ ਹੈ। ਨਹੀਂ ਵਧਿਆ ਤਾਂ ਨਹੀਂ। ਆਪਣਾ ਮੈਂ ਵੀ ਹੁਣ ਜਦੋਂ ਸਿਟੀਜ਼ਨਸ਼ਿਪ ਜਦੋਂ ਅਪਲਾਈ ਕੀਤੀ ਸੀਗੀ, 4 ਮਹੀਨਿਆਂ ਚ ਆਪਣਾ ਇੰਟਰਵਿਊ ਆ ਗਈ ਸੀ, ਨੰਬਰ ਆ ਗਿਆ ਸੀ। ਠੀਕ ਹੈ, ਨੰਬਰ ਆ ਗਿਆ ਸੀ। ਉਹ ਤਾਂ ਇੰਨੀ ਛੇਤੀ ਆ ਗਿਆ, ਉਮੀਦ ਵੀ ਨਹੀਂ ਸੀਗੀ, ਤਾਂ ਇੰਟਰਵਿਊ ਦੇ ਨਹੀਂ ਸਕਦੇ ਸੀ, ਏਦਾਂ ਦਾ ਪੁੱਠਾ ਪੈ ਗਿਆ ਕੰਮ। ਸਾਲ ਤੇ ਉਹੀ ਵੇਟ ਕਰਨਾ ਪੈ ਗਿਆ। ਤੇ ਉਹਨਾਂ ਨੇ ਜਿਹੜੇ ਸੀਗੇ 8,80,000 ਜਿਹੜੇ US ਸਿਟੀਜ਼ਨ ਬਣਾਏ ਆ ਨਵੇਂ, ਆਲਮੋਸਟ ਮਿਲੀਅਨ ਦੇ ਲਾਗੇ। 1 ਸਾਲ ਦੇ ਵਿੱਚ ਉਹਨਾਂ ਨੇ ਸਿਟੀਜ਼ਨਸ਼ਿਪ ਐਪਲੀਕੇਸ਼ਨਾਂ ਕੀਤੀਆਂ। 12,000 ਜਿਹੜੀਆਂ ਸੀਗੀਆਂ ਮਿਲਟਰੀ ਵਾਲਿਆਂ ਦੇ ਜਿਹੜੇ ਬੈਕਲੌਗ ਸੀਗੇ ਨੈਚੁਰਲਾਈਜੇਸ਼ਨ ਦੇ, ਉਹ ਕਲੀਅਰ ਇਹਨਾਂ ਨੇ ਕੀਤੇ। ਤੇ ਮੀਡੀਅਨ ਜਿਹੜਾ ਹੈਗਾ ਇਹਨਾਂ ਦਾ ਸਿਟੀਜ਼ਨਸ਼ਿਪ ਵਾਲਾ ਜਿਹੜਾ ਬੈਕਲੌਗ ਸੀਗਾ, ਪਹਿਲਾਂ 10.5 ਮਹੀਨੇ ਚੱਲਦੀ ਸੀਗੀ, ਹੁਣ 6.5 ਮਹੀਨੇ ਤੇ, ਮਤਲਬ 4 ਮਹੀਨਿਆਂ ਦੀ ਇਹਨਾਂ ਨੇ ਲੀਡ ਜਿਹੜੀ ਲੈ ਲਈ ਆ। ਜਿੱਦਾਂ ਕਿ ਕਿਹਾ, ਸਿਟੀਜ਼ਨ ਬੰਦਾ ਫਿਰ ਵੋਟ ਵੀ ਪਾ ਸਕਦਾ, ਉਹ ਵੀ ਜਿਹੜਾ ਕੰਮ ਜ਼ਰੂਰੀ ਆ ਜੀ। ਤੇ 10 ਮਿਲੀਅਨ ਇਹਨਾਂ ਨੇ ਕੇਸ ਜਿਹੜੇ ਆ ਉਹ ਨਿਪਟਾਰਾ ਕੀਤਾ 1 ਸਾਲ ਦੇ ਵਿੱਚ। ਕਾਫੀ ਵੱਡਾ ਜਿਹੜਾ ਇਹ ਨੰਬਰ ਆ। ਪਰ ਇਹ ਵੀ ਹੈ ਨਾ, ਆਪਾਂ ਦੇਖਿਆ ਲੇਟੈਸਟ ਇੱਕ ਰਿਪੋਰਟ ਦੇ ਮੁਤਾਬਕ ਪਿਛਲੇ 3-4 ਸਾਲਾਂ 'ਚ 7 ਤੋਂ 8 ਮਿਲੀਅਨ ਕਹਿੰਦੇ ਲੋਕ ਆਏ ਆ
ਸੋ ਜੇ ਪਿਛਲੇ ਉਹਨਾਂ ਨੇ 10 ਮਿਲੀਅਨ ਦਾ ਨਿਪਟਾਰਾ ਕੀਤਾ ਤੇ ਉਨੇ ਹੀ ਅੱਗੇ ਲਾਈਨ ਦੇ ਵਿੱਚ ਆ ਕੇ ਜਿਹੜੇ ਉਹ ਲੱਗ ਗਏ ਹੈਗੇ ਆ। ਸੋ ਇਹ ਕਾਫੀ ਵੱਡੀ ਗੱਲ ਆ। 10 ਮਿਲੀਅਨ ਕੇਸਿਸ ਹੁੰਦੇ ਤਾਂ ਬਹੁਤ ਆ, ਪਰ ਅਸਾਈਲਮ ਵਾਲੇ ਪਾਸੇ ਕੀ ਆ, ਉਹਦੇ ਵਿੱਚ ਵੀ ਇਹਨਾਂ ਨੇ ਕੋਈ ਬੈਕਲੌਗ ਨੂੰ ਘਟਾਇਆ ਆ, ਕੁਛ ਤੇਜ਼ੀ ਆਈ ਆ। ਜਿੰਨੀਆਂ ਕਾਲਸ ਆਉਂਦੀਆਂ ਆਪਣੇ ਤਾਂ ਉਹ ਤਾਂ ਇਹੀ ਕਹਿੰਦੇ ਵੀ ਸਾਡੀ ਤਰੀਕ ਅੱਗੇ ਪਈ ਜਾਂਦੀ ਆ। ਜੀ ਹੁਣ ਅਸਾਲਮ ਦੀ ਜਿਹੜੀ ਗੱਲ ਆ ਉਹ ਦੋ ਤਰੀਕੇ ਨਾਲ ਕੀਤੀ ਜਾ ਸਕਦੀ ਹੈ। ਇੱਕ ਸਿਰਫ ਆਪਣੀ ਕਮਿਊਨਿਟੀ ਤੇ ਇੱਕ ਪੋਲੀਟੀਕਲ ਪ੍ਰੋਬਲਮ ਆ, ਕਿਸਾਨੀ ਮੁੱਦੇ ਆ। ਇੱਕ ਜਿਹੜੀ ਆਪਾਂ ਗੱਲ ਉਹ ਵੀ ਕਰ ਸਕਦੇ ਆ ਕਿ ਜਿੱਥੇ ਗੋਲੀਬਾਰੀ ਚੱਲਦੀ ਆ, ਲੋਕੀ ਮਰ ਰਹੇ ਆ, ਨਿਆਣੇ ਮਰ ਰਹੇ ਆ, ਹਾਂਜੀ। ਹਮਲੇ ਹੋ ਰਹੇ ਆ, ਜਿੱਥੇ ਘਰਾਂ ਦੇ ਉੱਤੇ ਬੰਬ ਡਿੱਗ ਰਹੇ ਆ। ਸੋ ਅਸਾਲਮ ਵਾਲੀ ਜਿਹੜੀ ਗੱਲ ਆ ਦੋ ਤਰੀਕੇ ਨਾਲ ਕੀਤੀ ਜਾ ਸਕਦੀ ਆ। ਤੇ ਮਸਲਾ ਸਿਰਫ ਇਹੀ ਆ ਹੁਣ ਕਿ ਸੁਣਦਾ ਕੌਣ ਆ, ਉਹਨੂੰ ਲੋਕਾਂ ਨੂੰ ਕਿੰਨਾ ਕੁ ਇੰਟਰਸਟ ਆ ਅਸਾਲਮ ਦੇ ਵਿੱਚ, ਕਿ ਸੁਣਨ ਵਾਲਿਆਂ ਨੂੰ, ਸਰਕਾਰ ਨੂੰ। ਇਹਨਾਂ ਨੇ ਜਿਹੜਾ ਕੀ ਕੀਤਾ ਸੀਗਾ, ਹੁਣ ਪਹਿਲਾਂ ਅਫਗਾਨਿਸਤਾਨ ਦੇ ਵਿੱਚ ਜਿਹੜਾ ਆਪਣਾ ਖੜੇ ਪੈਰ ਇਹ ਛੱਡ ਕੇ ਸਾਰਾ ਦੌੜ ਗਏ ਤੇ ਤਾਲਿਬਾਨ ਦਾ ਦੁਬਾਰਾ ਜਿਹੜਾ ਟੇਕ ਓਵਰ ਹੋ ਗਿਆ ਨਾ, ਇਨਫਰਾਸਟ੍ਰਕਚਰ ਸਾਰਾ ਜਦੋਂ ਇਹਨਾਂ ਦਾ ਮਸਲਾ ਜਿਹੜਾ ਖਤਮ ਹੋਇਆ, ਇਹ ਵਾਪਸ ਆ ਗਏ। ਸੋ ਜਿਹੜੀ ਯੂਐਸ ਦੀ ਫੋਰਨ ਪਾਲਿਸੀ ਕੀ ਰਹੀ ਸੀਗੀ ਕਿ ਇਹਨਾਂ ਨੇ ਕਾਫੀ ਜਿਹੜੇ ਕੰਟਰੀ ਸੀਗੇ ਡੀਸਟੇਬਲਾਈਜ਼ ਕੀਤੇ ਆ, ਹਨਾ। ਗਦਾਫੀ ਚੱਕਤਾ, ਸਦਾਮ ਚੱਕਤਾ, ਇੱਧਰ ਕਿਊਬਾ 'ਚ ਵੀ ਬੜੀ ਇਹਨਾਂ ਨੇ ਕੋਸ਼ਿਸ਼ ਕੀਤੀ, ਸਾਊਥ ਅਮਰੀਕਾ 'ਚ ਵੀ ਬੜਾ ਗਦਰ ਇਹਨਾਂ ਨੇ ਜਿਹੜਾ ਪਾਇਆ, ਅਫਗਾਨਿਸਤਾਨ ਦੇ ਵਿੱਚ ਵੀ ਜਿਹੜਾ ਪੁਰਾਣੇ ਟਾਈਮਾਂ 'ਚ ਤੁਸੀਂ ਦੇਖੋ ਇਰਾਨ ਨਾਲ ਵੀ ਬੜਾ ਪੰਗਾ ਜਿਹੜਾ ਲੈਣ ਦੀ ਕੋਸ਼ਿਸ਼ ਜਿਹੜੀ ਕੀਤੀ ਆ, ਪੈਲਸਟਾਈਨ ਵਾਲਿਆਂ ਨੂੰ ਵੀ ਜਿਹੜਾ ਡੱਕ ਕੇ ਰੱਖਿਆ ਵਾ। ਤੇ ਉਹ ਤੁਸੀਂ ਜਿਹੜੀ ਆਪਣਾ ਹੁਣ ਪੋਲਿਟਿਕਸ ਵਾਲਾ ਤਾਂ ਨਹੀਂ ਸ਼ੋ ਹੈਗਾ, ਪਰ ਪੋਲੀਟੀਕਲ ਅਸਾਈਲਮ ਦੀ ਜੇ ਗੱਲ ਕਰੀਏ ਤਾਂ ਪੋਲੀਟੀਕਲ ਅਸਾਈਲਮ ਜਿਹੜਾ ਤੁਹਾਡਾ ਹੁੰਦਾ ਵਾ ਦੇਸ਼ ਦਾ, ਉਹ ਹਮੇਸ਼ਾ ਤੁਹਾਡੀ ਪੋਲਿਟਿਕਸ ਨੂੰ ਮਿਰਰ ਕਰਦਾ। ਉਹਨਾਂ ਨੂੰ ਪਤਾ ਸਭ, ਉਹਨਾਂ ਨੂੰ ਕੀ ਆ, ਕੌਣ ਆ, ਕੀ ਕਿੱਥੇ ਆ, ਕਿਹੜਾ ਕਿੱਦਾਂ ਲੀਡਰ ਆ, ਕਿਹਨੂੰ ਕਿੰਨਾ ਚੱਕਣਾ ਵਾ ਤੇ ਕਿਹਨੂੰ ਕਿੰਨਾ ਮੌਕਾ ਦੇਣਾ ਵਾ। ਸੋ ਕੋਈ ਕੋਇਨਸੀਡੈਂਸ ਨਹੀਂ ਹੁੰਦਾ ਕਿ ਹਰੇਕ ਏਰੀਏ ਦੇ ਵਿੱਚੋਂ ਦੀ ਅਸਾਈਲਮ ਉਹਨਾਂ ਨੇ ਦੇਣਾ ਵਾ। ਇਹ ਇੱਕ ਪਤਾ ਹੁੰਦਾ ਵਾ ਅਮਰੀਕਾ ਦੇ ਕੋਲ ਕਿ ਕਦੋਂ ਇਹ ਖੇਡਣਾ ਵਾ, ਕਿਹੜੇ ਸਾਲ ਖੇਡਣਾ ਵਾ, ਕਿੱਦਾਂ ਖੇਡਣਾ ਵਾ। ਸੋ ਇੱਕ ਫੋਰਨ ਪਾਲਿਸੀ ਜਿਹੜੀ ਇਹਨਾਂ ਦੀ ਹੁੰਦੀ ਆ। ਤੇ ਇਹਨਾਂ ਨੇ ਜਿਹੜਾ ਸੀਗਾ ਜਦੋਂ ਅਫਗਾਨਿਸਤਾਨ ਚੋਂ ਚੱਕ ਲਿਆ ਤੇ ਇਹਨਾਂ ਨੇ ਆਪਣੇ ਅਸਾਈਲਮ ਦੀ ਜਿਹੜੀ ਪਾਲਿਸੀ ਸੀਗੀ ਅਸਾਈਲਮ ਆਫਿਸ ਦੀ, ਉਹ ਇਹ ਕਰਤੀ ਕਿ ਅਫਗਾਨੀਆਂ ਨੂੰ ਜਿਹੜੀ ਉਹ ਪ੍ਰਾਇੋਰਟੀ ਜਿਹੜੀ ਦੇਣੀ ਹੈ। ਪਹਿਲਾਂ ਤਾਂ ਏਦਾਂ ਸੀਗਾ 2 3 4 ਸਾਲਾਂ 'ਚ ਨੰਬਰ ਲੱਗ ਜਾਂਦਾ ਸੀਗਾ ਪੰਜਾਬੀਆਂ ਦਾ ਅਸਾਈਲਮ ਆਫਿਸ ਦੇ ਵਿੱਚ। ਹੁਣ ਉਹਨਾਂ ਨੇ ਜਿਹੜੀ ਪ੍ਰਾਇੋਰਟੀ ਸੀਗੀ, ਸਪੈਸ਼ਲੀ ਜਿਹੜਾ ਸੈਨ ਫਰਾਂਸਿਸਕੋ ਆਫਿਸ ਸੀਗਾ, ਕਿ ਅਫਗਾਨੀਆਂ ਦੇ ਜਿਹੜੇ ਕੇਸ ਜਿਹੜੇ ਉਹ ਸੁਣਨੇ ਆ, ਉਹਨਾਂ ਨੂੰ ਜਿਹੜੀ ਪ੍ਰਾਇੋਰਟੀ ਦੇਣੀ ਹੈ। ਸੋ 2 3 4 ਸਾਲ ਹੁਣ ਤੁਸੀਂ ਦੇਖੋ ਕਿ ਅਸਾਈਲਮ ਆਫਿਸ 'ਚ ਟਾਵਾਂ-ਟਾਵਾਂ ਕਿਸੇ ਦਾ ਨੰਬਰ ਲੱਗਿਆ ਹੋਣਾ। ਪਹਿਲਾਂ ਸੀਗਾ ਫਸਟ ਕਮ ਫਸਟ ਸਰਵ ਵਾਲਾ ਰੂਲ ਜਿਹੜਾ ਟਰੰਪ ਨੇ ਕੀਤਾ ਸੀਗਾ, ਕਿ ਜਿਹੜੇ ਆਰਡਰ ਤੇ ਆਇਆ ਉਹਨੂੰ ਹੀ ਅਸਾਈਲਮ ਹੋਣਾ ਚਾਹੀਦਾ। ਤੇ ਹੁਣ ਜਿਹੜਾ ਸੀਗਾ ਇਹਨਾਂ ਨੇ ਅਫਗਾਨੀਆਂ ਨੂੰ ਕਰਤਾ ਤੇ ਬਾਕੀਆਂ ਦਾ ਨੰਬਰ ਨਹੀਂ ਲੱਗਾ ਤੇ ਰਿਟ ਆਫ ਮੈਂਡੇਮਸ ਜਿਹੜੀ ਸੀਗੀ, ਮੁਕੱਦਮਾ ਕਰਕੇ ਤੁਸੀਂ ਤਰੀਕ ਜਿਹੜੀ ਲੈ ਸਕਦੇ ਆ ਅੱਜ ਦੀ ਡੇਟ ਦੇ ਵਿੱਚ। ਨਵਾਂ ਹੁਣ ਜਿਹੜਾ ਪ੍ਰੈਜ਼ੀਡੈਂਟ ਜੇ ਆਊਗਾ ਉਹ ਚੇਂਜ ਕਰੂਗਾ ਤਾਂ ਕੁਝ ਕਹਿ ਨਹੀਂ ਸਕਦੇ। ਤੇ ਇਹਦੇ ਨਾਲ ਹੁਣ ਕੀ ਸੀਗਾ ਕਿ ਹਿਊਮੈਨਿਟੇਰੀਅਨ, ਹੁਣ ਤੁਸੀਂ ਸਾਰਾ ਸੁਣੀ ਜਾਓ ਕਿ ਕਿੱਦਾਂ ਏਦਾਂ ਵਾ ਕਿ ਹੁਣ ਯੂਕਰੇਨੀਅਨਾਂ ਤੇ ਬੰਬ ਡਿੱਗਦੇ ਆ ਉਹ ਹੋਰ ਆ, ਤੇ ਜਿਹੜੇ ਪੈਲਸਟੀਨੀਅਨ ਤੇ ਡਿੱਗਦੇ ਆ ਉਹ ਹੋਰ ਆ ਕਹਿੰਦੇ। ਤੇ ਏਦਾਂ ਹਨਾ, ਦੂਜਿਆਂ ਨੂੰ ਤਾਂ ਜਿਹੜਾ ਆਪਣਾ ਫਲੱਡ ਵੀ ਕਿਤੇ ਆਇਆ ਉਹਨੂੰ ਵੀ ਉਹਨੇ ਕਹਿਣਾ ਕਿ TPS ਲੈ ਲਾ, ਵਰਕ ਪਰਮਿਟ ਲੈ ਲਾ। ਤੇ ਇਹਨਾਂ ਦੇ ਹੁਣ ਏਦਾਂ ਕਿ ਬਾਕੀਆਂ ਦੇ ਇਹਨਾਂ ਨੇ ਪ੍ਰੋਗਰਾਮ ਵੀ ਨਹੀਂ ਕ੍ਰੀਏਟ ਕਰਨੇ, ਜਿੱਥੇ ਵਾਕਈ ਸਭ ਤੋਂ ਜ਼ਿਆਦਾ ਜਿਹੜੀ ਗੋਲਾਬਾਰੀ ਹੋ ਰਹੀ ਹੈ ਇਸ ਵੇਲੇ ਅੱਜ ਦੀ ਡੇਟ ਦੇ ਵਿੱਚ ਹਨਾ, ਉਹਨੂੰ ਕਹਿੰਦੇ ਇਹ ਇੱਕ ਐਂਟੀਸੈਮੈਟਿਕ ਆ। ਜਿਹੜਾ ਵੀ ਬੰਦਾ ਉਹਨਾਂ ਦੀ ਗੱਲ ਚੱਕਦਾ, ਫੰਡਿੰਗ ਪੈਸਾ ਜਿਹੜਾ ਸਿੱਧੇ ਮਿਲੀਅਨਸ ਆਫ ਡਾਲਰ ਜਿਹੜਾ ਜਾ ਰਿਹਾ ਟੈਕਸ ਪੇਅਰ, ਹੁਣ ਆਪਾਂ ਵੀ ਟੈਕਸ ਪੇਅਰ ਹੀ ਆ, ਹੁਣ ਆਪਣਾ ਵੀ ਜਿਹੜਾ ਪੈਸਾ ਵਾ ਉਹ ਵਾਰ 'ਚ ਲੱਗ ਰਿਹਾ, ਨਿਰਦੋਸ਼ ਲੋਕ ਮਰ ਰਹੇ ਹਨਾ। ਸੋ ਏਦਾਂ ਕਿ ਇੰਡੀਵਿਜੂਅਲ ਲੈਵਲ ਤੇ ਜਦੋਂ ਬੰਦੇ ਹੁਣ ਕਿੰਨੇ ਪ੍ਰੋਟੈਸਟ ਹੋ ਰਹੇ ਆ, ਕਈ ਕੁਛ ਹੋ ਰਿਹਾ, ਪਰ ਇਹ ਜਿਹੜੀ ਕਰਪਸ਼ਨ ਨੇ ਦੇਸ਼ ਦੀ ਜਿਹੜੀ ਹੈਗੀ ਆ ਉਹ, ਮਤਲਬ ਕਿ ਕਹਿ ਲਓ ਕਿ ਇੰਡੀਆ ਵਰਗਾ ਕੰਟਰੀ ਵੀ ਇੰਨਾ ਕਰਪਟ ਨਹੀਂ ਜਿੱਥੇ ਵਾਰ ਮਸ਼ੀਨ ਦੀ ਕਰਪਸ਼ਨ ਜਿਹੜੀ ਇੱਥੇ ਹੈਗੀ ਆ। ਸੋ ਉਹ ਕਹਿੰਦੇ ਕਿ ਆਪਣੇ ਵੱਲੋਂ ਬਾਈਡਨ ਹੋਣੀ ਕਿ ਆਪਾਂ ਜਿਹੜੇ ਹਿਊਮੈਨਿਟੇਰੀਅਨ ਚੈਲੰਜ ਸੀਗੇ ਉਹਨੂੰ ਆਪਾਂ ਐਡਰੈਸ ਕੀਤਾ। ਜਿਹੜਾ ਵੀ ਆਪਾਂ ਆਪਰੇਸ਼ਨ ਵਾਇਲੈਂਸ ਹੋ ਰਿਹਾ, ਹੋਰ ਕੋਈ ਵੀ ਅਰਜੈਂਟ ਸਰਕਮਸਟੈਂਸਿਸ ਆ, ਆਪਾਂ ਉਹਨੂੰ ਕਾਫੀ ਹਿਊਮੈਨਿਟੇਰੀਅਨ ਤਰੀਕੇ ਨਾਲ ਜਿਹੜੇ ਐਡਰੈਸ ਕੀਤੇ ਆ। ਇਹ ਜਿਹੜੇ ਪਿਛਲੇ 2 ਸਾਲ ਰਹੇ ਆ ਵਰਲਡ ਵਾਈਡ, ਇਹਦੇ ਵਿੱਚ ਸਭ ਤੋਂ ਵੱਡੀ ਗ੍ਰੇਟੈਸਟ ਡਿਸਪਲੇਸਮੈਂਟ ਸਿੰਸ ਵਰਲਡ ਵਾਰ, ਕਿਉਂਕਿ ਲੜਾਈਆਂ ਬਹੁਤ ਜ਼ਿਆਦਾ ਲੜ ਗਈਆਂ। ਕਈ ਇਹਨਾਂ ਦੇ ਜਿਹੜੇ ਹਮਾਇਤੀ ਦੇਸ਼ ਹੈਗੇ ਉਹਨਾਂ ਨੇ ਛੇੜੀਆਂ, ਕਈ ਅਮਰੀਕਾ ਨੇ ਖੁਦ ਦੀਆਂ ਕ੍ਰੀਏਟ ਕੀਤੀਆਂ ਸਿਨੈਰੀਓ ਹੈਗੇ ਆ ਕਿ ਲੋਕੀ ਬਹੁਤ ਜ਼ਿਆਦਾ ਜਿਹੜੇ ਮਿਲੀਅਨਸ ਆਫ ਲੋਕੀ ਜਿਹੜੇ ਡਿਸਪਲੇਸ ਹੋ ਗਏ। ਸੋ ਉਹਨਾਂ ਦੀਆਂ ਪਹਿਲਾਂ ਹੀ ਜਿਹੜੀਆਂ UN ਦੇ ਥੱਲੇ, UN ਚਾਰਟਰ ਚੁਟਰ ਦੇ ਥੱਲੇ
ਹਿਊਮਨ ਰਾਈਟਸ ਟ੍ਰੀਟੀ ਦੇ ਥੱਲੇ ਇਹਨਾਂ ਦੀਆਂ ਪਹਿਲਾਂ ਹੀ ਜਿਹੜੀਆਂ ਨਾ World War I World War II ਤੋਂ ਡੀਲਾਂ ਡੁੱਲਾਂ ਜਿਹੜੀਆਂ ਸਾਰੀਆਂ ਸਾਲਮ ਦਾ ਲਾਅ ਜਿਹੜਾ ਤਾਂ ਬੇਸ ਸੀਗਾ ਉਦੋਂ ਤੋਂ ਲੇ ਡਾਊਨ ਹੋ ਗਿਆ ਸੀਗਾ ਕਿ ਜਦੋਂ ਵੀ ਹਿਊਮੈਨਿਟੇਰੀਅਨ ਕ੍ਰਾਈਸਿਸ ਹੋਗਾ ਉਹਨੂੰ ਕਿੱਦਾਂ ਦੇਸ਼ਾਂ ਦੁਸ਼ਾਂ ਨੇ ਸ਼ਰਨ ਜਿਹੜੀ ਦੇਣੀ ਆ ਤੇ ਅਮਰੀਕਾ ਉਹਦੇ ਵਿੱਚ ਆਬਵੀਅਸਲੀ ਜਿਹੜਾ ਫੋਰਫਰੰਟ ਤੇ ਜਿਹੜਾ ਆਂਦਾ ਸੀਗਾ ਤੇ ਇਹ ਕਹਿੰਦੇ ਕਿ 1 ਲੱਖ ਤੋਂ ਜ਼ਿਆਦਾ ਜਿਹੜਾ ਕੇਸ ਸੀਗਾ ਉਹ ਪਿਛਲੇ ਫਿਜ਼ੀਕਲ ਈਅਰ 2023 ਦੇ ਵਿੱਚ ਜਿਹੜਾ ਸੀਗਾ USCIS ਨੇ ਰਿਵਿਊ ਕੀਤਾ ਰਿਫਿਊਜੀਆਂ ਦਾ ਜੀ 60,000 ਤੋਂ ਜ਼ਿਆਦਾ ਰਿਫਿਊਜੀਆਂ ਦੀ ਉਹਨਾਂ ਨੇ ਰੀਸੈਟਲਮੈਂਟ ਕੀਤੀ 52,000 ਤੋਂ ਜ਼ਿਆਦਾ ਜਿਹੜੇ ਅਸਾਈਲਮ ਆਫਿਸ ਨੇ ਜਿਹੜੇ ਕੇਸ ਪਾਸ ਕੀਤੇ ਸੋ ਕਾਫੀ ਵੱਡਾ ਨੰਬਰ ਹੈ ਇੱਕ ਦਿਨ ਚ ਜਿਹੜਾ ਆਪਣਾ ਮੈਕਸਿਮਮ ਬੰਦਾ ਆਫਿਸਰ ਜਿਹੜਾ ਹੈ 1 ਜਾਂ 2 ਕੇਸ ਹੱਦ ਤੋਂ ਹੱਦ ਜਿਹੜਾ ਕਰ ਸਕਦਾ ਹੈ ਬਿਲਕੁਲ 50 ਹੁਣ ਜਿਹੜੇ ਸਾਰੇ ਐਡਾ ਵੱਡਾ ਅਸਾਈਲਮ ਆਫਿਸਰ ਆ 50 ਆਫਿਸਰ ਜਿਹੜੇ ਮਸਾ ਹੋਣੇ ਆ ਤੇ ਪ੍ਰਾਇੋਰਟਾਈਜ਼ ਕੀਤਾ ਇਹਨਾਂ ਨੇ ਜਿਹੜੇ ਅਫਗਾਨੀਆਂ ਦੇ ਕੇਸ ਉਹਨੂੰ ਪ੍ਰਾਇੋਰਟਾਈਜ਼ ਕੀਤਾ ਜਿਹੜੇ ਬਾਰਡਰ ਤੇ ਇੰਟਰਵਿਊ ਆਉਂਦੀਆਂ ਕਾਫੀ ਜ਼ਿਆਦਾ ਲੋਕ ਇਹਨਾਂ ਨੇ ਛੱਡੇ ਬਾਰਡਰ ਚ ਆਉਣ ਦਿੱਤੇ ਬਿਨਾਂ ਇੰਟਰਵਿਊ ਤੋਂ ਵੀ ਪਰ ਕਹਿੰਦੇ 1,46,000 ਜਿਹੜੀ ਕ੍ਰੈਡੀਬਲ ਫੀਅਰ ਇੰਟਰਵਿਊ ਹੁੰਦੀ ਹੈ ਜਿਹੜੇ ਬਾਰਡਰ ਤੋਂ ਪਹਿਲੀ ਵਾਰੀ ਆਉਂਦੇ ਆ ਜਿਹਨਾਂ ਨੂੰ ਬਿਆਨ ਕਹਿੰਦੇ ਆਪਾਂ ਉਹ ਜਿਹੜੇ ਦੁਬਾਰਾ ਦੂਜੀ ਵਾਰੀ ਬਾਰਡਰ ਟੱਪਦੇ ਆ ਰੀਸਕਰੀਨ ਉਹਨਾਂ ਦੀ ਜਿਹੜੀ ਹੁੰਦੀ ਆ ਇੰਡੀਵਿਜੂਅਲ ਫੇਅਰ ਇੰਟਰਵਿਊ ਜਿਹੜੀ ਰੀਜ਼ਨੇਬਲ ਫੇਅਰ ਇੰਟਰਵਿਊ ਜਿਹਨੂੰ ਕਹਿੰਦੇ ਆ ਉਹ ਇਹਨਾਂ ਨੇ ਕੀਤੀ 1,46,000 ਲੋਕਾਂ ਦੀ ਤੇ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਲਾਫੁਲ ਪਾਥਵੇ ਜਿਹੜਾ ਬਣਾਇਆ ਸੀਗਾ ਕਿ CBP ਜਿਹੜੀ ਐਪ ਰਾਹੀਂ ਜੇ ਤੁਸੀਂ ਆਨੇ ਆ ਤੇ ਤੁਹਾਡੇ ਤੇ ਜਿਹੜੇ ਕਈ ਰੋਕਾਂ ਟੋਕਾਂ ਜਿਹੜੀਆਂ ਉਹ ਨਹੀਂ ਲੱਗੂਗੀਆਂ ਪ੍ਰੋਗਰਾਮ ਜਿਹੜਾ ਇਹਨਾਂ ਨੇ ਕਿਊਬਨਸ ਦੇ ਲਈ ਹੇਸ਼ੀਅਨਸ ਦੇ ਲਈ ਨਿਕਰਾਗੁਅਨਸ ਦੇ ਲਈ ਤੇ ਵੈਨੇਜ਼ੁਏਲਨ ਲਈ ਇਹ 4 ਕੰਟਰੀਆਂ ਦਾ ਪ੍ਰੋਗਰਾਮ ਬਣਾਇਆ ਸੀਗਾ CHNV ਪ੍ਰੋਗਰਾਮ ਜਿਹੜਾ ਉਹ ਕ੍ਰੀਏਟ ਕੀਤਾ ਇਹਨਾਂ ਨੂੰ ਉਹਨਾਂ ਨੇ ਆਉਣ ਦਾ ਜਿਹੜਾ ਮੌਕਾ ਦਿੱਤਾ CBP ਐਪ ਰਾਹੀਂ 1000 ਬੰਦੇ ਜਿਹੜੇ ਐਵਰੀਡੇ ਇਹਨਾਂ ਨੇ ਕਿਹਾ ਆਣ ਦੇਣੇ ਅਮਰੀਕਾ ਦੇ ਵਿੱਚ ਫਿਰ ਇਹਨਾਂ ਨੇ ਇੱਕ ਨਿਊ ਫੈਮਿਲੀ ਰੀਯੂਨੀਫਿਕੇਸ਼ਨ ਪ੍ਰੋਸੈਸ ਜਿਹੜਾ ਕੀਤਾ ਕਿਊਬਾ ਤੇ ਹੇਟੀ ਲਈ ਕਿਊਬਾ ਦਾ ਇਹਨਾਂ ਨੂੰ ਨਹੀਂ ਪਤਾ ਕੀ ਸੀਗਾ ਕਿ ਜਿੱਦਾਂ ਤਾਈਵਾਨ ਹੈਗਾ ਚਾਈਨਾ ਦੇ ਲਈ ਕਿ ਇੱਕ ਐਡੇ ਵੱਡੇ ਮੁਲਕ ਅੱਗੇ ਇੱਕ ਛੋਟਾ ਜਿਹਾ ਬੱਟਾ ਪਿਆ ਜਿਹੜਾ ਕਿ ਚਾਈਨਾ ਦੇ ਨਾਲ ਅਗਰੀ ਨਹੀਂ ਕਰਦਾ ਜਿਹਨੂੰ ਕਿ US ਆਪਣਾ ਸਪੋਰਟ ਕਰੂਗਾ ਕਿਉਂਕਿ ਇੱਕ ਤਾਸ਼ ਦਾ ਪੱਤਾ ਖੇਡਿਆ ਜਾ ਸਕਦਾ ਕਿਸੇ ਵੀ ਟਾਈਮ ਏਦਾਂ ਹੀ ਜਿਹੜਾ ਕਿਊਬਾ ਵਾ ਉਹ ਅਮਰੀਕਾ ਦੇ ਨਾਲ ਲੱਗਦਾ ਉਹ ਵੀ ਇੱਕ ਛੋਟਾ ਪੱਥਰ ਆ ਅਮਰੀਕਾ ਦੇ ਨਾਲ ਜਿਹੜਾ ਅਮਰੀਕਾ ਜਿੱਤ ਨਹੀਂ ਸਕਿਆ ਕਈ ਸਾਲਾਂ ਤੋਂ ਤੇ ਜਿਹਨੂੰ ਰਸ਼ੀਆ ਕਿਸੇ ਵੀ ਟਾਈਮ ਜਿਹੜਾ ਖੇਡ ਸਕਦਾ ਦੋਨਾਂ ਦੇ ਵਿੱਚ ਜਿੱਦਾਂ ਚਾਈਨਾ ਕਮਿਊਨਿਸਟ ਹੈਗਾ ਤੇ ਉਹ ਤਾਈਵਾਨ ਨੂੰ ਚੱਕਦੇ ਆ ਕਿ ਤੁਸੀਂ ਲੱਗ ਆ ਉਹਨਾਂ ਨੂੰ US ਡੈਮੋਕ੍ਰੈਟਿਕ ਆ ਤਾਂ ਜਿਹੜਾ ਕਿਊਬਾ ਉਹ ਕਮਿਊਨਿਸਟ ਆ ਉਹਨੂੰ ਰਸ਼ੀਆ ਜਿਹੜਾ ਸਪੋਰਟ ਕਰਦਾ ਕਾਫੀ ਇਹਨਾਂ ਦਾ ਹਿਸਟਰੀ ਜਿਹੜੀ ਰਹੀ ਆ ਕਿਊਬਨ ਮਿਸਾਈਲ ਕ੍ਰਾਈਸਿਸ ਕਿ ਉਹਨਾਂ ਨੇ ਬੇਸ ਬੂਸ ਲਾ ਲਿਆ ਸੀਗਾ ਤੇ ਅਮਰੀਕਾ ਨੂੰ ਪਤਾ ਕਿ ਜੇ ਇਹ ਚੱਲ ਪਿਆ ਫਿਰ ਤਾਂ ਜਿਹੜੀ ਮਿਲਟਰੀ ਪਾਵਰ ਜਿਹੜੀ ਆਪਣੀ ਵੀਕ ਹੋ ਜਾਂਦੀ ਆ ਥੋੜਾ ਨੇ ਐਮਬਾਰਗੋ ਲਾਤਾ ਬੈਨ ਲਾਤਾ ਕਿ ਜਿਹੜਾ ਕਿਊਬਾ ਵਾ ਉਹਦੇ ਵਿੱਚ ਕੋਈ ਵੀ ਕੰਟਰੀ ਜਿਹੜੀ ਆ ਉਹਨਾਂ ਡੀਲ ਨਹੀਂ ਕਰੂਗੀ ਜਿਹੜੀ ਇਹਨਾਂ ਦੀ ਫਰੈਂਡਲੀ ਕੰਟਰੀ ਆ ਜੇ ਕਰੂਗੀ ਤਾਂ ਉਹਨੂੰ ਅਮਰੀਕਾ ਦੇ ਬੈਨੀਫਿਟ ਨਹੀਂ ਮਿਲੂਗੇ ਟੈਕਸੇਸ਼ਨ ਦੇ ਵਿੱਚ ਫਰਕ ਪੈਂਦਾ ਸੀਗਾ ਸੋ ਜਿਹੜਾ ਐਮਬਾਰਗੋ ਆ 40-50 ਸਾਲ ਚੱਲਿਆ ਕਿ ਜਿਹੜੇ ਕਿਊਬਾ ਦੇ ਪ੍ਰੋਡਕਟ ਆ ਨਹੀਂ ਸਕਦੇ ਉਰੇ ਇੱਥੋਂ ਦੀ ਜਾ ਨਹੀਂ ਸਕਦੇ ਉਹਦੇ ਕਰਕੇ ਜਿਹੜਾ ਕਿਊਬਾ ਦਾ ਮਾਹੌਲ ਸੀਗਾ ਤੁਸੀਂ ਦੇਖੋ ਉੱਥੇ ਗੱਡੀਆਂ ਵੀ ਪੁਰਾਣੀਆਂ ਰਿਪੇਅਰ ਕਰਕੇ ਜਿਹੜਾ ਚਲਾਈ ਜਾਂਦੇ ਆ ਲੋਕੀ ਕਹਿੰਦੇ ਗੱਡੀਆਂ ਉਹ ਕਲਾਸਿਕ ਤਾਂ ਹੋਣੀਆਂ ਹੀ ਆ ਜੇ ਨਵੀਂ ਕੋਈ ਜਾ ਨਹੀਂ ਸਕਦੀ ਤਾਂ ਹਨਾ ਤੇ ਕਿਊਬਾ ਦਾ ਜਿਹੜਾ ਸੀਗਾ ਫੈਮਿਲੀ ਰੀਯੂਨੀਫਿਕੇਸ਼ਨ ਪ੍ਰੋਸੈਸ ਕਿ ਹੁਣ ਫਲਾਈਟ ਕੋਈ ਚੱਲਦੀ ਨਹੀਂ ਸਿਟੀਜ਼ਨ ਇੱਥੇ ਦਾ ਜਾ ਨਹੀਂ ਸਕਦਾ ਉੱਥੋਂ ਸੋ ਲੋਕੀ ਕਈ ਇਦਾਂ ਦੇ ਸੀਗੇ ਜਿਹੜੇ 40-40 ਸਾਲ ਮਿਲੇ ਨਹੀਂ ਸੀਗੇ ਇੱਕ ਦੂਜੇ ਨੂੰ ਤੇ ਇਹ ਓਬਾਮਾ ਨੇ ਆਪਣੇ ਜਿਹੜੇ ਕਾਰਜਕਾਲ ਦੇ ਵਿੱਚ ਸ਼ੁਰੂ ਜਿਹੜਾ ਕੀਤਾ ਸੀਗਾ ਤੇ ਇੱਕ ਪਾਲਿਸੀ ਹੁੰਦੀ ਸੀਗੀ ਵੈਟ ਫੁੱਟ ਡਰਾਈ ਫੁੱਟ ਪਾਲਿਸੀ ਕੀ ਕਿਊਬਾ ਦਾ ਜਿਹੜਾ ਵੀ ਬੰਦਾ ਉਹਨੇ ਆ ਕੇ ਧਰਤੀ ਤੇ ਪੈਰ ਹੀ ਰੱਖਤਾ ਕਿਉਂਕਿ ਟਾਪੂ ਆ ਵੈਟ ਫੁੱਟ ਮਤਲਬ ਗਿੱਲਾ ਪੈਰ ਡਰਾਈ ਫੁੱਟ ਸੁੱਕਾ ਪੈਰ ਜਿਹੜੇ ਮਰਜ਼ੀ ਤਰੀਕੇ ਨਾਲ ਅਮਰੀਕਾ ਦੀ ਧਰਤੀ ਤੇ ਆ ਗਿਆ ਆਟੋਮੈਟਿਕ ਉਹ ਜਿਹੜਾ ਗ੍ਰੀਨ ਕਾਰਡ ਅਪਲਾਈ ਕਰ ਸਕਦਾ ਸੀਗਾ ਤੇ ਟਰੰਪ ਨੇ ਆਉਂਦੇ ਹੀ ਜਿਹੜਾ ਪਹਿਲੇ ਇੱਕ ਹਫ਼ਤੇ 'ਚ ਮੇਰੇ ਖਿਆਲ ਇਹ ਪਾਲਿਸੀ ਚੱਕ ਕੇ ਖਤਮ ਕਰਤੀ ਸੀ ਸੋ ਇਦਾਂ ਦਾ ਇਹਨਾਂ ਦਾ ਜਿਹੜਾ ਇਹਨਾਂ ਨੇ ਹੁਣ ਦੁਬਾਰਾ ਜਿਹੜਾ ਸੀਗਾ ਪ੍ਰੈਜ਼ੀਡੈਂਟ ਬਾਈਡਨ ਨੇ ਕਿਊਬਾ ਤੇ ਹੇਸ਼ੀਅਨਸ ਦੇ ਲਈ ਇਹਨੇ ਦੁਬਾਰਾ ਜਿਹੜਾ ਫੈਮਿਲੀ ਰੀਯੂਨੀਫਿਕੇਸ਼ਨ ਪ੍ਰੋਸੈਸ ਜਿਹੜਾ ਐਕਸਪੈਂਡ ਕੀਤਾ ਇਹਦੇ ਨਾਲ ਇਹਨਾਂ ਨੇ ਯੂਕਰੇਨ ਦੇ ਲਈ U4U ਯੂਕਰੇਨੀਅਨ ਯੂਨਾਈਟਿੰਗ ਫॉर ਯੂਕਰੇਨ ਹਨਾ ਇਹਦੇ ਲਈ ਇਹਨਾਂ ਨੇ U4U ਜਿਹੜਾ ਪ੍ਰੋਸੈਸ ਉਹ ਸਾਈਨ ਕੀਤਾ 1.5 ਲੱਖ ਤੋਂ ਜ਼ਿਆਦਾ ਜਿਹੜੇ ਯੂਕਰੇਨੀਅਨ ਸੀਗੇ ਤੇ ਫੈਮਿਲੀ ਮੈਂਬਰ ਸੀਗੇ ਉਹਨਾਂ ਨੂੰ US ਦੇ ਵਿੱਚ ਆਉਣ ਦਿੱਤਾ ਤੇ 2,38,000 ਜਿਹੜੇ ਸੀਗੇ ਉਹ ਜਿਹੜਾ CHNV ਪ੍ਰੋਸੈਸ ਜਿਹੜਾ ਤੁਹਾਨੂੰ ਦੱਸਿਆ ਸੀਗਾ ਕਿਊਬਾ ਐਲਸਾਲਵਾਡੋਰ ਗੁਆਟੇਮਾਲਾ ਹੰਡੂਰਸ ਕਿਊਬਨ ਹੇਸ਼ੀਆ ਤੇ ਨਿਕਰਾਗੁਆ ਤੇ ਵੈਨੇਜ਼ੁਏਲਾ ਜਿਹੜਾ ਉਹ ਵਾਲਾ ਪ੍ਰੋਸੈਸ ਸੀਗਾ ਉਹਦੇ ਥੱਲੇ 2,38,000 ਜਿਹੜੇ ਲੋਕੀ ਉਹ ਆਏ ਇਹਦੇ ਨਾਲ ਉਹਨਾਂ ਨੇ ਇੱਕ ਸੇਫ ਮੋਬਿਲਿਟੀ ਇਨੀਸ਼ੀਏਟਿਵ ਪ੍ਰੋਗਰਾਮ ਸ਼ੁਰੂ ਕੀਤਾ ਸੀਗਾ ਜਿਹੜਾ ਕਿ ਉਹ ਕਹਿੰਦੇ ਆ ਕਿ ਕਿਉਂਕਿ ਲੁੱਟ ਖੋਹ ਬਹੁਤ ਜ਼ਿਆਦਾ ਸਮਗਲਰ ਬੜੇ ਜ਼ਿਆਦਾ ਹੈਗੇ ਆ ਤੇ ਇਹ ਜਿਹੜਾ ਪ੍ਰੋਸੈਸ ਹੈਗਾ ਇਹ ਲਾਫੁਲ ਪਾਥਵੇ ਜਿਹੜਾ ਕ੍ਰੀਏਟ ਕਰਦਾ ਹੋਰ ਇਹਨਾਂ ਨੇ ਸਾਊਥ ਅਮਰੀਕਨ ਕੰਟਰੀਜ਼ ਦੇ ਨਾਲ ਜਾ ਕੇ ਸਾਂਝ ਪਾਈ ਟ੍ਰੀਟੀ ਪਾਈ ਕਿ ਕਿੱਦਾਂ ਉਹਨਾਂ ਨੂੰ ਜਿਹੜੀ
ਰਾਹ ਦੇ ਵਿੱਚ ਜੇ ਕੋਈ ਹੈਲਪ ਕਰਨੀ ਹੈ ਜਾਂ ਨਹੀਂ ਕਰਨੀ ਹੈ, ਇਨਫਰਾਸਟ੍ਰਕਚਰ ਜਿਹੜਾ ਕਾਫ਼ੀ ਬਿਲੀਅਨਸ ਆਫ ਡਾਲਰ ਜਿਹੜਾ ਉਹਨਾਂ ਨੇ ਇਨਵੈਸਟ ਕੀਤਾ। ਪਤਾ ਨਹੀਂ ਹੁਣ ਕਿੰਨਾ ਖਾਧਾ ਗਿਆ, ਕਿੰਨਾ ਲੱਗਿਆ ਵਾ। ਇਹ ਕਹਿੰਦੇ ਉੱਥੇ ਇਨਫਰਾਸਟ੍ਰਕਚਰ ਮਜ਼ਬੂਤ ਕਰਨਾ, ਜੌਬਸ ਕ੍ਰੀਏਟ ਕਰਨੀਆਂ ਤਾਂ ਕਿ ਲੋਕ ਇੱਥੇ ਘੱਟ ਆਉਣ। ਤੇ ਹੂੰ। ਇਹਦੇ ਨਾਲ-ਨਾਲ ਇਹਨਾਂ ਨੇ ਸੈਂਟਰਲ ਅਮਰੀਕਨ ਮਾਈਨਰਸ ਪ੍ਰੋਗਰਾਮ, ਕਿਉਂਕਿ ਮਾਈਨਰਸ ਬੜੇ ਆ ਰਹੇ ਸੀਗੇ, ਹਿਊਮਨ ਟ੍ਰੈਫਿਕਿੰਗ ਬੜੀ ਹੋ ਰਹੀ ਸੀਗੀ, ਜਿਹੜੀ ਸੈਕਸ਼ੂਅਲ ਐਕਸਪਲੋਇਟੇਸ਼ਨ ਜਵਾਕਾਂ ਦੀ ਉਹ ਜ਼ਿਆਦਾ ਜਿਹੜੀ ਹੋ ਰਹੀ ਸੀਗੀ, ਉਹਦੇ ਕਰਕੇ ਇਹਨਾਂ ਨੇ ਸੈਂਟਰਲ ਅਮਰੀਕਨ ਮਾਈਨਰਸ ਪ੍ਰੋਗਰਾਮ ਜਿਹੜਾ ਬਣਾਇਆ। ਤੇ ਇਹਦੇ ਵਿੱਚ ਜਿਹੜੇ ਜਵਾਕਾਂ ਨੂੰ ਜਿਹਨਾਂ ਨੂੰ ਪ੍ਰੋਬਲਮ ਆ ਡਿਸਪਲੇਸਡ, ਉਹਨਾਂ ਨੂੰ ਡਾਇਰੈਕਟ ਜਿਹੜਾ ਕਿ ਉਹ ਐਜ਼ ਅ ਰਿਫਿਊਜੀ ਐਡਮਿਸ਼ਨ ਆਪਣੀ ਲੈ ਸਕਣ, ਉਹ ਆਪਸ਼ਨ ਇਹਨਾਂ ਨੇ ਦਿੱਤੀ। ਇਹਦੇ ਨਾਲ-ਨਾਲ ਇਹਨਾਂ ਨੇ ਇੱਕ ਨਵੀਂ ਸੰਸਥਾ ਆਪਣੀ ਕ੍ਰੀਏਟ ਕੀਤੀ, ਬਾਈਡਨ ਹੁਣਾਂ ਨੇ, ਹਾਰਟ ਸਰਵਿਸ ਸੈਂਟਰ, HART। ਠੀਕ ਹੈ। ਹਾਰਟ ਦਾ ਮਤਲਬ ਹੈਗਾ, ਉਹ ਕਹਿੰਦੇ ਹਿਊਮੈਨਿਟੇਰੀਅਨ ਐਡਜਸਟਮੈਂਟ, ਰਿਮੂਵਿੰਗ ਕੰਡੀਸ਼ਨਸ ਤੇ ਟਰੈਵਲ ਡਾਕੂਮੈਂਟਸ। ਹਾਰਟ ਸਰਵਿਸ ਸੈਂਟਰ ਇਹਨਾਂ ਨੇ ਜਿਹੜਾ ਉਹ ਅਨਾਉਂਸ ਕੀਤਾ ਕਿ ਆਪਾਂ ਕ੍ਰੀਏਟ ਕਰਨ ਜਾ ਰਹੇ ਹਾਂ। ਇਹਦੇ ਵਿੱਚ ਉਹਨਾਂ ਨੇ ਕਾਫੀ ਜ਼ਿਆਦਾ ਹਾਇਰਿੰਗ ਜਿਹੜੀ ਆਲਰੇਡੀ ਉਹ ਕਰ ਚੁੱਕੇ ਆ, 90% ਇਹਨਾਂ ਦੀ ਕੰਪਲੀਟ ਹੈ। ਤੇ ਇਹਦੇ ਵਿੱਚ ਉਹਨਾਂ ਨੇ ਜਿਹੜੇ ਵੀ ਹਿਊਮੈਨਿਟੇਰੀਅਨ ਪੇਰੋਲ ਮਿਲਨੇ ਆ, ਟਰੈਵਲ ਡਾਕੂਮੈਂਟ ਮਿਲਨੇ ਆ, ਕਿਸੇ ਤੇ ਰਿਮੂਵਲ ਆਫ ਕੰਡੀਸ਼ਨਸ ਵਗੈਰਾ, ਪੇਰੋਲ ਵਗੈਰਾ, ਜਿਹੜੇ ਇਦਾਂ ਦੀਆਂ ਚੀਜ਼ਾਂ ਹੈਗੀਆਂ, ਇਹਨਾਂ ਨੇ ਹਾਰਟ ਸੈਂਟਰ ਨੂੰ ਜਿਹੜਾ ਆਪਣਾ ਡਾਇਰੈਕਟ ਕਰ ਦੇਣੀਆਂ। ਸੋ ਇਹ ਕਾਫੀ ਜਿਹੜੇ 1 ਸਾਲ ਦੇ ਵਿੱਚ ਵਾਕਈ ਇਹਨਾਂ ਨੇ ਕੰਮ ਤਾਂ ਇਹਨਾਂ ਨੇ ਕਾਫੀ ਕੀਤਾ। ਜੇ ਦੇਖਿਆ ਜਾਵੇ ਤਾਂ ਇੰਨਾ ਸੌਖਾ ਨਹੀਂ ਹੁੰਦਾ ਬਹਿ ਕੇ ਹੂੰ। ਟੀਵੀ ਦੇਖਦੇ ਹੋਏ ਕਮੈਂਟ ਕਰਨਾ, ਹਨਾ। ਜੀ, ਜੀ, ਜੀ। ਸੋ ਇਹ ਵੀ ਆ ਕਿ ਇਮੀਗ੍ਰੇਸ਼ਨ ਦਾ ਗੇਟ ਉਹਨਾਂ ਨੇ ਜ਼ਰੂਰ ਖੋਲ੍ਹੇ ਆ। ਪ੍ਰੋਗਰਾਮ ਵੀ ਬਹੁਤ ਐਕਸਪੈਂਡ ਕੀਤੇ ਆ, ਪਰ ਹੁਣ ਢਾਂਚਾ ਇਹਨਾਂ ਨੂੰ ਕੁਛ ਨਾ ਕੁਛ ਇਹਨਾਂ ਨੂੰ ਕਰਨਾ ਪੈਣਾ। ਜਾਂ ਤਾਂ ਇਹਨਾਂ ਨੂੰ ਬਾਰਡਰ ਸੀਲ ਕਰਨਾ ਪੈਣਾ, ਜਿੱਦਾਂ ਇਹ ਕਹਿੰਦੇ ਆ, ਤੇ ਜਾਂ ਇਹਨਾਂ ਨੂੰ ਲੀਗਲ ਪਾਥਵੇ ਜਿਹੜੇ ਹੋਰ ਜਿਹੜੇ ਜਿੱਦਾਂ ਕਹਿੰਦੇ ਕਿ ਸਿਰਫ 1000 ਬੰਦੇ ਹੀ ਆ, ਉਹ ਜ਼ਿਆਦਾ ਇਹਨਾਂ ਨੂੰ ਕਰਨਾ ਪੈਣਾ। ਜੀ, ਜੀ, ਬਿਲਕੁਲ। ਸੋ ਆਪਾਂ ਇੱਥੇ ਇੱਕ ਬ੍ਰੇਕ ਲੈਂਦੇ ਹਾਂ, ਫਿਰ ਬ੍ਰੇਕ ਤੋਂ ਬਾਅਦ ਦੇ ਵਿੱਚ ਅਟਾਰਨੀ ਜਨਰਲ ਕਹਿਣਾ ਜੀ ਆਪਾਂ ਕਾਲਸ ਵਗੈਰਾ ਜਿਹੜੀਆਂ ਉਹ ਲਵਾਂਗੇ। ਤੇ ਕਾਲਸ ਸੋ ਤੇ ਉਹ ਕਰ ਸਕਦੇ ਹੋ ਤੁਸੀਂ। ਨੰਬਰ ਸਟੂਡੀਓ ਦਾ ਹੈ 4082725200, 408-272-5200 ਦੇ ਉੱਤੇ ਤੁਸੀਂ ਜਿਹੜੀਆਂ ਕਾਲਸ ਕਰ ਸਕਦੇ ਆ। ਮਿਲਦੇ ਆ ਇੱਕ ਬ੍ਰੇਕ ਤੋਂ ਬਾਅਦ 'ਚ।
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ, ਦੇਖ ਰਹੇ ਸਾਰੇ ਦਰਸ਼ਕਾਂ ਨੂੰ ਜੀ ਆਇਆਂ ਨੂੰ ਇੱਕ ਵਾਰੀ ਫੇਰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਟਰਨੀ ਟਰਕੇਣਾ ਜੀ ਸਵਾਗਤ ਹੈ। ਸਤਿ ਸ਼੍ਰੀ ਅਕਾਲ, ਜੀ ਆਇਆਂ ਨੂੰ ਜੀ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਸੋ ਆਪਾਂ ਹੁਣ ਕਾਲਸ ਲਵਾਂਗੇ। ਕਾਲ ਕਰਨ ਦੇ ਲਈ ਸਰੋਤਿਓ ਨੰਬਰ ਹੈ 408 272 5200 408 272 5200। ਇਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਆਪਣਾ ਜਿਹੜਾ ਕੁਐਸਚਨ ਆ ਅਟਰਨੀ ਟਰਕੇਣਾ ਜੀ ਨੂੰ ਪੁੱਛ ਸਕਦੇ ਆ। ਤੇ ਵਾਰੀ ਸਿਰ ਕਾਲਸ ਵੱਲ ਨੂੰ ਹੁਣ ਆਪਾਂ ਵੱਧਦੇ ਆ। ਅੱਜ ਦੇ ਪਹਿਲੇ ਕਾਲਰ ਆਪਣੇ ਨਾਲ ਜੁੜੇ ਨੇ ਜੀ, ਸੁਖਵੀਰ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਇਹ ਮੇਰਾ ਜੀ ਇੱਕ ਕੁਐਸਚਨ ਇਹ ਹੈ ਜੀ, ਮੇਰਾ ਅਸਾਈਲਮ ਸੀਗਾ ਜੀ, ਉਹ ਮੰਨ ਲਓ ਮਾਰਚ 2023 ਚ ਮੇਰੀ ਫਾਈਨਲ ਸੀ ਤੇ ਉਹ ਮੇਰਾ ਡਿਸਮਿਸਲ ਕਰਤਾ ਜੀ ਕੇਸ ਜੱਜ ਨੇ। ਠੀਕ ਹੈ। ਹਾਂਜੀ, ਤੇ ਉਹ ਤੋਂ ਬਾਅਦ ਮੈਂ ਜੀ ਆਪਣਾ I-130, ਮੇਰੀ ਵਾਈਫ ਸਿਟੀਜ਼ਨ ਹੈ ਜੀ, ਮੈਂ I-130 ਲਾਇਆ ਹੋਇਆ ਜੀ ਆਪਣਾ। ਜੀ ਤੁਸੀਂ ਵੀਜ਼ੇ ਤੇ ਆਏ ਸੀ ਕਿੱਦਾਂ? ਨਹੀਂ ਜੀ, ਮੈਂ ਗੁਜਰਾਤ ਲੀਗਲ ਆਇਆ ਸੀਗਾ ਜੀ। ਠੀਕ ਹੈ, ਤੇ ਅਸਾਈਲਮ ਆਫਿਸ ਚ ਲਾਇਆ ਤੁਸੀਂ ਕੇਸ ਕਿ ਨਹੀਂ ਲਿਆ? ਨਹੀਂ ਜੀ, ਮੈਂ ਲਾਇਆ ਨਹੀਂ। ਉਹੀ ਮੈਂ ਤੁਹਾਡੇ ਨਾਲ ਕੰਸਲਟ ਕਰਨਾ ਜੀ। ਮੇਰਾ ਜਨਵਰੀ 25 ਚ ਵਰਕ ਪਰਮਿਟ ਐਕਸਪਾਇਰ ਹੁੰਦਾ ਜੀ, ਉਹਦੇ ਲਈ ਮੈਨੂੰ ਥੱਲੇ ਕੇਸ ਲਾਉਣਾ ਪਊ ਜਾਂ ਮੇਰਾ ਏਦਾਂ ਹੀ ਰੀਨਿਊ ਹੋਊਗਾ ਜੀ? ਜਿਹੜੇ ਵੀ ਮੇਰੇ ਵੀਰ ਆ ਨਾ, ਇਦਾਂ ਦੇਖੋ ਤੁਹਾਡੇ ਥਰੂ ਮੈਂ ਸਾਰਿਆਂ ਨੂੰ ਮੈਸੇਜ ਦਿੰਦਾ, ਇਮੀਗ੍ਰੇਸ਼ਨ ਦੇ ਵਿੱਚ ਨਾ ਜਿਹੜਾ ਹੈਗਾ ਸੇਫਟੀ ਜਿਹੜੀ ਹੁੰਦੀ ਆ, ਇੱਕ ਤੋਂ ਭਲੀਆਂ ਦੋ ਆਪਸ਼ਨਸ ਜਿਹੜੀਆਂ, ਉਹਦੇ ਵਿੱਚ ਨਹੀਂ ਪੈਸਾ ਬੰਦੇ ਨੇ ਖਰਚਣ ਨੂੰ ਰੁਕਣਾ। ਜਿਹੜਾ ਅਸਾਈਲਮ ਆਫਿਸ ਆ ਨਾ, ਉਹ ਕੀ ਆ ਕਿ ਹੁਣ ਜਿਹੜਾ ਵਿਆਹ ਸ਼ਾਦੀ ਆ ਉਹਦਾ ਪਤਾ ਨਹੀਂ ਹੁੰਦਾ, 5-7 ਸਾਲ ਚੱਲੇ ਨਾ ਚੱਲੇ, ਕਈ ਪੰਗੇ ਜਿਹੜੇ ਪੈ ਸਕਦੇ ਆ। ਜਿਹਨਾਂ ਨੂੰ ਵੀ ਕੇਸ ਜਿਹੜਾ ਡਿਸਮਿਸ ਹੁੰਦਾ ਨਾ, ਉਹਨਾਂ ਨੇ ਆਪਣਾ ਅਸਾਈਲਮ ਆਫਿਸ 'ਚ ਜ਼ਰੂਰ ਅਸਾਈਲਮ ਜਿਹੜਾ ਲਾਣਾ ਐਜ਼ ਸੂਨ ਐਜ਼ ਪੋਸੀਬਲ। ਇੱਕ ਤਾਂ ਵਰਕ ਪਰਮਿਟ ਜਿਹੜਾ ਚੱਲਦਾ ਰਹੂਗਾ, ਦੂਜਾ ਇਹ ਹੈ ਕਿ ਤੁਹਾਡਾ ਇੱਕ ਇੰਡੀਪੈਂਡੈਂਟ ਬੇਸਿਸ ਰਹਿੰਦਾ ਵਾ, ਜਿਹੜਾ ਕਿ ਕੱਲ ਨੂੰ ਕੋਈ ਵਿਆਹ ਵਾਲੇ ਕੇਸ 'ਚ ਖਰਾਬੀ ਆਉਂਦੀ ਆ, ਕੋਈ ਹਾਲਾਤ ਬਦਲੇ, ਤੁਸੀਂ ਨਹੀਂ ਵਾਪਸ ਜਾਣਾ ਚਾਹੁੰਦੇ ਹਨਾ, ਕੰਟਰੀ ਆਊਟ ਨਹੀਂ ਕਰਨਾ ਚਾਹੁੰਦੇ, ਤਾਂ ਅਸਾਈਲਮ ਵਾਲਾ ਜਿਹੜਾ ਤੁਹਾਡਾ ਉਹ ਆ ਕੇਸ, ਉਹ ਤੁਹਾਨੂੰ ਬਚਾ ਕੇ ਰੋਕ ਕੇ ਰੱਖੂਗਾ। ਨਾਲੇ ਹੁਣ 5-5 ਸਾਲ ਦੇ ਵਰਕ ਪਰਮਿਟ ਮਿਲਦੇ ਆ, ਸੋ ਅਸਾਈਲਮ ਵਾਲੇ ਦਾ ਤੁਹਾਨੂੰ 5 ਸਾਲ ਤੁਹਾਡੇ ਜਿਹੜੇ ਸੌਖੇ ਜਿਹੜੇ ਲੰਘ ਜਾਣੇ ਆ। ਪਤਾ ਨਹੀਂ ਹੁੰਦਾ ਕਿ ਨਵਾਂ ਪ੍ਰੈਜ਼ੀਡੈਂਟ ਜੇ ਆ ਗਿਆ, ਉਹਨੇ ਪਾਲਿਸੀ ਚੇਂਜ ਕਰਤੀ ਕਿ ਪੀਡੀ ਵਾਲਿਆਂ ਨੂੰ ਜਿਹੜਾ ਵਰਕ ਪਰਮਿਟ ਨਹੀਂ ਦੇਣੇ, ਤੇ ਫਿਰ ਬੰਦਾ ਵਿੱਚ ਵਿਚਾਲੇ ਜਿਹੜਾ ਟਿਕਿਆ ਰਹਿਣਾ। ਸੋ ਅਸਾਈਲਮ ਜ਼ਰੂਰ ਕਰਨਾ। ਇਹ ਜੀ ਮੇਰਾ ਨਾਲ ਹੀ ਕੁਐਸਚਨ ਇਹ ਹੈ ਜੀ, ਜਦੋਂ ਮੇਰਾ ਮਤਲਬ I-130 ਲੱਗਾ ਹੋਇਆ ਸੀ ਤੇ ਮੇਰੇ ਜਿਹੜਾ ਵਕੀਲ ਆ ਉਹਨੇ I-485 ਤੋਂ ਫਾਈਲ ਨਹੀਂ 485 ਫਾਈਲ ਹੋ ਨਹੀਂ ਸਕਦਾ। ਇਹ ਵਕੀਲ ਬਕੂਲ ਜਿਹੜੇ ਹੈਗੇ ਨਾ, ਕਈ ਉਦਾਂ ਫਾਲਤੂ ਚੇਪਾ ਲਾ ਦਿੰਦੇ ਆ ਲੋਕਾਂ ਨੂੰ। 485 ਨਹੀਂ ਫਾਈਲ ਹੋ ਸਕਦਾ 2 ਨੰਬਰ ਵਾਲੇ ਬੰਦੇ ਦਾ। ਚਾਹੇ ਤੁਹਾਡਾ ਸਿਟੀਜ਼ਨ ਦੇ ਨਾਲ ਵੀ ਵਿਆਹ। ਆਪਾਂ ਕਾਫੀ ਵਾਰੀ ਤੁਸੀਂ ਉਹਦੇ ਵਿੱਚ ਲਾਈਫ ਐਕਟ ਵਗੈਰਾ ਕਈ ਐਕਸੈਪਸ਼ਨ ਸੀਗੇ, ਜਿਹੜੇ 2001 ਤੋਂ ਪਹਿਲਾਂ ਜਿਹਨਾਂ ਦੀ ਕੋਈ ਪਟੀਸ਼ਨ ਸੀਗੀ। ਆ ਜਿਹੜੇ ਹੁਣ ਜਿੱਦਾਂ 485 ਵਗੈਰਾ ਵਰਕ ਪਰਮਿਟ ਲੈਣ ਲਈ ਤੇ ਉਦਾਂ ਹੀ ਨਜਾਇਜ਼ ਹੀ ਫਾਈਲ ਕਰ ਦਿੰਦੇ। ਜਿਹੜਾ ਬੰਦਾ 2 ਨੰਬਰ ਤੇ ਆਇਆ ਵਾ, ਉਹਨੂੰ ਕੰਟਰੀ ਆਊਟ ਹੀ ਕਰਨਾ ਪੈਂਦਾ। 485 ਪ੍ਰੋਸੈਸ ਨਹੀਂ ਉਹਦਾ ਹੋ ਸਕਦਾ। ਜੀ ਬਿਲਕੁਲ। ਤੇ ਜਿੱਦਾਂ ਹੁਣ ਆ ਪੀਡੀ ਦੀ ਗੱਲ ਕੀਤੀ, ਡਿਸਮਿਸ ਹੋਇਆ, ਕਈ ਕੁਐਸਚਨ ਪੁੱਛ ਰਹੇ ਆ ਵੀ ਜਿਨ੍ਹਾਂ ਨੂੰ ਪੀਡੀ ਮਿਲ ਜਾਂਦੀ ਆ ਉਹਨਾਂ ਦਾ ਬੌਂਡ ਵਾਪਸ ਹੋ ਜਾਂਦਾ ਕਿ ਨਹੀਂ? ਹਾਂਜੀ ਹੋ ਜਾਂਦਾ ਵਾਪਸ, ਕਿਉਂਕਿ ਪ੍ਰੋਸੀਡਿੰਗਸ ਤੁਹਾਡੀਆਂ ਜਿਹੜੀਆਂ ਡਿਸਮਿਸ ਹੋ ਗਈਆਂ ਜੇ, ਫਿਰ ਵਾਪਸ ਹੋ ਜਾਂਦਾ। ਠੀਕ ਹੈ ਜੀ। ਅਗਲੇ ਕਾਲਰ ਉਹਨਾਂ ਵੱਲ ਵੱਧਦੇ ਆ ਜੀ, ਲਵਪ੍ਰੀਤ। ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ ਸਰ। ਮੈਂ 2023 ਵਿੱਚ ਆਇਆ ਸੀ ਅਮਰੀਕਾ, ਤੇ ਮੇਰਾ ਜਿੱਦਾਂ ਸਰ ਡੇਟ ਸੀ ਮਾਸਟਰ ਲਾਸਟ ਜੁਲਾਈ ਵਿੱਚ, ਤਾਂ ਉੱਡ ਗਈ ਮੇਰੀ ਡੇਟ, ਹਲੇ ਤੱਕ ਨਹੀਂ ਸ਼ੋ ਹੋਈ। ਤੇ ਫਿਰ ਮੈਂ ਬਾਕੀ ਹੁਣ ਹਾਂਜੀ ਬੋਰਡਰ ਕ੍ਰੋਸ ਕਰਕੇ ਆਇਆ ਸੀ। ਕਿਹਨੇ? ਨਿਊਯਾਰਕ ਚ ਕਿਹੜੇ ਪਾਸੇ ਸੀ? ਹਾਂਜੀ ਨਿਊਯਾਰਕ ਦਾ ਤਾਂ ਇਦਾਂ ਹੈ ਕਿ 2-3 ਸਾਲਾਂ ਤੋਂ ਚੱਕਾ ਜਾਮ ਹੀ ਆ ਉੱਥੇ। ਡੇਟਾਂ ਡੂਟਾਂ ਹੈ ਨਹੀਂ ਗੀਆਂ। ਪਹਿਲਾਂ ਵੀ ਕਈ ਵਾਰੀ ਦੱਸਿਆ, ਤੇ ਉਹ ਤੁਸੀਂ ਸਟੱਕ ਆ ਉੱਥੇ। ਜਿਹੜਾ ਬੰਦਾ ਆਪਣੇ ਲੈਵਲ ਤੇ ਮੂਵ ਹੁੰਦਾ ਵਾ, ਕੇਸ ਕਰਕੇ ਨਹੀਂ, ਜਦੋਂ ਉਹ ਕਿਤੇ ਮੂਵ ਹੁੰਦਾ, ਉਹ ਕੇਸ ਆਪਣਾ ਮੂਵ ਕਰਾਉਣ ਦੀ ਅਰਜ਼ੀ ਪਾ ਸਕਦਾ। ਤਾਂ ਮੇਰਾ ਕੁਐਸਚਨ ਹੈ ਸੀ ਕਿ ਮੈਂ ਹੁਣ ਨਾ ਗਾਰਡੀਅਨਸ਼ਿਪ ਦਾ ਕੇਸ ਲਗਾਇਆ, ਤੇ ਉਹ ਮੈਂ ਜਨਵਰੀ ਵਿੱਚ ਲਗਾਇਆ 8 ਤਰੀਕ ਨੂੰ। ਤਾਂ ਹੁਣ ਮੈਨੂੰ 2 ਮਹੀਨੇ ਹੋ ਚੱਲੇ, ਮੇਰਾ ਡਾਕਟਰ ਨੰਬਰ ਨਹੀਂ ਆਇਆ। ਕੋਈ ਕੁਝ ਕਰ ਸਕਦਾ ਇਹਦੇ? ਕੇਸ ਕਿੱਥੇ ਲਾਇਆ? ਕੋਰਟ ਦੇ ਵਿੱਚ ਲਗਾਇਆ ਕਿ USCIS ਦੇ ਨਾਲ ਫਾਈਲ ਕੀਤਾ? ਕੋਰਟ ਵਿੱਚ ਲੱਗਿਆ, ਫੈਮਿਲੀ ਕੋਰਟ। ਕੋਰਟ ਵਾਲਾ ਤਾਂ ਫਿਰ ਕੋਰਟ ਦੇ ਪ੍ਰੋਸੈਸ ਆ, ਉਹਦੇ ਵਿੱਚ USCIS ਤਾਂ ਜੇ ਇਨਵੋਲਵ ਵੀ ਨਹੀਂ ਹੁੰਦੀ ਜਦ ਤੱਕ ਤੁਸੀਂ ਗਾਰਡੀਅਨ ਜਿਹੜੀ ਆਪਣੀ ਲੈ ਕੇ ਆਰਡਰ, ਫਿਰ ਤੁਸੀਂ ਇਮੀਗ੍ਰੇਸ਼ਨ ਨਾਲ ਪਟੀਸ਼ਨ ਫਾਈਲ ਕਰਦੇ ਆ। ਓਕੇ। ਉੱਥੇ ਤਾਂ ਅਜੇ ਕੋਈ ਨੰਬਰ ਆਉਣਾ ਨਹੀਂ, ਉਹ ਤਾਂ ਇਮੀਗ੍ਰੇਸ਼ਨ ਇਨਵੋਲਵ ਵੀ ਉਦੋਂ ਹੋਣੀ ਜਦੋਂ ਤੁਸੀਂ ਪਟੀਸ਼ਨ 360 ਫਾਈਲ ਕਰਨਾ। ਠੀਕ ਹੈ ਜੀ, ਚਲੋ ਥੈਂਕ ਯੂ ਜੀ। ਅਰਸ਼ ਸਿੰਘ। ਹੈਲੋ, ਹਾਂਜੀ ਵੀਰੇ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ।
ਹਾਂਜੀ ਵੀਰ ਜੀ, ਮੇਰਾ ਸਵਾਲ ਆ ਵੀ ਜਦੋਂ ਆਪਾਂ ਮਤਲਬ ਕਿ ਅਸਾਈਲਮ ਥਰੂ ਗ੍ਰੀਨ ਕਾਰਡ ਹੋ ਕੇ ਉਸ ਤੋਂ ਬਾਅਦ ਸਿਟੀਜ਼ਨ ਹੁੰਦੇ ਆ, ਉਸ ਤੋਂ ਬਾਅਦ ਆਪਾਂ ਆਪਣੇ ਪੇਰੈਂਟਸ ਦਾ ਅਪਲਾਈ ਕਰਦੇ ਆ ਜੀ। ਮੈਨੂੰ ਮਤਲਬ ਮੇਰੇ ਲਾਇਰ ਨੇ ਕਿਹਾ ਜੀ ਵੀ ਜੇ ਤੁਸੀਂ ਪੇਰੈਂਟਸ ਦਾ ਅਪਲਾਈ ਕਰਦੇ ਹੋ, ਜਿਹੜੇ ਬੰਦੇ ਅਸਾਈਲਮ ਥਰੂ ਸਿਟੀਜ਼ਨ ਹੋਏ ਨੇਗੇ ਉਹਨਾਂ ਦੇ ਪੇਰੈਂਟਸ ਨੂੰ ਆਉਣ ਦੇ ਵਿੱਚ ਦਿੱਕਤ ਕਰਦੇ ਆ। ਉਹ ਮੈਂ ਸਵਾਲ ਖੜਾ ਕਰਦੇ ਆ ਵੀ ਤੁਸੀਂ ਇੱਕ ਪਲਾਨ ਥਰੂ ਗਏ ਹੋ ਜਾਂ ਇੱਦਾਂ ਉੱਦਾਂ, ਇਹ 'ਚ ਕਿੰਨੀ ਕੁ ਸੱਚਾਈ ਹੈ? ਜੇ ਸੱਚ ਆ ਤਾਂ ਭਾਜੀ ਉਹਦਾ ਅਲਟਰਨੇਟ ਕੀ ਆ ਫਿਰ, ਜਾਂ ਕਿੱਦਾਂ ਆ? ਜਿਹੜਾ ਵੀ ਪੇਰੈਂਟ ਹੈਗਾ ਉਹਨੇ ਕਿਸੇ ਆਪਣੇ ਜਵਾਕ ਨੂੰ ਬਾਹਰ ਕੱਢਣ ਦੇ ਵਿੱਚ ਹੈਲਪ ਕੀਤੀ ਆ ਕਿ ਤੂੰ ਅਮਰੀਕਾ ਚਲਿਆ ਜਾ, ਹਨਾ, ਉੱਤੇ ਏਲੀਅਨ ਸਮਗਲਿੰਗ ਦੀ ਧਾਰਾ ਲੱਗਦੀ ਆ। ਸਪੈਸ਼ਲੀ ਜਦੋਂ ਉਹ ਤੋਂ ਸਵਾਲ ਪੁੱਛਿਆ ਜਾਂਦਾ ਕਿ ਤੂੰ ਆਪਣੇ ਜਵਾਕ ਨੂੰ ਪੈਸੇ ਦਿੱਤੇ ਸੀਗੇ, ਕਿਸੇ ਕਿਸਮ ਦੀ ਇਨਵੋਲਵਮੈਂਟ ਕੀਤੀ ਮਦਦ ਸੀਗੀ, ਕੀਤੀ ਸੀ। ਜਾਂ ਜਵਾਕ ਆਪਣਾ ਜੱਜ ਮੋਰੇ ਸਹੁੰ ਖਾ ਕੇ ਬੋਲਦਾ ਕਿ ਮੇਰੇ ਬਾਪੂ ਨੇ, ਮੇਰੇ ਤਾਏ ਨੇ ਪਲਾਨ ਬਣਾਇਆ ਹੈਗਾ ਕਿ ਇਹਨੂੰ ਅਮਰੀਕਾ ਕੱਢ ਦਿੱਤਾ ਜਾਵੇ, ਹਨਾ, ਉਹ ਏਲੀਅਨ ਸਮਗਲਿੰਗ ਦੀ ਧਾਰਾ ਜਿਹੜੀ ਆ ਜਾਂਦੀ ਆ। ਤੇ ਉਹ ਕਾਫੀ ਲੋਕਾਂ ਤੇ ਏਲੀਅਨ ਸਮਗਲਿੰਗ ਜਿਹੜੀ ਲੱਗਦੀ ਆ। ਈਵਨ ਆਪਾਂ ਇਹ ਵੀ ਦੇਖਿਆ ਕਿ ਕਈ ਵਾਰੀ ਇੱਕ ਸੀਗਾ ਕੇਸ ਆਪਣੇ ਕੋਲ, ਉਹਦੇ ਵਿੱਚ ਫਾਦਰ ਨੇ ਹੈਲਪ ਕੀਤੀ ਸੀ, ਮਦਰ ਦਾ ਕੋਈ ਲੈਣਾ ਦੇਣਾ ਨਹੀਂ ਸੀਗਾ, ਫਾਦਰ ਦੀ ਡੈਥ ਹੋ ਗਈ ਸੀਗੀ, ਤੇ ਤਾਂ ਵੀ ਧੱਕੇ ਨਾਲ ਜਿਹੜਾ ਮਦਰ ਤੇ ਏਲੀਅਨ ਸਮਗਲਿੰਗ ਜਿਹੜੀ ਲਾਤੀ। ਤੇ ਇਹਦੇ ਵਿੱਚ ਬਿਲਕੁਲ ਸੱਚਾਈ ਆ। ਤੇ ਇਹਦੇ ਵਿੱਚ ਜਿਹੜੇ ਤੁਹਾਡੇ ਜਵਾਬ ਆ ਕੀ, ਸੋ ਇਹਦਾ ਵੇਵਰ ਪ੍ਰੋਸੈਸ ਹੁੰਦਾ ਜਦੋਂ ਤੁਹਾਡੇ ਸਮਗਲਿੰਗ ਲਾ ਦਿੰਦੇ ਆ। ਸੋ ਇੰਡੀਆ ਦੇ ਵਿੱਚ ਸਮਗਲਿੰਗ ਜਿਹੜੀ ਏਲੀਅਨ ਸਮਗਲਿੰਗ ਬਹੁਤ ਕੇਸਾਂ 'ਚ ਲੱਗ ਰਹੀ ਆ, ਹੈਵੀ ਮਾਤਰਾ ਦੇ ਵਿੱਚ ਜਿਹੜੀ ਲੱਗ ਰਹੀ ਆ। ਇਹ ਤੋਂ ਕਿੱਦਾਂ ਬਚਣਾ? ਇਹ ਤੋਂ ਤੁਸੀਂ ਬਚ ਨਹੀਂ ਸਕਦੇ, ਜਿੱਦਾਂ ਦੱਸਿਆ ਕਈ ਵਾਰੀ ਧੱਕੇ ਨਾਲ ਚੇਪ ਦਿੰਦੇ ਆ। ਇਹਦੇ ਵਿੱਚ ਇਹ ਆ ਕਿ ਜਿਹੜੇ ਪੇਰੈਂਟ ਆ ਉਹ ਜਿਹੜਾ ਜਵਾਬਦੇਹੀ ਆ, ਹੁਣ ਬੋਲਣਾ ਤਾਂ ਸਾਰਾ ਕੁਝ ਸੱਚ ਆ ਸਹੁੰ ਖਾ ਕੇ, ਕਿਉਂਕਿ ਤੁਸੀਂ ਇੰਟਰਵਿਊ ਦਿੰਦੇ ਆ ਕਿ ਜੋ ਮੈਂ ਬੋਲੂੰਗਾ ਸੱਚ ਬੋਲੂੰਗਾ। ਸੋ ਉਹਦੇ ਵਿੱਚ ਸਵਾਲ ਉਹੀ ਹੈ ਕਿ ਤੁਸੀਂ ਪੈਸੇ ਦਿੱਤੇ ਸੀਗੇ ਬੰਦੇ ਨੂੰ ਬਾਹਰ ਕੱਢਣ ਲਈ ਕਦੀ, ਤੇ ਬਾਕੀ ਬੰਦਾ ਆਪਣੀ ਡਿਟੇਲ ਜਿਹੜੀ ਪਾ ਸਕਦਾ ਕਿ ਜਦੋਂ ਹੁਣ ਕੋਈ ਬੰਦਾ ਬਾਹਰ ਨਿਕਲਦਾ ਉਹ ਪਹਿਲਾਂ ਬਾਹਰ ਕਿੱਥੇ ਨਿਕਲਦਾ। ਜਿੱਦਾਂ ਮੰਨ ਲਓ ਕੋਈ ਦੁਬਈ ਗਿਆ, ਕੋਈ ਫਿਲੀਪੀਨ ਗਿਆ, ਕੋਈ ਕਿਤੇ ਗਿਆ, ਤੇ ਉੱਥੇ ਉਹ ਵੀਜ਼ੇ ਨਾਲ ਗਿਆ ਸੀਗਾ ਕਿ ਬਿਨਾਂ ਵੀਜ਼ੇ ਦੇ ਗਿਆ ਸੀਗਾ, ਰਾਈਟ? ਕਿਉਂਕਿ ਕਈ ਵਾਰੀ ਔਨ ਅਰਾਈਵਲ ਹੁੰਦਾ, ਟਰਕੀ ਵਗੈਰਾ ਔਨ ਅਰਾਈਵਲ ਹੁੰਦਾ। ਪੇਰੈਂਟਸ ਦੀ ਸਮਝ ਕਿੰਨੀ ਆ ਕਿ ਉਹਨਾਂ ਨੂੰ ਸਮਝ ਸੀਗੀ ਕਿ 2 ਨੰਬਰ 'ਚ ਲੈ ਕੇ ਜਾ ਰਿਹਾ ਕਿ ਵੀਜ਼ੇ ਤੇ ਲੈ ਕੇ ਜਾ ਰਿਹਾ, ਹਨ। ਹੁਣ ਕਈ ਬੰਦੇ ਏਦਾਂ ਦੇ ਕਿ ਮੇਰੇ ਕੋਲ ਮੈਕਸੀਕੋ ਦੇ ਵਿੱਚ ਪੈਸੇ ਖਤਮ ਹੋ ਗਏ, ਮੈਂ ਘਰਦਿਆਂ ਨੂੰ ਫੋਨ ਕਰਤਾ, ਉਹਨਾਂ ਨੇ ਏਜੰਟ ਨੇ ਕਿਹਾ ਕਿ ਪੈਸੇ ਹੋਰ ਪਹੁੰਚਾ, ਫਿਰ ਮੇਰੇ ਬਾਪੂ ਨੇ 10 ਲੱਖ ਰੁਪਈਆ ਹੋਰ ਪਾਤਾ, ਤੇ ਫਿਰ ਮੈਨੂੰ ਏਜੰਟ ਨੇ ਬਾਰਡਰ ਟਪਾਤਾ। ਸੋ ਆਹ ਤਾਂ ਹੁਣ ਸਿੱਧੇ ਜਿਹੜਾ ਏਲੀਅਨ ਸਮਗਲਿੰਗ ਦਾ ਕੇਸ ਪੈ ਗਿਆ, ਹਨਾ। ਦੂਜਾ ਜਿਹੜਾ ਇਹ ਹੈ ਕਿ ਹੁਣ ਜਿਹੜਾ ਲੀਗਲ ਤਰੀਕੇ ਨਾਲ ਮੂਵ ਕਰਦੇ ਆ, ਕਈਆਂ ਦੇ ਘਰਦਿਆਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਯਾਰ ਇਹਨੇ 2 ਨੰਬਰ 'ਚ ਕੰਧ ਟਪਾਣੀ ਆ ਜਾਂ ਕਿੱਦਾਂ। ਜਿਹੜਾ ਵੇਵਰ ਆ ਉਹਦੇ ਵਿੱਚ ਕਾਫੀ ਜਿਹੜੀਆਂ ਚੀਜ਼ਾਂ ਮੈਟਰ ਕਰਦੀਆਂ ਕਿ ਕੀ ਐਕਚੁਅਲ ਦੇ ਵਿੱਚ ਹੋਇਆ ਸੀਗਾ, ਹਨਾ, ਕਿ ਲੀਗਲ ਬਚਾਇਆ ਸੀਗਾ ਕਿ 2 ਨੰਬਰ 'ਚ ਘਰਦਿਆਂ ਨੇ ਹੈਲਪ ਕੀਤੀ ਆ। ਸੋ ਹਾਂਜੀ, ਉਹ ਚੀਜ਼ ਤੋਂ ਬਚਾ ਹੀ ਰੱਖੋ ਆਪਣਾ। ਜੀ ਬਿਲਕੁਲ, ਉਹ ਗੱਲ ਦੇ ਵਿੱਚ ਸੱਚ ਵੀ ਆ, ਤੇ ਕੀ ਕਹਿੰਦੇ ਆ ਤੇ ਕਿਵੇਂ ਆ ਉਹ ਜਿਹੜਾ ਦੇਖਣਾ ਚਾਹੀਦਾ। ਇੱਕ ਰਾਜ ਬਰਾੜ ਬੋਲੀ ਜਾਂਦਾ ਇਲੀਗਲਸ ਨੂੰ ਬਾਹਰ ਸਿੱਟੋ, ਤੇ ਜਿਹੜੇ ਅਸਾਈਲਮ ਨੂੰ ਮੰਗ ਕਰ ਰਹੇ ਆ ਉਹਨਾਂ ਨੂੰ ਸਪੋਰਟ ਕਰਨੀ ਬੰਦ ਕਰੋ। ਵੀ ਭਾਈ ਬਹੁਤੇ ਜਿਹੜੇ ਇਸ ਟਾਈਮ ਅਮਰੀਕਾ ਦੇ ਵਿੱਚ ਆਪਣੀ ਕਮਿਊਨਿਟੀ ਦੇ ਲੋਕ ਆ, ਉਹ ਕਿਤੇ ਨਾ ਕਿਤੇ ਇਦਾਂ ਹੀ ਜਿਹੜੇ ਉੱਥੇ ਪਹੁੰਚੇ ਆ। ਸੋ ਅਕਲ ਨੂੰ ਹੱਥ ਮਾਰਨਾ ਚਾਹੀਦਾ। ਇਹਦੇ ਸਾਰੇ ਜੇ ਮੇਰਾ ਵੀਰ ਇੰਨਾ ਹੀ ਤੇਰੇ 'ਚ ਦਮ ਆ ਨਾ, ਸਾਰੇ ਰਿਸ਼ਤੇਦਾਰ ਤੇਰੇ ਜਿੰਨੇ ਹੈਗੇ ਨਾ ਅਮਰੀਕਾ ਬਾਹਰ ਕਿਸੇ ਕੰਟਰੀ 'ਚ, ਸਾਰਿਆਂ ਦੀ ਪਟੀਸ਼ਨਾਂ ਭੇਜ ਸਾਨੂੰ, ਫਿਰ ਆਪਾਂ ਦੇਖਦੇ ਹਾਂ ਕਿਹੜਾ ਪਹਿਲਾ ਬੰਦਾ ਆਇਆ ਸੀਗਾ, ਕਿਹੜਾ PhD ਲੈ ਕੇ ਆਇਆ ਸੀਗਾ। ਫਿਰ ਪਤਾ ਲੱਗਣਾ, ਫਿਰ ਪਤਾ ਲੱਗਦਾ ਕਿ ਕਿੱਦਾਂ ਨਾ ਕਿ ਫੈਮਿਲੀ ਇਮੀਗ੍ਰੇਸ਼ਨ ਤਾਂ ਕਰ ਲਈ ਆ, ਜਿਹੜਾ ਪਹਿਲਾ ਵਾਲਾ ਬੰਦਾ ਆਇਆ ਸੀਗਾ ਉਹਨੇ ਕਿੱਦਾਂ, ਉਹਨੂੰ ਕਿਹੜਾ ਪ੍ਰੈਜ਼ੀਡੈਂਟ ਨੇ ਆਪ ਸੱਦਾ ਪੱਤਰ ਦਿੱਤਾ ਸੀਗਾ ਕਿ ਆ ਕੇ ਗ੍ਰੀਨ ਕਾਰਡ ਲੈ ਲਾ, ਕੇ ਉਹਨੇ ਕਿੱਦਾਂ ਸੀਗਾ। ਪਲਵਿੰਦਰ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਮੇਰਾ ਸਵਾਲ ਇਹ ਆ ਕਿ ਮੈਂ ਸਿਟੀਜ਼ਨ ਹੋਈ ਹਾਂ, ਆਪਣੇ ਮੰਮੀ ਡੈਡੀ ਦੇ ਪੇਪਰ ਭਰਨੇ ਆ, ਤੇ ਮੇਰੇ 12 ਸਾਲ ਦਾ ਇੱਕ ਬ੍ਰਦਰ ਹੈ, ਉਹ ਨਾਲ ਭਰ ਹੋਊਗੇ ਕਿ ਸੈਪਰੇਟ ਭਰ ਹੋਊਗੇ? ਉਹਦੇ ਤੁਸੀਂ ਆਪਣੇ ਪੇਰੈਂਟਸ ਦਾ ਕਰਨਾ? ਨਹੀਂ, ਉਹਦੇ ਸੈਪਰੇਟ ਆ ਤੁਹਾਡੇ, ਉਹਦੇ ਵਿੱਚ ਨਹੀਂ ਆ ਸਕਦਾ। ਹਾਂਜੀ, ਉਹਨਾਂ ਨੂੰ ਤੁਸੀਂ ਸੈਪਰੇਟ ਜਿਹੜਾ ਆਪਣੀ ਪਟੀਸ਼ਨ ਉਹਨਾਂ ਦੀ ਪਾਣੀ ਹੈ। ਉਹਦੀ ਉਮਰ 12 ਸਾਲ ਆ ਭਾਜੀ, ਫਿਰ ਵੀ ਸੈਪਰੇਟ ਹੀ ਭਰਨਾ ਪੈਣਾ ਆ? ਹਾਂਜੀ, ਓਕੇ ਜੀ ਭਾਜੀ, ਥੈਂਕ ਯੂ ਜੀ। ਰਮਨਦੀਪ ਦਾ ਇਹ ਹੈ ਕਿ ਜਦੋਂ ਪੇਰੈਂਟਸ ਕੋ ਗ੍ਰੀਨ ਕਾਰਡ ਆ ਗਿਆ ਨਾ, ਉਹ F2A ਕੈਟਾਗਰੀ ਦੇ ਅੰਦਰ ਉਹਦਾ ਮਾਈਨਰ ਦਾ ਛੇਤੀ ਕਰ ਸਕਦੇ, ਉਹਦੀ ਛੇਤੀ ਨੰਬਰ ਲੱਗ ਜਾਂਦਾ 3 ਸਾਲਾਂ 'ਚ। ਜੀ। ਰਮਨਦੀਪ, ਹੈਲੋ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ। ਮੈਂ ਆਪਣੇ ਬ੍ਰਦਰ ਦੇ ਰਿਗਾਰਡਿੰਗ ਕੁਐਸਚਨ ਪੁੱਛ ਕਰਦੀ ਸੀਗੀ। ਉਹਦਾ ਕੈਨੇਡਾ ਦਾ ਵੀਜ਼ਾ ਸੀਗਾ, ਉਹ ਥਰੂ ਕੈਨੇਡਾ ਆਇਆ, ਔਰ 1 ਦਿਨ ਕੈਨੇਡਾ ਸਟੇ ਕੀਤਾ ਹੈ ਉਹਨੇ, ਬਟ ਫਿਰ ਉਹ ਮੈਕਸੀਕੋ ਬਾਰਡਰ ਕ੍ਰੋਸ ਕਰਕੇ USA ਆਇਆ ਆ। ਉਹਦੇ ਤੇ ਕੀ ਕੈਨੇਡਾ ਦੀ GT ਅਪਲਾਈ ਹੁੰਦੀ ਹੈ ਜਾਂ ਕਿੱਦਾਂ ਉਹਦਾ ਕੇਸ ਲਗਾਉਣਾ ਹੈ ਆਪਾਂ?
ਉਹਦਾ ਆਨਲਾਈਨ ਕੇਸ ਬੋਲਦਾ ਪਿਆ ਹੈ। ਉਹ ਕੈਨੇਡਾ ਤੋਂ ਮੈਕਸੀਕੋ ਚਲਾ ਗਿਆ ਸੀ? ਹਾਂਜੀ ਅੱਛਾ, ਤੇ ਫਿਰ ਮੈਕਸੀਕੋ ਥਰੂ ਇੱਧਰ ਨੂੰ ਹੋਇਆ? ਹਾਂਜੀ ਠੀਕ ਹੈ ਜੀ। ਹਾਂਜੀ, ਦੇਖੋ ਉਹਦੇ ਏਦਾਂ ਕਿ ਥਰਡ ਕੰਟਰੀ ਜਿਹੜਾ ਟ੍ਰਾਂਜ਼ਿਟ ਬੈਨ ਆ, ਜਿੱਦਾਂ ਆਪਾਂ ਗੱਲ ਕੀਤੀ ਕਿ ਕਿਹੜੇ ਸਰਕਿਟ ਦਾ ਲਾਅ ਇਹਦਾ ਅਜੇ ਕੈਲੀਫੋਰਨੀਆ ਦੇ ਵਿੱਚ ਤਾਂ ਇਹਦੇ ਬਾਰੇ ਅੱਜ ਹੀ ਆਪਾਂ ਡਿਸਕਸ ਕੀਤਾ ਸੀਗਾ ਕਿ ਕੈਲੀਫੋਰਨੀਆ ਦੇ ਵਿੱਚ ਜਿਹੜਾ ਮੈਕਸੀਕੋ ਵਾਲਾ ਅੱਜ ਦੀ ਡੇਟ 'ਚ ਨਹੀਂ ਕੁਐਸਚਨ ਕਰ ਰਹੇ, ਪਰ ਆਫ ਕੋਰਸ ਕਈ ਬਾਕੀ ਜਿਹੜੇ ਜੁਰਿਸਡਿਕਸ਼ਨ ਉੱਥੇ ਕੁਐਸਚਨ ਉਹ ਕਰ ਰਹੇ ਆ। ਤੇ ਇਹਨੂੰ ਜਿਹੜਾ ਕਹਿੰਦੇ ਆ ਸਰਕਮਵੈਂਸ਼ਨ ਆਫ ਲਾਫੁਲ ਪਾਥਵੇਜ਼, ਕਿ ਜਿਹੜੇ ਲਾਫੁਲ ਪਾਥਵੇ ਬਣਾਏ ਆ, ਭਾਵੇਂ ਘੁੰਮ ਕੇ ਕੈਨੇਡਾ ਵੱਲੋਂ ਆਵੇ, ਭਾਵੇਂ ਘੁੰਮ ਕੇ ਮੈਕਸੀਕੋ ਵੱਲੋਂ ਆਵੇ, ਇਹ ਏਜੰਟ ਵਾਲੀ ਸਕੀਮ ਨਹੀਂ ਚੱਲ ਰਹੀ। ਠੀਕ ਆ। ਸੋ ਕਿਉਂਕਿ ਉਹਨੂੰ ਪਹਿਲਾਂ ਉਹੀ ਜਿਹੜਾ ਸਵਾਲ ਦੇਣਾ ਪੈਣਾ ਕਿ ਕੈਨੇਡਾ ਦੇ ਵਿੱਚ ਅਸਾਈਲਮ, ਮਤਲਬ ਸਵਾਲ ਇਹ ਉੱਠਦਾ ਕਿ ਜਿਹੜਾ ਬੰਦਾ ਅਸਾਈਲਮ ਵਾਲਾ ਵਾ, ਉਹਨੇ ਕੈਨੇਡਾ ਦੇ ਵਿੱਚ ਅਸਾਈਲਮ ਕਿਉਂ ਨਹੀਂ ਫਾਈਲ ਕੀਤਾ। ਸੋ ਗੱਲ ਇਹ ਨਹੀਂ ਹੈਗੀ ਕਿ ਕੈਨੇਡਾ ਦੇ ਵਿੱਚੋਂ ਦੀ ਆਪਣਾ ਅਮਰੀਕਾ ਦਾ ਗਿਆ ਨਹੀਂ, ਉਹ ਪਹਿਲਾਂ ਘੁੰਮ ਕੇ ਉੱਥੇ ਗਿਆ। ਸਵਾਲ ਇਹ ਹੈ ਕਿ ਜੇ ਬੰਦੇ ਨੂੰ ਵਾਕਈ ਜਾਣ ਦਾ ਖਤਰਾ ਸੀਗਾ, ਉਹਨੇ ਪਹਿਲੀ ਫੁਰਸਤ ਦੇ ਵਿੱਚ ਆਪਣਾ ਅਸਾਈਲਮ ਕਿਉਂ ਨਹੀਂ ਅਪਲਾਈ ਕੀਤਾ। ਓਕੇ, ਤੇ ਭਾਜੀ ਫਿਰ ਕਿੱਦਾਂ? ਇੱਕ ਮੇਰਾ ਕੁਐਸਚਨ ਹੋਰ ਆ ਵੀ ਮੇਰੇ ਹਸਬੈਂਡ ਇਕੱਠੇ ਆਏ ਸੀਗੇ 2 ਸਾਲ ਪਹਿਲਾਂ। ਮੇਰਾ ਫਾਈਨਲ ਹੀਅਰਿੰਗ ਆ ਸਤੰਬਰ ਦੇ ਵਿੱਚ। ਮੇਰੇ ਹਸਬੈਂਡ ਦਾ ਕੇਸ ਆਨਲਾਈਨ ਨਹੀਂ ਸ਼ੋ ਕਰਦਾ ਪਿਆ। ਤੇ ਤੁਹਾਡਾ ਉਹ ਰੀਅਲ ਬ੍ਰਦਰ ਸੀਗਾ ਜਿਹੜਾ ਆਪਣਾ ਜਿਹਦੀ ਗੱਲ ਕਰ ਰਹੇ? ਹਾਂਜੀ ਹਾਂਜੀ ਜੀ, ਚਲੋ ਫੈਮਿਲੀ ਯੂਨਿਟੀ ਵਾਲਾ ਵੀ ਤੁਹਾਡਾ ਇੱਕ ਐਂਗਲ ਹੈਗਾ ਵਾ। ਓਕੇ ਜੀ, ਤੇ ਕਿੰਨਾ ਫਿਰ ਮੈਂ ਆਪਣੇ ਹਸਬੈਂਡ ਦਾ ਮੇਰਾ ਕੇਸ ਸ਼ੋ ਨਹੀਂ ਕਰਦਾ ਪਿਆ, ਤੇ ਮੈਂ ਕਿੱਦਾਂ ਆਪਾਂ ਕੇਸ ਪਾਸ ਹੋਣ ਤੋਂ ਬਾਅਦ ਲਗਾ ਸਕਦੇ ਆ, ਫਿਰ ਕੰਬਾਈਨਡ ਬਿਟਵੀਨ ਹੋ ਸਕਦਾ ਆ? ਹਸਬੈਂਡ ਤੁਹਾਡੇ ਕਿੱਦਾਂ, ਉਹ ਵੀ ਬਾਰਡਰ ਟੱਪ ਕੇ ਆਏ ਸੀਗੇ? ਹਾਂਜੀ, ਇਕੱਠੇ ਆਏ ਸੀਗੇ ਅਸੀਂ 2 ਕੇਸ। ਤੇ ਉਹ ਪ੍ਰੋਸੀਡਿੰਗਸ ਦੇ ਵਿੱਚ ਹੈਗੇ ਆ ਕਿ ਨਹੀਂ ਹੈਗੇ? ਹਾਂਜੀ ਵਿੱਚ ਹੈਗੇ ਆ, ਬਟ ਸਾਡੇ ਕੇਸ ਅਲੱਗ-ਅਲੱਗ ਹੈ। ਨਹੀਂ, ਉਹਨੂੰ ਕੰਸੋਲੀਡੇਟ ਕਰੋ ਕੇਸ ਨੂੰ, ਤੁਹਾਡੇ ਪ੍ਰੋਬਲਮ ਪੈ ਜਾਣੀ। ਕਿਉਂਕਿ ਇੱਕ ਤਾਂ ਉਹਨੇ ਗਵਾਹੀ ਦੇਣ ਕਿਉਂ ਨਹੀਂ ਆਏ ਹਸਬੈਂਡ, ਉਹਨੇ ਤੁਹਾਡੇ ਕੇਸ 'ਚ ਕਹਿਣਾ ਹੈ ਨਾ, ਤੇ ਗਵਾਹੀ ਵੀ ਦੇਣੀ ਪੈਣੀ ਆ, ਤੇ ਡਬਲ ਫਿਰ ਤੁਹਾਨੂੰ ਵੀ ਦੁਬਾਰਾ ਉਹਦੇ ਕੇਸ 'ਚ ਗਵਾਹੀ ਦੇਣੀ ਪੈਣੀ ਆ, ਤੇ ਤੁਸੀਂ ਜਿਹੜੇ ਕੇਸ ਇਕੱਠੇ ਕਰਾਓ ਦੋਨੋਂ। ਜੀ ਜੀ, ਥੈਂਕ ਯੂ। ਅਗਲੇ ਜਿਹੜੇ ਕਾਲਰ ਨੇ ਜਗਜੀਤ, ਤੁਹਾਡਾ 408 ਏਰੀਆ ਕੋਡ ਹੈ ਜੀ। ਸਰਬਜੀਤ, ਹਾਂਜੀ ਸਰਬਜੀਤ, ਆਵਾਜ਼ ਨਹੀਂ ਸੁਣ ਪਾ ਰਹੇ ਕੋਈ? ਹੈਲੋ, ਹਾਂਜੀ ਆਵਾਜ਼ ਸੁਣਦੀ ਪਈ ਆ? ਮੈਨੂੰ ਸਤਵੰਤ ਸਿੰਘ ਹੈ ਸਰ। ਹਾਂਜੀ 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 ਸਤਵੰਤ ਜੀ, ਬੋਲੋ ਜੀ ਬੋਲੋ। ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂ, ਤੁਹਾਨੂੰ ਕਿਹੜਾ ਵਧਾਈਆਂ ਤੁਹਾਨੂੰ ਨਵੇਂ ਆਫਿਸ ਦੀਆਂ ਭਾਜੀ ਇੱਕ ਤਾਂ ਜੀ। ਧੰਨਵਾਦ ਭਾਜੀ। ਅੱਛਾ ਭਾਜੀ, ਕਿਉਂ ਮੇਰਾ ਨਿਊਯਾਰਕ ਕੇਸ ਹੁੰਦਾ ਭਾਜੀ, ਮੇਰਾ 13 ਜੁਲਾਈ ਦੀ ਡੇਟ ਸੀ 2023 ਦੇ ਵਿੱਚ ਭਾਜੀ, ਉਹ ਨਾ ਸ਼ੋਅ ਨਹੀਂ ਕਰਦੀ ਹੈਗੀ ਡੇਟ ਪਿਛਲੇ ਸਾਲ ਦੀ। ਇੱਕ ਸੈਕਿੰਡ ਹੋਲਡ ਕਰਿਓ। ਜਿਹੜਾ ਟਿਕਟੌਕ ਦੀ ਚੈਟ ਚੂਟ 'ਚ ਨੰਬਰ ਆ ਨਾ, ਕਈ ਆਪਣੇ ਨੰਬਰ ਨਹੀਂ, ਕੋਈ ਗਲਤ ਵੀ ਦੇ ਦਿੰਦੇ ਆ, ਧਿਆਨ ਨਾਲ ਜਰਾ ਬਚ ਕੇ। ਇਹਨਾਂ ਦਾ ਨੰਬਰ 415 909 0503 4159090503। ਪਰ ਮੈਂ ਦੇਖਿਆ ਆ ਅਟਰਨੀ ਟੇਕ ਨਾ ਜੀ, ਕਈ ਵਾਰੀ ਤੁਸੀਂ ਮੋਰੇ ਸਕਰੀਨ ਤੇ ਵੀ ਲਾਇਆ ਹੋਊਗਾ ਨਾ, ਤਾਂ ਵੀ ਥੱਲੇ ਗਲਤ ਵਾਲੇ ਤੇ ਹੱਥੇ ਚੜ ਜਾਂਦੇ ਆ। ਸੋ ਧਿਆਨ ਦਿਆ ਕਰੋ, ਫੋਕਸ ਰੱਖੋ ਵੀ ਕਿਹਦੇ ਨਾਲ ਗੱਲ ਕਰ ਵੀ ਹੋਏ ਆ ਬੰਦੇ, ਪੈਸੇ ਪੂਸੇ ਉਹਨਾਂ ਨੇ ਇੰਡੀਆ ਕਾਲ ਸੈਂਟਰ ਬਣਾਏ ਆ, ਧਿਆਨ ਨਾਲ ਜਰਾ। ਹਾਂ, ਸੋ ਕਈ ਵਾਰੀ ਏਦਾਂ ਉਹਦੀ ਜ਼ਿੰਮੇਵਾਰੀ ਨਹੀਂ ਹੈ ਸਾਡੀ ਕੋਈ ਵੀ, ਹਨਾ ਵੀ ਅਸੀਂ ਨੰਬਰ ਆਪਣਾ ਜਿਹੜਾ ਦੱਸਦੇ ਆ ਉਹਦੇ ਤੇ ਸੰਪਰਕ ਕਰੋ ਜੀ। ਇੱਕ ਵਾਰੀ ਬਾਈ ਨੂੰ ਹੋਲਡ ਪਾ ਕੇ ਨਾ ਹਾਸੇ ਵਾਲੀ ਗੱਲ ਦੱਸਦਾ, ਉਹ ਜਿਹੜਾ ਜਦੋਂ ਆਪਾਂ ਹੁਣੇ ਨਹੀਂ ਕੀਤਾ, ਉਹ ਕਹਿੰਦਾ ਯਾਰ ਇਹ ਤਾਂ ਵਕੀਲ ਨੇ ਕਿਹਾ ਹੈਗਾ ਕਿ ਇੰਡੀਆ ਦੇ ਵਿੱਚ ਲੁੱਟ ਲੈ। ਉਹ ਕਹਿੰਦਾ ਕਿ ਆਫਿਸ ਵਾਲੇ ਨਾਲ ਫੋਨ ਆਇਆ, ਉਹ ਕਹਿੰਦਾ ਮੈਂ ਨਾ ਪੇਮੈਂਟ ਨਹੀਂ ਕਰਨੀ, ਪਹਿਲਾਂ ਮੇਰੀ ਗੱਲ ਕਰਾਓ ਉਹਨਾਂ ਨਾਲ। ਮੈਂ ਕਿਹਾ ਅੱਛਾ। ਕਹਿੰਦਾ ਇੱਕ ਆਵਾਜ਼ ਸੁਣਨੀ ਮੈਂ, ਉਹ ਨਾ ਆਪਣੀ ਮੰਮੀ ਨੂੰ ਫੋਨ ਕਰਕੇ ਕਹਿੰਦਾ ਭਾਜੀ, ਕਹਿੰਦਾ ਮੈਂ ਤਾਂ ਆਪਣਾ ਸੁਣਦਾ ਨੀ, ਮੇਰੀ ਮਾਤਾ ਜ਼ਿਆਦਾ ਜਿਹੜਾ ਸ਼ੋਅ ਸੁਣਦੀ ਆ। ਤੇ ਮੰਮੀ ਨੂੰ ਆਪਣੀ ਨੂੰ ਪੁੱਛਦਾ, ਕਹਿੰਦਾ ਦੇਖੀ, ਕਹਿੰਦਾ ਉਹੀ ਆ ਵਕੀਲ ਕਰੀ, ਕਹਿੰਦੀ ਆਵਾਜ਼ ਤਾਂ ਨਹੀਂ ਕਹਿੰਦੀ ਲੱਗਦੀ ਉਹਦੇ ਨਾਲ ਦੀ। ਲੈ ਦੱਸ, ਆ ਵੀ ਸਹੀ ਆ, ਦੇਖ ਲਓ ਏਦਾਂ ਕਰਦੇ ਆ ਲੋਕ। ਚਲੋ ਕੋਈ ਨੀ, ਪੁੱਛੋ ਜੀ ਸਵਾਲ ਤੁਸੀਂ ਆਪਣਾ ਜੀ। ਹਾਂਜੀ ਭਾਈ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਮੇਰੇ ਪਿਛਲੇ ਸਾਲ ਮੇਰੀ ਡੇਟ ਸੀ 13 ਜੁਲਾਈ 2023 ਦੇ ਵਿੱਚ। ਉਸ ਤੋਂ ਬਾਅਦ ਡੇਟ 15 ਦਿਨ ਪਹਿਲਾਂ ਬੋਲਣੋਂ ਹਟ ਗਈ ਸਰ, ਸ਼ੋਅ ਨਹੀਂ ਕਰ ਰਹੀ ਅਜੇ ਤੱਕ ਵੀ। ਉਹ ਨਿਊਯਾਰਕ ਕੋਰਟ ਸੀਗਾ? ਨਿਊਯਾਰਕ ਸਰ। ਨਿਊਯਾਰਕ ਦਾ ਹਾਂਜੀ ਭਾਜੀ, ਉੱਥੇ ਨਾ ਡੇਟਸ, ਨਿਊਯਾਰਕ ਦਾ ਏਦਾਂ ਹੀ ਆ ਕੰਮ ਜਿਹਾ, ਡੇਟ ਡੂਟ ਉੱਥੇ ਉਡਾ ਦਿੰਦੇ ਆ, ਤੇ ਜੱਜ ਜੀ ਬਣਿਆ ਕੋ ਘੱਟ ਆ। ਇਹ ਕਿਸ ਤਰ੍ਹਾਂ ਕਰਨਾ ਚਾਹੀਦਾ ਤੁਹਾਡੇ ਹਿਸਾਬ ਦੇ ਨਾਲ? ਕੀ ਕਰਨਾ ਚਾਹੀਦਾ? ਹੱਲ ਇਹਦਾ ਕੀ ਹੋ ਸਕਦਾ ਭਾਈ? ਰਹਿੰਦੇ ਕਿੱਥੇ? 16 ਦਾ ਆਇਆ 16 ਦਾ ਆਇਆ ਹੋਇਆ ਜੀ, 16 ਦਾ ਨਿਊਯਾਰਕ ਦਾ।
ਨਿਊਯਾਰਕ ਹੀ ਲੱਗਣਾ ਫਿਰ ਬਾਈ ਕੇਸ, ਤਾਂ ਉੱਥੇ ਫਿਰ ਵੇਟ ਹੀ ਕਰਨੀ ਪੈਣੀ ਹੈ, ਹੋਰ ਤਾਂ ਕੁਝ ਨਹੀਂ ਕਰ ਸਕਦੇ। ਅੱਛਾ ਜੀ, ਜੇ ਮਤਲਬ ਇੱਧਰ ਆਪਾਂ ਮੂਵ ਹੋ ਜਾਈਏ ਜਿਵੇਂ ਕੈਲੀਫੋਰਨੀਆ ਸਾਈਡ ਹੋਰ ਇਸ ਤਰ੍ਹਾਂ, ਜੇ ਆਪਣੇ ਪਰਸਨਲ ਨਿੱਜੀ ਰੀਜ਼ਨ ਕਰਕੇ ਮੂਵ ਹੁੰਦੇ ਆ ਤਾਂ ਫਿਰ ਕੇਸ ਆਪਣਾ ਨਾਲ ਮੂਵ ਕਰਾ ਸਕਦੇ ਤੁਸੀਂ। ਜੀ ਕੇਸ ਮੂਵ ਕਰਾਉਣ ਕਰਕੇ ਨਹੀਂ ਮੂਵ ਹੋ ਸਕਦੇ, ਮੂਵ ਹੁੰਨੇ ਆ ਤਾਂ ਕੇਸ ਮੂਵ ਨਾਲ ਕਰਾ ਸਕਦੇ ਆ, ਸੋ ਦੋਨੋਂ ਚੀਜ਼ਾਂ 'ਚ ਫਰਕ ਆ। ਜੀ ਠੀਕ ਹੈ ਜੀ। ਗੱਲ ਜਿਵੇਂ ਪ੍ਰੋਟੈਸਟ ਚੱਲਦੇ ਨੇ, ਜਿਵੇਂ ਆਪਣੇ ਕਿਸਾਨ ਕਰ ਰਹੇ ਨੇ, ਇਦਾਂ ਵੀ ਪ੍ਰੋਟੈਸਟ ਨਹੀਂ ਕਰ ਸਕਦੇ 2016 ਦੇ ਆਏ ਹੋਏ ਜਿਸ ਤਰ੍ਹਾਂ ਕਰਕੇ ਦੇਖ ਲਓ। ਪ੍ਰੋਟੈਸਟ ਦਾ ਕੇਸ ਨਾਲ ਕੀ ਲੈਣਾ ਦੇਣਾ, ਉਹਦਾ ਤੁਹਾਡਾ ਨਹੀਂ ਉਹ ਇੱਥੇ ਪ੍ਰੋਟੈਸਟ ਕਰਨਾ ਚਾਹੁੰਦੇ ਆ। ਦੇਖੋ ਇਹ ਚੀਜ਼ ਅੰਡਰਸਟੈਂਡ ਕਰਨ ਦੀ ਲੋੜ ਆ, ਤੁਹਾਨੂੰ ਜਿਹੜਾ ਅਸਾਈਲਮ ਦੇ ਰਹੀ ਆ ਇੱਕ ਮੁਲਕ, ਤੁਸੀਂ ਇੱਥੇ ਦੇ ਨਾਗਰਿਕ ਨਹੀਂ, ਹਾਂ ਤੁਸੀਂ ਫਿਰ ਵੀ ਕਈ ਵਾਰੀ ਕਹਿੰਦੇ ਆ ਵੀ ਸਾਨੂੰ ਆਹ ਚੀਜ਼ ਚਾਹੀਦੀ ਆ। ਅਸਾਈਲਮ ਦੇਣਾ ਨਹੀਂ ਦੇਣਾ ਇਹ ਇੱਥੇ ਦੇ ਕਾਨੂੰਨ ਦੇ ਹਿਸਾਬ ਦੇ ਨਾਲ ਆ, ਇਹ ਉਹਨਾਂ ਦੀ ਉਹ ਜਿਹੜੀ ਉਹ ਮਰਜ਼ੀ ਆ। ਬਾਕੀ ਪ੍ਰੋਟੈਸਟ ਕਰਨ 'ਚ ਹਰਜ ਕੋਈ ਨਹੀਂ ਆ, ਕਰਕੇ ਦੇਖੋ, ਇਹਦਾ ਫਰੀडम ਆਫ ਐਕਸਪ੍ਰੈਸ਼ਨ ਬਥੇਰਾ ਆ, ਤੁਸੀਂ ਕਰਕੇ ਦੇਖੋ, ਯੂ ਨੈਵਰ ਨੋ ਕੀ ਪਤਾ ਤੁਹਾਡੀ ਜਿਹੜੀ ਪ੍ਰੋਟੈਸਟ ਜਿਹੜਾ ਕਿਹੜਾ ਕਿਤੇ ਅਸਾਈਲਮ ਵਾਲੇ ਨਹੀਂ ਥੋੜਾ ਨਾ ਪ੍ਰੋਟੈਸਟ ਕਰਨਾ, ਉਹ ਤਾਂ ਜਿਹਦੇ 'ਚ ਜਜ਼ਬਾ ਭਾਵੇਂ ਸਿਟੀਜ਼ਨ ਬੰਦਾ ਵੀ ਪ੍ਰੋਟੈਸਟ ਕਰੇ, ਉਹਦਾ ਕਿਸ ਨਾਲ ਕੀ ਲੈਣਾ ਦੇਣਾ। ਜੀ ਬਿਲਕੁਲ। ਅਗਲੇ ਕਾਲਰ ਨੇ ਜੀ ਸੰਜੀਵ। ਹਾਂਜੀ ਸੰਜੀਵ ਕੁਮਾਰ। ਸਤਿ ਸ੍ਰੀ ਅਕਾਲ ਜੀ ਦੋਨੋਂ ਵੀਰਾਂ ਨੂੰ। ਹਾਂਜੀ ਇੱਕ ਮਿੰਟ ਰੁਕਿਓ, ਤੇ ਮੈਂ ਜਿੰਨੇ ਜਾਣੇ ਸਾਡੇ ਫੋਨ ਤੇ ਹੋਲਡ ਕਰ ਰਹੇ ਆ, ਇੱਕ ਦੋ ਵਾਰੀ ਕਹਿਣਾ ਆ ਵੀ ਪਲੀਜ਼ ਜਦੋਂ ਤੁਹਾਡਾ ਨਾਂ ਲੈਨੇ ਆ ਨਾਲ ਹੀ ਬੋਲਿਆ ਕਰੋ, ਟਾਈਮ ਬਹੁਤ ਕੀਮਤੀ ਹੁੰਦਾ ਆ। ਸੋ ਇਦਾਂ ਟਾਈਮ ਜਿਹੜਾ ਬਾਕੀਆਂ ਦਾ ਵੀ ਜਾਇਆ ਨਾ ਹੋਵੇ, ਤੁਰੰਤ ਬੋਲਿਆ ਕਰੋ। ਫੋਨ ਜਿਹੜਾ ਕੰਨ ਨੂੰ ਲਾ ਕੇ ਰੱਖੋ, ਚ ਤੁਹਾਨੂੰ ਸਭ ਕੁਝ ਸੁਣ ਰਿਹਾ, ਜਿੱਦਾਂ ਹੀ ਆਵਾਜ਼ ਪਵੇ ਨਾਲ ਹੀ ਬੋਲੋ। ਹਾਂਜੀ ਬੋਲੋ ਜੀ, ਪੁੱਛੋ ਸਵਾਲ। ਜੀ ਮੇਰਾ ਜੀ ਕੋਈ ਸਵਾਲ ਨਹੀਂ ਹੈ, ਮੈਂ ਤਾਂ ਜੈ ਸਰ ਦਾ ਧੰਨਵਾਦ ਕਰਨ ਵਾਸਤੇ ਕਾਲ ਕੀਤੀ ਹੈ। ਜੈ ਸਰ ਨੇ ਮੇਰਾ ਕੇਸ 2 ਮਹੀਨੇ ਪਹਿਲੇ ਅਪਰੂਵ ਕਰਵਾਇਆ ਸੀ। ਸਰ ਜੀ ਮੈਂ ਬੋਲ ਰਿਹਾ ਸੰਜੀਵ ਕੁਮਾਰ। ਥੈਂਕ ਯੂ ਜੀ ਸੰਜੀਵ ਜੀ। ਇਹਦਾ ਭਾਈ ਕੇਸ ਬਹੁਤ ਕਿੰਨੀਆਂ ਤਰੀਕਾਂ ਪਈਆਂ ਸੀਗੀਆਂ ਤੇਰੀਆਂ? 6 ਤਰੀਕਾਂ ਸਰ ਜੀ। 6 ਤਰੀਕਾਂ ਪਈਆਂ ਮੁੰਡੇ ਦੀਆਂ। ਤੇ ਸਰ ਨੇ ਕੀ ਕਹਿੰਦੇ 6 ਤੇ 6 ਤਾरीख ਤੇ सर खुद प्रेजेंट हुए। बहुत बहुत धन्यवाद सर जी आपका। थैंक यू। आज मैं सोचा मैं सरकार धन्यवाद कर देते हैं 5 मिनट निकाल के। धन्यवाद, बहुत बहुत धन्यवाद सर जी। और जो भी आपको मैंने केस दिया सभी बच्चे बहुत ज्यादा खुश है। आपके ऑफिस में जो है हर वक्त ना आप टू डेट रहते हैं, ईमेल का जब भी जवाब देते हैं। बहुत बहुत धन्यवाद जी आपका। थैंक यू जी। थैंक यू सर जी। मेहरबानी जी। अगले कॉलर शरण सिंह। ਸਤਿ ਸ਼੍ਰੀ ਅਕਾਲ ਜੀ। ਜੀ ਸਰ ਮੈਂ ਤੁਹਾਨੂੰ ਪੁੱਛਣਾ ਹੈ ਕਿ ਜੇ ਆਪਾਂ ਮੂਵ ਹੁੰਨੇ ਆ ਤੇ ਉਹਦੇ ਨਾਲ ਸਾਡਾ ਕੇਸ ਵੀ ਮੂਵ ਹੋ ਜਾਂਦਾ, ਜਿੱਦਾਂ ਨਿਊਯਾਰਕ ਦੇ ਵਿੱਚ, ਤੇ ਜਿੱਦਾਂ ਉੱਥੇ ਹੀਅਰਿੰਗਸ ਨਹੀਂ ਪੈ ਰਹੀਆਂ, ਤੇ ਇਨ ਕੇਸ ਕੱਲ ਨੂੰ ਆਪਾਂ ਕੇਸ ਟਰਮੀਨੇਟ ਜਾਂ ਕਲੋਜ਼ ਕਰਵਾਉਣਾ ਹੋਵੇ ਤੇ ਉਹ ਜਦੋਂ ਤੱਕ ਤੁਹਾਨੂੰ ਜੱਜ ਨਹੀਂ ਮਿਲਦਾ ਉਦੋਂ ਤੱਕ ਹੋ ਨਹੀਂ ਸਕਦਾ, ਹਨਾ? ਜੇ ਜੱਜ ਮਿਲੇਗਾ ਤਾਂ ਹੀ ਕੇਸ। ਤੁਸੀਂ ਸਰਕਾਰੀ ਵਕੀਲ ਨੂੰ ਪਹਿਲਾਂ ਕੰਟੈਕਟ ਕਰੇ, ਤੁਹਾਡਾ ਵਕੀਲ। ਜੁਆਇੰਟ ਮੋਸ਼ਨ ਹੁੰਦੀ ਹੈ, ਜੁਆਇੰਟ ਮੋਸ਼ਨ ਟੂ ਟਰਮੀਨੇਟ। ਠੀਕ ਹੈ ਜੀ। ਜੁਆਇੰਟ ਮੋਸ਼ਨ ਟੂ ਟਰਮੀਨੇਟ ਫਿਰ ਜਿੱਥੇ ਵੀ ਉਹ ਡਾਕਟ ਤੁਹਾਡਾ ਸਾਈਨਡ ਆ ਉਹ 'ਚ ਫਾਈਲ ਕਰ ਦਿਓ। ਟਰਮੀਨੇਟ ਵਾਲੀ ਮੋਸ਼ਨ ਕਈ ਵਾਰੀ ਉਹ ਫੈਸਲਾ ਫਿਰ ਵੀ ਲੈ ਸਕਦੇ ਆ ਪਹਿਲਾਂ। ਠੀਕ ਹੈ ਸਰ, ਇਹ ਮਤਲਬ 50-50 ਹੈ ਨਾ? ਹਾਂਜੀ, ਦੁਨੀਆ 'ਚ ਹਰੇਕ ਚੀਜ਼ ਭਾਜੀ 50-50 ਹੁੰਦੀ ਆ। ਠੀਕ ਤੇ ਸਰ ਇੱਕ ਹੋਰ ਕੰਸਰਨ ਸੀ ਮੇਰਾ ਨਾ, ਕਜ਼ਨ ਸੀ ਤੇ ਉਹਦਾ ਕੇਸ ਸੈਕਰਾਮੈਂਟੋ ਸੀ, ਤੇ ਤੁਹਾਡੇ ਐਕਸਪੀਰੀਅੰਸ ਦੇ ਹਿਸਾਬ ਨਾਲ ਜਿੱਦਾਂ ਕੋਂਕੜ ਕੇਸ ਕੋਰਟ ਖੁੱਲੀ ਹੋਣ ਤੇ ਸੈਕਰਾਮੈਂਟੋ ਵਾਲੇ ਵੀ ਕੇਸ ਉੱਥੇ ਮੂਵ ਹੋਣਗੇ? ਕਹਿੰਦੇ ਕਿ ਸੈਕਰਾਮੈਂਟੋ ਵਾਲੀ ਜਿਹੜੀ ਉਹ ਕੋਰਟ ਟੈਂਪਰੇਰੀ ਖੋਲੀ ਸੀ ਉਹਨਾਂ ਨੇ। ਅਜੇ ਤੱਕ ਤੇ ਉਹ ਕਹਿਮ ਹੀ ਆ, ਬੰਦ ਕਰਨ ਦਾ ਕੋਈ ਉਹਨਾਂ ਨੇ ਡੇਟ ਡੂਟ ਦਿੱਤੀ ਨਹੀਂ। ਫਰੈਜ਼ਨੋ ਵਾਲੀ ਬੈਲਟ ਜਿਹੜੀ ਹੈਗੀ ਆ ਉਹ ਸਾਰੀ ਕੋਂਕੜ ਜਾਊਗੀ। ਠੀਕ ਹੈ ਜੀ। ਠੀਕ ਹੈ ਸਰ, ਮਿਹਰਬਾਨੀ ਜੀ। ਇੱਕ ਇੱਥੇ ਆਪਾਂ ਬ੍ਰੇਕ ਲੈਣੀ ਆ ਹੁਣ, ਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਗੱਲਬਾਤ ਨੂੰ ਇਦਾਂ ਹੀ ਜਾਰੀ ਰੱਖਾਂਗੇ। ਸੋ ਤੇ ਜੁੜੇ ਰਹੋ ਇਦਾਂ ਪੰਜਾਬੀ ਰੇਡੀਓ USA ਨਾਲ। ਕਾਲਸ ਦਾ ਸਿਲਸਿਲਾ ਇਦਾਂ ਹੀ ਆਪਾਂ ਜਾਰੀ ਰੱਖਦੇ ਹਾਂ। ਇੱਕ ਛੋਟੀ ਜੀ ਬ੍ਰੇਕ ਤੋਂ ਬਾਅਦ ਚ ਮਿਲਦੇ ਹਾਂ।
ਆਫਿਸ ਪੋਜੀਸ਼ਨ ਹੈ ਆਪਣੇ ਰੈਜ਼ੂਮੇਜ਼ ਭੇਜ ਸਕਦੇ ਹੋ hr@immigration.global Terkiana Immigration Law Firm is hiring Punjabi speaking paralegal with excellent computer skills, must live near San Jose, is a in office position. Send your resumes at hr@immigration.global. ब्रेक तो बाद एक बार फिर आप सबका स्वागत है। सो तो प्रोग्राम चल रहा है जी इस टाइम अपडेट इमिग्रेशन अटॉर्नी टिरकियाना जी अपने नाल जुड़े हुए ने। अटॉर्नी टिरकियाना जी स्वागत है, सत श्री अकाल जी, एक बार फिर जी आए जी। सत श्री अकाल जी सारे ਨੂੰ ਤੇ ਸੋ ਤੇ ਕਾਲ ਕਰ ਸਕਦੇ ਹੋ 408 272 5200 4082725200। ਤੇ ਚਲੋ ਕੁਦਰਤੀ ਇਹ ਐਡ ਉਸ ਮੌਕੇ ਚੱਲਦੀ ਹੈ ਤੇ ਪੈਰਾਲੀਗਲਸ ਅਜੇ ਵੀ ਹਾਇਰ ਹੋ ਰਹੇ ਆ ਅਟਾਰਨੀ ਟਿਰਕਿਆਨਾ ਜੀ। ਹਾਂਜੀ ਹਾਂਜੀ, ਪੈਰਾਲੀਗਲ ਵੀ ਤੇ ਲਾਇਰ ਵੀ। ਸੋ ਜਿਹੜੇ ਵੀ ਹੈਗੇ ਆ ਤੇ hr@immigration.global ਦੇ ਉੱਤੇ ਆਪਣੀ ਰੈਜ਼ੂਮੇਸ ਜਿਹੜੇ ਉਹ ਸੈਂਡ ਕਰ ਸਕਦੇ ਆ। ਇਨ ਪਰਸਨ ਆ, ਵਰਕ ਫਰੋਮ ਹੋਮ ਨਹੀਂ ਆ, ਵਰਕ ਐਟ ਆਫਿਸ ਵਾਲੀ ਪੋਜੀਸ਼ਨ ਆ। ਜੇ ਤੁਸੀਂ ਸੈਨ ਹੋਜ਼ੇ ਦੇ ਇਰਦ ਗਿਰਦ ਰਹਿੰਦੇ ਆ ਤੇ ਦੇਖੋ ਤਨਖਾਹ ਵੀ ਚੰਗੀ ਹੈ ਤੇ ਸਿੱਖਣ ਨੂੰ ਬਹੁਤ ਕੁਝ ਮਿਲੂਗਾ। ਸੋ ਬਿਲਕੁਲ ਇਹਨਾਂ ਦੇ ਨਾਲ ਕਰੋ। ਪੰਜਾਬੀ ਇੰਗਲਿਸ਼ ਦੇ ਵਿੱਚ ਬੰਦਾ ਨਿਪੁੰਨ ਹੋਣਾ ਚਾਹੀਦਾ ਆ। ਸੋ ਗੁੱਡ ਚਾਂਸ ਆ। ਜਿਹੜੇ ਖਾਸ ਕਰਕੇ ਉੱਥੋਂ ਪੜ੍ਹੇ ਲਿਖੇ ਬੈਚਲਰ ਕਰਕੇ ਆਏ ਆ, ਲੱਭ ਰਹੇ ਆ ਜੌਬ, ਤਾਂ ਵਧੀਆ ਆਫਿਸ ਦੀ ਜਿਹੜੀ ਜੌਬ ਆ ਤੁਹਾਨੂੰ ਮਿਲ ਜਾਊਗੀ। ਤੇ ਜ਼ਰੂਰ ਕੰਟੈਕਟ ਇਹਨਾਂ ਦੇ ਨਾਲ ਕਰ ਲਿਓ ਜੀ। ਥੈਂਕ ਯੂ ਭਾਜੀ ਜੀ। ਰਮਨਪ੍ਰੀਤ ਜੀ ਅਗਲੇ ਕਾਲਰਸ ਵੱਲ ਵਧੀਏ। ਨੰਬਰ ਸਟੂਡੀਓ ਦਾ ਇੱਕ ਵਾਰੀ ਫਿਰ ਦੱਸ ਦਈਏ 4082725200। ਜਿਹੜੇ ਕਹਿ ਰਹੇ ਨੇ ਵੀ ਕਾਲ ਨਹੀਂ ਮਿਲ ਰਹੀ, ਉਹ ਇਸ ਲਈ ਵੀ ਕਿਉਂਕਿ ਸਾਰੀਆਂ ਲਾਈਨਸ ਬਿਜ਼ੀ ਹੋ ਜਾਂਦੀਆਂ, ਬਾਰ-ਬਾਰ ਟਰਾਈ ਕਰਨੀ ਪੈਂਦੀ ਆ। ਜਦੋਂ ਵੀ ਕੋਈ ਕਿਸੇ ਦੀ ਕਾਲ ਖਤਮ ਹੁੰਦੀ ਆ ਫਿਰ ਉਹ ਲਾਈਨ ਖਾਲੀ ਹੁੰਦੀ ਆ, ਫਿਰ ਉੱਤੇ ਨੰਬਰ ਆ ਸਕਦਾ ਹੁੰਦਾ, ਪਰ ਸਾਰੇ ਜਾਣੇ ਟਰਾਈ ਕਰ ਰਹੇ ਹੁੰਦੇ ਆ। ਟਰਾਈ ਕਰਦੇ ਰਹਿਣਾ। 4082725200। ਹਾਂਜੀ ਰਮਨ ਜੀ, ਕੀ ਸਵਾਲ ਹੈ? ਹਾਂਜੀ ਰਮਨਪ੍ਰੀਤ। ਹਾਂਜੀ ਰਮਨਪ੍ਰੀਤ ਜੀ, ਕੁਛ ਤਾਂ ਚੱਕਰ ਚੱਲ ਰਿਹਾ। ਆਵਾਜ਼ ਆ ਰਹੀ ਸੀ, ਆਉਂਦੀ ਇਹਨਾਂ ਦੀ ਬੰਦ ਹੋ ਗਈ ਆ। ਰੂਮੀ। ਹਾਂਜੀ ਰੂਮ। ਸਤਿ ਸ਼੍ਰੀ ਅਕਾਲ ਜੀ 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 ਪੁੱਛੋ ਜੀ ਸਵਾਲ। ਸਤਿ ਸ਼੍ਰੀ ਅਕਾਲ ਸਰ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੇਰਾ ਸਵਾਲ ਇਹ ਆ ਕਿ ਮੇਰਾ ਅਸਾਈਲਮ ਤੇ ਲੱਗਾ ਹੋਇਆ ਲੇਕਿਨ ਉਹ ਪੈਂਡਿੰਗ ਆ ਕਿਉਂਕਿ DHS ਨੇ ਬਰੀਫ ਨਹੀਂ ਕੀਤੀ ਸੀ ਤੇ ਮੇਰੇ ਨਾਲ ਇੰਸੀਡੈਂਟ ਹੋ ਗਿਆ ਨਾ ਵਿੱਚ ਉਸੇ ਦੌਰਾਨ। ਤੇ ਯੂ ਵੀਜ਼ਾ ਵੀ ਲਾਤਾ ਤੇ ਮੇਰੀ ਵਾਈਫ ਉਧਰ ਦੀ ਆਈ ਆਪਣਾ ਨਾ ਕੈਨੇਡਾ ਵਾਲ ਦੀ, ਤੇ ਉਹਦਾ ਉੱਥੇ ਕਰ ਦਈਏ ਕਿ ਇੱਥੇ ਕਰੀਏ? ਉਰੇ ਆ ਗਏ ਆ ਕਿ ਉੱਥੇ ਕੈਨੇਡਾ ਦੇ ਵਿੱਚ?
ਆ ਗਿਆ ਸੀ ਇੱਕ ਵਾਰੀ ਤੇ ਇੱਥੇ ਆ ਗਿਆ। ਹਾਂਜੀ ਆਲਰੇਡੀ ਉਰੇ ਆ ਗਏ ਆ? ਆ ਕੇ ਹਾਂਜੀ, ਚਲੇ ਉਰੇ ਗਏ ਆ ਗਏ ਵਾਪਸ ਕਿ ਇੱਥੇ ਹੀ ਨਹੀਂ, ਆ? ਹਜੇ ਇੱਥੇ ਹੀ ਆ, ਇੱਥੇ ਹੀ ਹਜੇ ਇੱਥੇ ਹੀ ਆ। ਜੀ। ਵਰਕ ਪਰਮਿਟ ਮਿਲ ਗਿਆ ਉਹਨੂੰ। ਹਾਂਜੀ ਇਹ ਭਰਾਵਾ ਕੈਨੇਡਾ ਕਿੱਦਾਂ ਲਾਣਾ ਜੇ ਆਲਰੇਡੀ ਇੱਥੇ ਆ ਤਾਂ ਫਿਰ ਤਾਂ ਆ ਗਏ ਉਰੇ। ਕੈਨੇਡਾ ਵਾਲਾ ਤਾਂ ਚੈਪਟਰ ਕਲੋਜ਼ ਕਰਿਆ ਹੈ ਤੁਸੀਂ ਪਹਿਲਾਂ ਹੀ। ਠੀਕ ਆ, ਐਜ਼ ਅ ਹਿਊਮੈਨਿਟੇਰੀਅਨ ਤੇ ਯਾਨੀ ਕਿ ਲਾ ਸਕਦੇ ਇੱਥੇ ਉਹ, ਕਿਉਂਕਿ ਇਦਾਂ ਨਾ ਉਹ ਕਹਿੰਦੇ ਵੀ ਸਾਰੇ ਇੱਥੇ ਨਹੀਂ ਹੋਣਾ ਜੋ ਸੁਣਦੇ ਪਏ। ਤੁਹਾਡਾ ਵਿਆਹ title ਪਹਿਲਾਂ ਹੀ post ਹੋਇਆ ਸੀਗਾ ਕਿ ਉਰੇ ਆ ਕੇ ਕੀਤਾ? ਨਹੀਂ, ਪਹਿਲੇ ਹੋਇਆ ਸੀ। ਨਹੀਂ, ਤੁਹਾਡੇ ਤਾਂ ਫੈਮਿਲੀ ਯੂਨਿਟੀ ਐਕਸੈਪਸ਼ਨ ਚ ਨਾਲੇ ਜਿਹੜਾ ਵਾਈਫ ਦਾ ਡੈਰੀਵੇਟਿਵ ਕਲੇਮ ਆ ਜੇ ਤੁਹਾਡੇ ਬੇਸ ਤੇ ਪਹਿਲਾਂ ਹੀ ਵਿਆਹ ਹੋਇਆ ਸੀਗਾ ਤੇ ਹਾਂਜੀ, ਵਰਕ ਪਹਿਲਾਂ ਪਰਮਿਟ ਹੋਇਆ। ਕਿੱਦਾਂ ਮਿਲਿਆ ਉਹਨਾਂ ਨੂੰ? ਅਸਾਈਲਮ ਫਾਈਲ ਕੀਤਾ ਤਾਂ ਹੀ ਮਿਲਿਆ ਹੋਣਾ ਵਰਕ ਪਰਮਿਟ। ਹਾਂਜੀ, ਅਸਾਈਲਮ ਤੇ ਪੈਂਡਿੰਗ ਆ ਕਿਉਂਕਿ ਉਹ ਤੇ ਜਵਾਬ ਹੀ ਕੋਈ ਨਹੀਂ ਆਉਂਦਾ ਪਿਆ। ਬਸ ਫਿਰ ਮੇਰਾ ਵੀਰ ਕਰਤਾ, ਹੁਣ ਹੋਰ ਕਾਦੀ ਟੈਨਸ਼ਨ। ਹੁਣ ਆ ਵੀ ਗਏ ਉਰੇ, ਅਸਾਈਲਮ ਫਾਈਲ ਵੀ ਕਰਤਾ, ਹੁਣ ਇਹਦੇ ਵਿੱਚ ਕੈਨੇਡਾ ਚ ਕਰੀਏ ਵਾਲੀ ਤਾਂ ਗੱਲ ਕੋਈ ਰਹੀ ਨਹੀਂ। ਕੈਨੇਡਾ ਵਾਲਿਆਂ ਨੇ ਉਹ ਤਾਂ ਇਹ wait- ਪੁੱਛਣਾ ਅਮਰੀਕਾ ਕਿਉਂ ਨਹੀਂ ਅਸਾਈਲਮ ਫਾਈਲ ਕੀਤਾ। ਹੁਣ ਅਮਰੀਕਾ ਜੇ ਤੁਹਾਡਾ ਹੁੰਦਾ ਤਾਂ ਗੁੱਡ ਆ, ਨਹੀਂ ਤਾਂ ਫਿਰ ਦੇਖੋ ਉਸ ਤੋਂ ਬਾਅਦ ਕਿੱਦਾਂ। ਜੀ ਜੀ ਬਿਲਕੁਲ। ਚਲੋ ਥੈਂਕ ਯੂ ਜੀ। ਆਪਣੇ ਅਗਲੇ ਕਾਲਰ ਜਗਵਿੰਦਰ। ਇਹ ਤਾਂ ਬਾਈ ਸਾਰਾ ਕੁਝ ਪਹਿਲਾਂ ਹੀ ਕਰੀ ਬੈਠਾ ਸੀਗਾ। ਵਕੀਲ ਦੇ ਭਰਾਵਾ ਮੋਢੇ ਤੇ ਰੱਖ ਕੇ ਨਾ ਬੰਦੂਕ ਚਲਾਇਆ ਕਰੋ। ਹਾਂਜੀ ਜੀ। ਬਾਰਡਰ ਵੀ ਟੱਪ ਲਿਆ, ਅਸਾਈਲਮ ਵੀ ਲਾਤਾ, ਵਰਕ ਪਰਮਿਟ ਵੀ ਲੈਤਾ, ਮੇਰੇ ਇਹਦੇ ਵਿੱਚ ਕਰਨ ਵਾਲਾ ਕੀ ਰਹਿ ਗਿਆ ਹੁਣ? ਸਤਿ ਸ਼੍ਰੀ ਅਕਾਲ ਭਾਜੀ। ਹਾਂਜੀ ਸਤਿ ਸ਼੍ਰੀ ਅਕਾਲ ਜਗਵਿੰਦਰ ਜੀ। ਭਾਜੀ ਮੇਰਾ ਇਹ ਸਵਾਲ ਸੀਗਾ, ਮੇਰੀ 2022 ਵਿੱਚ ਕੇਸ ਡਿਸਮਿਸ ਹੋ ਗਿਆ ਸੀਗਾ ਜੀ ਤੇ ਕੇਸ ਭਾਜੀ ਤੁਹਾਡੇ ਕੋਲ ਹੀ ਹੈ ਮੇਰਾ, ਤੇ ਜੀ। ਹੁਣ ਅਸਾਈਲਮ ਆਫਿਸ ਕੀਤਾ ਹੋਇਆ, ਤੇ ਮੈਂ ਇਹ ਪੁੱਛਣਾ ਸੀਗਾ ਜਿਹੜਾ ਤੁਸੀਂ ਕਹਿੰਦੇ ਆਪਾਂ ਲਾ ਸੂਟ ਕਰ ਸਕਦੇ ਹਾਂ, ਉਹਦੀ ਕੀ ਟਾਈਮ ਪੀਰੀਅਡ ਕੀ ਆ? ਆਪਾਂ ਕਰ ਸਕਦੇ ਹਾਂ? ਨਹੀਂ, ਉਹ 6 ਸਾਲ ਮੇਰਾ ਹੋਇਆ ਜੀ ਏਦਾਂ ਆ ਕਿ ਜਿਹੜਾ ਆਪਾਂ ਸਾਡੀ ਜਿਹੜੀ ਸਲਾਹ ਨਾ, ਜਿਹੜਾ ਲਿਟੀਗੇਸ਼ਨ ਵਕੀਲ ਉਹਦੇ ਨਾਲ ਉਹ ਇਹ ਹੈ ਕਿ 3 ਸਾਲ ਜੇ ਪੈਂਡਿੰਗ ਹੋਵੇ ਮੈਂਡਮਸ ਚ ਸਕਸੈਸ ਮਿਲ ਜਾਂਦੀ ਹੈ। ਜਿਹੜੇ ਹੁਣ ਡਿਸਮਿਸ ਹੋਏ ਵਾਲੇ ਥੱਲੇ ਗਏ ਆ ਕੇਸ ਦੇ ਵਿੱਚ, ਉਹਦੇ ਵਿੱਚ ਆਪਾਂ ਕਹਿੰਦੇ ਸਾਰਿਆਂ ਨੂੰ 3 ਸਾਲ ਹੀ ਆ, ਪਰ ਏਦਾਂ ਕਿ ਜਿਹੜੀ ਮੈਂਡੇਮਸ ਵਾਲਾ ਜਿਹੜਾ ਰੇਟ ਆ ਉਹਦੇ $3500 ਦਾ ਤੁਹਾਡਾ ਜਿਹੜਾ ਖਰਚਾ, ਉਹਦੇ ਵਿੱਚ ਏਦਾਂ ਹੁਣ ਤੁਸੀਂ ਅਸਾਈਲਮ ਆਫਿਸ ਜੇ ਫਾਈਲ ਕਰਤਾ ਤੇ ਉਹਨਾਂ ਨੇ ਜਿੱਦਾਂ ਇਮੀਗ੍ਰੇਸ਼ਨ ਨੇ ਕਿਹਾ ਸੀਗਾ ਕਿ ਡੇਟ ਜਿਹੜੀ ਅਸਾਈਲਮ ਦੀ ਪਹਿਲਾਂ ਚੱਕ ਲੈਣੀ ਆ, ਤੁਹਾਡਾ ਹੁਣ $3500 ਦਾ ਜਿਹੜਾ ਗੈਂਬਲ ਆ, ਤੁਸੀਂ ਦੇਖੋ ਜੇ ਮੈਂਡੇਮਸ ਤੁਸੀਂ ਫਾਈਲ ਕਰਨੀ ਆ, ਆਪਾਂ ਟਰਾਈ ਕਰਕੇ ਦੇਖ ਸਕਦੇ ਹਾਂ। ਹੁਣ ਪਹਿਲਾਂ ਇੱਕ ਬੰਦਾ ਮੋਢੀ ਬਣੂਗਾ, ਫਿਰ ਤੁਹਾਡੇ ਬੇਸ ਤੇ ਫਿਰ ਬਾਕੀਆਂ ਨੂੰ ਵੀ ਦੱਸਾਂਗੇ ਕਿ ਕੰਮ ਚੱਲਦਾ ਕਿ ਨਹੀਂ ਚੱਲਦਾ। ਉਹ ਮੈਂ ਟਰਾਈ ਨਹੀਂ ਕੀਤਾ ਅਜੇ ਤੱਕ, ਤੇ ਜੇ ਕੋਈ ਟਰਾਈ ਕਰਨਾ ਚਾਹੁੰਦਾ, ਪੀਡੀ ਡਿਸਮਿਸ ਹੋਇਆ ਅਸਾਈਲਮ ਆਫਿਸ ਦੇ ਮੂਹਰੇ ਹੈਗਾ ਵਾ, ਤੇ ਉਹ ਇਸ ਬੇਸ ਤੇ ਮੈਂਡੇਮਸ ਕੀ ਆਪਣਾ ਪਹਿਲਾਂ ਵੀ ਮੇਰਾ ਕੋਰਟ ਦੇ ਵਿੱਚ ਬਹੁਤ ਟਾਈਮ ਖਰਾਬ ਕੀਤਾ ਹੈਗਾ, ਤੇ ਆਪਾਂ ਉਹ ਤੁਹਾਡੇ ਲਈ ਦਾ ਖੇਡਣ ਲਈ ਤਿਆਰ ਆ ਜੇ ਤੁਸੀਂ ਕਰਨਾ ਚਾਹੁੰਦੇ ਆ। ਗਾਰੰਟੀ ਨਹੀਂ ਉਹਦੀ ਕੋਈ। ਠੀਕ ਹੈ, ਪਰ 50-50 ਚਾਂਸ ਕੁਝ ਹੈਗੇ ਕਿ 0% ਹੀ ਨੇ? 50-50 ਹੈ ਆਲ ਦਾ ਟਾਈਮ। ਆਲ ਦਾ ਟਾਈਮ। ਹਾਂਜੀ ਹਾਂਜੀ ਭਾਜੀ, ਚਲੋ ਠੀਕ ਹੈ ਜੀ। ਇੱਕ ਹੋਰ ਸਵਾਲ ਸੀਗਾ ਭਾਜੀ। ਜੀ ਜੀ ਮਿਹਰਬਾਨੀ। ਭਾਜੀ ਮੇਰੀ ਮੈਰਿਜ ਹੋਈ ਸੀਗੀ ਲਾਸਟ ਈਅਰ, ਪਰ ਮੇਰੀ ਵਾਈਫ ਕੈਨੇਡਾ ਦੀ ਸਿਟੀਜ਼ਨ ਹੈ। ਕੀ ਮੈਂ ਹੁਣ ਉੱਧਰ ਦਾ ਅਪਲਾਈ ਕਰ ਸਕਦਾ? ਜੇ ਮੈਂ ਉੱਧਰ ਦਾ ਅਪਲਾਈ ਕਰਕੇ ਇੱਥੋਂ ਮੂਵ ਹੁੰਦਾ ਤਾਂ ਮੇਰੇ ਤੇ 3-10 ਬਾਰ ਲੱਗਦੀ ਆ? ਨਹੀਂ, ਜੇ ਤੁਸੀਂ ਕੈਨੇਡਾ ਦਾ ਅਪਲਾਈ ਕਰਦੇ ਆ ਨਾ, ਮੇਨਲੀ ਇਹ ਹੋਣਾ ਕਿ ਜਿਹੜੀ ਯੂਐਸ ਦੀ ਅਸਾਈਲਮ ਐਪਲੀਕੇਸ਼ਨ ਉਹਦੇ ਵਿੱਚ ਹੁੰਦਾ ਕਿ ਤੁਸੀਂ ਕਿਤੇ ਹੋਰ ਗ੍ਰੀਨ ਕਾਰਡ ਅਪਲਾਈ ਤਾਂ ਨਹੀਂ ਕੀਤਾ, ਸੋ ਤੁਹਾਡੀ ਯੂਐਸ ਦੇ ਜਿਹੜਾ ਅਸਾਈਲਮ ਪ੍ਰੋਸੈਸ ਉਹਨੂੰ ਉਹਨੇ ਕੱਟ ਦੇਣਾ। ਤੇ ਜਿਹੜੀ 310 ਬਾਰ ਤਾਂ ਹੈਗਾ ਅਮਰੀਕਾ ਦਾ ਰੂਲ ਆ, ਕੈਨੇਡਾ ਦਾ ਤਾਂ ਆਪਣੇ ਅਲੱਗ ਰੂਲ ਜਿਹੜੇ ਹੁੰਦੇ ਆ। ਸੋ ਤੁਹਾਡਾ ਏਦਾਂ ਭਾਜੀ ਆਪਣਾ ਆਹੀ ਜਿਹੜਾ ਫਿਰ ਮੈਂਡੇਮਸ ਵਾਲਾ ਜਿਹੜਾ ਹੈਗਾ ਉਹ ਕਰੋ ਮੁਕੱਦਮਾ, ਜੇ ਤੁਹਾਨੂੰ ਟਾਈਮ ਦਾ ਉਹ ਹੈਗਾ, ਤੇ ਉਸ ਤੋਂ ਬਾਅਦ ਫਿਰ ਤੁਸੀਂ ਜਿਹੜਾ ਵਾਈਫ ਆ ਉਹਦੇ ਥਰੂ ਕਰਾਓ, ਤੁਹਾਨੂੰ ਜੇ ਉਹ ਉਧਰੋਂ ਤੁਹਾਡੀ ਗੱਲ ਬਣ ਸਕਦੀ ਹੈ ਹਨਾ। ਠੀਕ ਹੈ ਜੀ, ਥੈਂਕ ਯੂ ਜੀ। ਪਰਮਿੰਦਰ। ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਭਾਜੀ, ਮੈਂ ਪੁੱਛਣਾ ਸੀ, ਮੇਰੇ ਹਸਬੈਂਡ ਨੇ ਮੇਰਾ ਕੇਸ ਲਾਇਆ ਸੀ। ਮੈਂ ਐਕਚੁਅਲੀ ਆਈ ਸੀਗੀ ਬਾਰਡਰ ਕ੍ਰਾਸ ਕਰਕੇ, ਤੇ ਮੇਰਾ ਕੇਸ ਲਾਇਆ ਸੀਗਾ ਨਵੰਬਰ 3, 2021 ਚ ਲਾਇਆ ਸੀਗਾ ਜੀ। ਤੇ ਹੁਣ ਮੈਨੂੰ I-601 ਮੇਰਾ ਪਾਸ ਹੋ ਗਿਆ, I-601 ਲੱਗਾ ਹੋਇਆ ਆ। ਹੁਣ ਨੋਟਿਸ ਡੇਟ ਆਈ ਹੈ 1/23/2024 ਨੂੰ ਆਇਆ ਮੈਨੂੰ ਨੋਟਿਸ। We are complete a parliamentary interview of the application of petition listed above for part of your standard process. We transfer your case that is USCIS office listed below that is jurisdiction. ਸਾਰੀ ਚਿੱਠੀ ਨਹੀਂ ਪੜਨ ਦੀ ਲੋੜ ਨਾ, ਇਦਾਂ ਦੇਖੋ ਭੈਣ ਜੀ, ਸਾਰੇ ਜਣੇ ਪੂਰੀ ਚਿੱਠੀ ਪੜਨ ਲੱਗ ਜਾਣਗੇ। ਸੋ ਇਹਦਾ ਤੁਹਾਡਾ ਨਾ ਕੇਸ ਜਿਹੜਾ ਹੈਗਾ ਪ੍ਰੀਲਿਮਿਨਰੀ ਤੁਹਾਡਾ ਹੋ ਗਿਆ, ਯੂਐਸਸੀਆਈਐਸ ਨੇ ਆਫਿਸ ਭੇਜਣਾ, ਫਿਰ ਤੁਹਾਨੂੰ ਹਾਂ ਜਾਂ ਨਾ ਚ ਇਹ ਕਰੂਗੇ, ਤੇ ਹਾਂ ਜਾਂ ਨਾ ਚ ਤੁਹਾਡਾ ਜਦੋਂ ਹੋ ਗਿਆ ਫਿਰ ਤੁਹਾਡੇ 601 ਤੇ ਫੈਸਲਾ ਜਿਹੜਾ ਆਊਗਾ।
ਤੇ ਫਿਰ ਮੈਨੂੰ ਬਾਕੀ ਅੱਗੇ ਪਤਾ ਨਹੀਂ ਹੋਰ ਤੁਹਾਡੇ ਕੇਸ ਦੇ ਵਿੱਚ ਕੀ ਮੁੱਦੇ ਆ, ਅਸਾਈਲਮ ਸੁਲਮ ਦੇ ਬੰਦ ਹੋ ਗਿਆ, ਡਿਸਮਿਸ ਹੋ ਗਿਆ, ਪਰ ਜਿਹੜਾ 601 ਏ ਵੇਵਰ ਹੁੰਦਾ ਉਹ ਸਿਰਫ ਜਿਹੜਾ ਆਪਣਾ ਤੁਹਾਡੀ ਜਿਹੜੀ ਕੱਚੀ ਸਟੇ ਆ ਉਹਨੂੰ ਰੋਕਦਾ ਵਾ, ਹਨਾ, ਬਾਕੀ ਚੀਜ਼ਾਂ ਨਹੀਂ ਉਹ ਰੋਕਦਾ, ਤੇ ਉਹਦੇ ਬੇਸ ਤੇ ਬੰਦਾ ਬਾਹਰ ਜਾ ਕੇ ਇੰਟਰਵਿਊ ਕਰਾ ਕੇ ਆ ਸਕਦਾ। ਜੀ ਜੀ। ਅਜੇ ਸਿੰਘ। ਹਾਂਜੀ ਅਜੇ ਸਿੰਘ। ਭਾਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਭਾਜੀ ਮੇਰਾ ਸਵਾਲ ਮੈਂ 9 ਸਾਲ ਹੋ ਗਏ ਆ ਅਸਾਈਲਮ ਦਾ ਕੇਸ ਲੱਗਾ ਤੇ ਇੱਥੇ ਜਵਾਬ ਸਿਟੀਜ਼ਨ ਆ, ਤੇ ਅਸੀਂ ਕੈਂਸਲੇਸ਼ਨ ਆਫ ਰਿਮੂਵਲ ਦਾ ਕਰ ਸਕਦੇ ਹਾਂ ਕਿ ਉਹਦੇ ਲਈ ਕੀ ਐਲੀਜੀਬਿਲਿਟੀ ਹੁੰਦੀ ਹੈ ਜੀ? ਭਾਜੀ ਕੈਂਸਲੇਸ਼ਨ ਆਫ ਰਿਮੂਵਲ ਦੀ ਤੁਹਾਡਾ ਅਸਾਈਲਮ ਆਫਿਸ ਮੁਰੇ ਹੈ? ਹਾਂਜੀ ਹਾਂਜੀ ਭਾਜੀ, ਕੋਈ ਤਰੀਕ ਹੀ ਨਹੀਂ ਆਈ ਜੀ ਹਜੇ ਤੱਕ ਤੇ ਕੋਈ। ਚਲੋ ਤੁਹਾਡੇ ਬੇਸ ਤੇ ਸਾਰਿਆਂ ਨੂੰ ਜਵਾਬ ਦਿੰਨੇ ਆ। ਸੋ ਕੈਂਸਲੇਸ਼ਨ ਆਫ ਰਿਮੂਵਲ ਦੀ ਪਹਿਲੀ ਸ਼ਰਤ ਇਹ ਹੁੰਦੀ ਹੈ ਕਿ ਤੁਹਾਨੂੰ ਇੱਕ ਨੋਟਿਸ ਟੂ ਅਪੀਅਰ ਹੁੰਦਾ ਇਮੀਗ੍ਰੇਸ਼ਨ ਕੋਰਟ ਮੋਰੇ। ਉਹ ਨੋਟਿਸ ਟੂ ਅਪੀਅਰ ਨਹੀਂ ਆਉਣਾ ਚਾਹੀਦਾ ਤੁਹਾਨੂੰ, ਉਹਦੇ 10 ਸਾਲ ਤੁਹਾਡੇ ਪਹਿਲੇ ਹੋ ਜਾਣੇ ਚਾਹੀਦੇ ਆ। ਤੇ ਜਦੋਂ ਤੁਹਾਡਾ ਅਸਾਈਲਮ ਆਫਿਸ ਮੋਰੇ ਪੈਂਡਿੰਗ ਹੁੰਦਾ 10 ਸਾਲ ਹੋ ਜਾਂਦੇ ਆ ਤਾਂ ਤੁਹਾਨੂੰ ਓਬਵੀਅਸਲੀ ਉਹ ਰੈਫਰ ਨਹੀਂ ਕਰਦੇ ਕੋਰਟ ਮੋਰੇ, ਨੋਟਿਸ ਟੂ ਅਪੀਅਰ ਨਹੀਂ ਆਉਂਦਾ ਤੇ ਤੁਸੀਂ ਕੈਂਸਲੇਸ਼ਨ ਲਈ ਐਲੀਜੀਬਲ ਹੋ ਜਾਂਦੇ ਆ। ਜਿਹੜੇ ਲੋਕਾਂ ਨੂੰ ਡਿਫੈਕਟਿਵ ਨੋਟਿਸ ਮਿਲਿਆ ਹੈਗਾ, ਪਰ ਪਹਿਲਾਂ ਆਪਾਂ ਜਿਹੜੇ ਡਿਸਕਸ ਕੀਤੇ ਆ ਕੈਸਟਰੋਟਮ ਨੀਸ਼ ਚਾਵੇ ਜੇ ਸਾਰੇ ਜਿਹੜੇ ਸੀਗੇ, ਡੇਟ ਟਾਈਮ ਪਲੇਸ ਇਦਾਂ ਚੀਜ਼ਾਂ ਮੈਂਸ਼ਨ ਨਹੀਂ ਕੀਤੀਆਂ, ਚਾਰਜ ਮੈਂਸ਼ਨ ਨਹੀਂ ਕੀਤੇ, ਜਿਹਨਾਂ ਦਾ ਡਿਫੈਕਟਿਵ ਨੋਟਿਸ ਆ ਕੋਰਟ ਪ੍ਰੋਸੀਡਿੰਗ 'ਚ 10 ਸਾਲ ਜਿਹੜਾ ਨੂੰ ਹੋ ਗਏ, ਉਹ ਵੀ ਆਪਣਾ ਕੈਂਸਲੇਸ਼ਨ ਲਈ ਐਲੀਜੀਬਲ ਹੁੰਦੇ। ਮੇਨ ਜਿਹੜੀ ਕੈਂਸਲੇਸ਼ਨ ਦੀ ਰਿਕੁਆਇਰਮੈਂਟ ਇਹ ਆ ਕਿ ਆਪਣੇ ਜਿਹੜੇ ਟਿਕਟੌਕ ਵਾਲੇ ਸਿਤਾਰੇ ਆ ਇਹਨਾਂ ਨੇ ਬਹੁਤ ਛੋਟਾ ਕਰਤਾ ਕਿ ਪਤਾ ਨਹੀਂ 10 ਸਾਲ 'ਚ ਅਮਰੀਕਾ ਨੇ ਕਿਤੇ ਗ੍ਰੀਨ ਕਾਰਡ ਹੀ ਦੇ ਦੇਣਾ, ਕਿ ਮੇਰੇ ਵਕੀਲ ਨੇ ਕਿਹਾ ਕਿ ਨਹੀਂ ਤੈਨੂੰ 10 ਸਾਲ ਹੋ ਗਏ ਤੇਰਾ ਗ੍ਰੀਨ ਕਾਰਡ ਆ ਜਾਣਾ। ਇੱਕ ਤੁਹਾਡੀ ਐਨਟੀਏ ਦੀ ਰਿਕੁਆਇਰਮੈਂਟ ਆ, ਦੂਜੀ ਜਿਹੜੀ ਮੇਨ ਰਿਕੁਆਇਰਮੈਂਟ ਆ ਜਿਹਦੇ ਬੇਸ ਤੇ ਕੈਂਸਲੇਸ਼ਨ ਮਿਲਦਾ ਉਹ ਇਹ ਆ ਕਿ ਜਿਹੜਾ ਜਵਾਕ ਆ ਯੂਐਸ ਸਿਟੀਜ਼ਨ, ਜਿਹੜਾ ਰਿਲੇਟਿਵ ਆ ਤੁਹਾਡਾ ਸਪਾਊਸ ਜਵਾਕ, ਉਹਨਾਂ ਨੂੰ ਐਕਸਟ੍ਰੀਮ ਹਾਰਡਸ਼ਿਪ ਜਿਹੜੀ ਹੋਣੀ ਚਾਹੀਦੀ ਆ, ਮਤਲਬ ਕਿ ਉਹਨਾਂ ਨੂੰ ਮੈਡੀਕਲ ਕੰਡੀਸ਼ਨ ਇਸ ਲੈਵਲ ਦੀ ਹੋਣੀ ਚਾਹੀਦੀ ਹੈ ਕਿ ਉਹ ਬੰਦਾ ਇੰਡੀਆ ਜਾ ਹੀ ਨਹੀਂ ਸਕਦਾ। ਤੇ ਛੋਟਾ ਮੋਟਾ ਨਹੀਂ ਕਿ ਆਟਿਜ਼ਮ ਆ, ਏਦਾਂ ਬਹੁਤ ਵੱਡੇ ਲੈਵਲ ਦੀ ਜਿਹੜੀ ਆ ਲਾਈਫ ਪ੍ਰੋਬਲਮ ਜਿੱਦਾਂ ਹੋਣੀ ਚਾਹੀਦੀ ਆ, ਸੀਰੀਅਸ ਇਲਮੈਂਟ ਇਲਨੈਸ ਏਦਾਂ ਦਾ ਜਿਹੜਾ ਡਿਵੈਲਪਮੈਂਟਲ ਡਿਸਆਰਡਰ ਏਦਾਂ ਦੀਆਂ ਚੀਜ਼ਾਂ ਜਿਹੜੀਆਂ ਹੋਣੀਆਂ ਚਾਹੀਦੀਆਂ। ਜਵਾਕ ਨੂੰ ਜਦੋਂ ਹਾਰਡਸ਼ਿਪ ਪ੍ਰੂਵ ਹੁੰਦੀ ਆ ਉਸ ਤਕੜੇ ਲੈਵਲ ਦੀ, ਉਹਦਾ ਸਟੈਂਡਰਡ ਬਹੁਤ ਜ਼ਿਆਦਾ ਹਾਈ ਆ। ਛੋਟੀ ਮੋਟੀ ਜਿਹੜੀ ਇਹ ਨਹੀਂ ਕਿ ਵਿਜ਼ਨ ਦੀ ਪ੍ਰੋਬਲਮ ਆ ਜਾਂ ਏਦਾਂ ਵਾ, ਤਕੜਾ ਜਿਹੜਾ ਪ੍ਰੋਬਲਮ ਜਦੋਂ ਜਵਾਕ ਨੂੰ ਜਿਹੜੀ ਹੁੰਦੀ ਆ ਉਹਦੇ ਬੇਸ ਤੇ ਜਿਹੜਾ ਕੈਂਸਲੇਸ਼ਨ ਮਿਲਦਾ, ਤੇ ਉਹ ਆਪਣੀ ਜਿਹੜੀ ਕਮਿਊਨਿਟੀ ਆ ਨਾ ਉਹ ਇਹ ਚੀਜ਼ ਖਾ ਜਾਂਦੀ ਵਿੱਚ ਕਿ 10 ਸਾਲ ਤਾਂ ਹੋ ਗਏ, ਉਹ ਤਾਂ ਹੋ ਗਿਆ, ਪਰ ਨਾਲ ਜਿਹੜਾ ਜਵਾਕ ਦੀ ਜਿਹੜੀ ਉਹ ਉਸ ਲੈਵਲ ਦੀ ਹਾਰਡਸ਼ਿਪ ਆ ਉਹ ਵੀ ਡੈਮੋਨਸਟ੍ਰੇਟ ਕਰਨੀ ਹੁੰਦੀ ਹੈ। ਤੇ ਇਹ ਜਿਹੜੀ ਕੈਂਸਲੇਸ਼ਨ ਆ ਔਖਾ ਹੁੰਦਾ ਰਿਲੀਫ ਇਹ। ਠੀਕ ਹੈ ਜੀ ਜੀ, ਥੈਂਕ ਯੂ। ਹਰਜਾਲ ਸਿੰਘ। ਭਾਜੀ ਸਤਿ ਸ਼੍ਰੀ ਅਕਾਲ ਭਾਜੀ, ਮੇਰਾ ਸਵਾਲ ਹੈਗਾ ਬਈ ਸਿਟੀ ਨੇ ਅਪਲਾਈ ਕੀਤੀ ਸੀ ਤੇ ਚੈੱਕ ਕੈਸ਼ ਹੋ ਗਿਆ ਪਿਛਲੀ ਜਨਵਰੀ 29 ਨੂੰ, ਹਾਲੇ ਤੱਕ ਰਸੀਦ ਨਹੀਂ ਆਈ, ਉਹਦਾ ਕਿੱਦਾਂ ਪਤਾ ਲੱਗ ਸਕਦਾ? ਪਿਛਲੇ ਸਾਲ ਚੈੱਕ ਕੈਸ਼ ਹੋਇਆ? ਨਹੀਂ 29 ਜਨਵਰੀ ਨੂੰ ਹੋਈ ਪਿਛਲੇ। ਅੱਛਾ ਠੀਕ ਹੈ। ਤੁਸੀਂ ਜੇ ਆਪਣੇ ਬੈਂਕ 'ਚ ਜਾਓ ਨਾ, ਚੈੱਕ ਦਾ ਜਿਹੜਾ ਹੁੰਦਾ, ਚੈੱਕ ਨੂੰ ਫਲਿੱਪ ਕਰਕੇ ਇਹਦਾ ਬੈਕ ਸਾਈਡ ਵੀ ਕਈਆਂ ਦੀ ਦਿਖ ਜਾਂਦੀ ਹੈ, ਕਈ ਬੈਂਕਾਂ ਜਿੱਦਾਂ ਬੈਂਕ ਆਫ ਅਮਰੀਕਾ 'ਚ ਦਿਖ ਜਾਂਦੀ ਹੈ, ਉਹਦੇ ਪਿੱਛੇ ਰਸੀਦ ਨੰਬਰ ਲਿਖਿਆ ਹੁੰਦਾ ਤੁਹਾਡੇ ਬੈਂਕ ਦੇ ਵਿੱਚ ਤੁਹਾਡੇ ਚੈੱਕ ਮਗਰ ਉਹਨਾਂ ਨੇ ਰਸੀਦ ਨੰਬਰ ਲਾਇਆ ਹੁੰਦਾ ਵਾ, ਤੇ ਆ ਜਾਣਾ ਤੁਹਾਨੂੰ, ਕੋਈ ਨਹੀਂ ਵੇਟ ਕਰੋ ਥੋੜੀ ਜਿਹੀ। ਮਹੀਨੇ ਜ਼ਿਆਦਾ ਲੱਗਦਾ, ਮਹੀਨੇ ਉੱਪਰ ਜ਼ਿਆਦਾ ਲੱਗ ਜਾਂਦਾ, ਮਹੀਨਾ ਹੋ ਜਾਂਦਾ। ਹਾਂਜੀ ਲੱਗ ਜਾਂਦਾ ਆਸਾਨੀ ਨਾਲ, ਇੰਨਾ ਤਾਂ ਲੱਗ ਜਾਂਦਾ। ਓਕੇ, ਬਾਈ ਚਾਂਸ ਨਾ ਆਵੇ ਕਿੱਦਾਂ ਪਤਾ ਕਰ ਸਕਦੇ, ਕੁਝ ਹੈ ਆਈਡੀਆ? ਹੁਣੇ ਦੱਸਿਆ ਨਾ ਉਹਨਾਂ ਨੇ, ਰਸੀਟ ਨੰਬਰ ਚੈੱਕ ਕਰੋ ਤੇ ਉਹ ਪਾ ਕੇ ਦੇਖੋ ਉਹਦੇ ਵਿੱਚ USCIS ਦੀ ਵੈਬਸਾਈਟ 'ਚ। ਓਕੇ ਠੀਕ ਹੈ ਜੀ। ਬਾਕੀ ਕੋਈ ਨਹੀਂ, ਨਵੰਬਰ ਤੋਂ ਪਹਿਲਾਂ ਆ ਜਾਣਾ, ਵੋਟ ਪਵਾਉਂਗੇ ਤੁਹਾਡੇ ਕੋਲ ਸਾਰੇ ਜਾਣੇ, ਕੋਈ ਚੱਕਰ ਨਹੀਂ। ਓਕੇ ਥੈਂਕ ਯੂ। ਹਾਂਜੀ, ਮੈਂ ਤਾਂ ਹੋਇਆ ਮੇਰੀ ਵਾਈਫ ਦਾ ਹੈਗਾ, ਮੈਂ ਤਾਂ ਸੋਚ ਰਿਹਾ ਮੈਂ ਵੋਟ ਪਾ ਚਲੋ ਉਹ ਪਾ ਲੈਣਗੇ ਫਿਰ ਵੋਟ, ਕੋਈ ਗੱਲ ਨਹੀਂ। ਠੀਕ ਹੈ, ਓਕੇ ਥੈਂਕ ਯੂ। ਜਗਦੀਸ਼ ਜੀ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ। ਮੈਂ ਪੁੱਛਣਾ ਚਾਹੁੰਦੀ ਹਾਂ, ਮੇਰਾ ਬੇਟਾ ਆਇਆ ਵਿਜ਼ਟਰ ਵੀਜ਼ੇ ਤੇ ਉਹ ਇੱਥੇ ਕੋਈ ਜੌਬ ਲਈ ਅਪਲਾਈ ਕਰ ਸਕਦਾ? ਜੀ ਨਹੀਂ, ਵਿਜ਼ਟਰ ਤੇ ਨਹੀਂ ਅਪਲਾਈ ਕਰ ਸਕਦਾ ਉਹ। ਸਰ ਮੈਂ ਉਹਨਾਂ ਦਾ ਬੇਟਾ ਬੋਲ ਰਿਹਾ। ਸਤਿ ਸ਼੍ਰੀ ਅਕਾਲ। ਮੈਂ ਐਕਚੁਅਲੀ ਮੇਰਾ 2007-8 ਚ ਨਾ H1B ਅਪਰੂਵ ਹੋਇਆ ਸੀ ਤੇ UCS ਵਾਲੀ USCIS, ਹਾਂਜੀ ਉਹਦੇ ਚ ਮੇਰਾ ਇਨ ਪ੍ਰੋਗਰੈਸ ਦੱਸ ਰਿਹਾ, ਤੇ ਉਹ ਕਿਹੜੇ ਸਾਲ ਚ ਹੋਇਆ ਸੀਗਾ? 7? ਹਾਂਜੀ 2007 ਚ। ਕਦੀ H1B ਤੇ ਆਏ ਸੀਗੇ ਅਮਰੀਕਾ ਚ ਕਿ ਨਹੀਂ? ਨਹੀਂ ਤਾਂ ਉਸ ਟਾਈਮ ਤੇ ਜਿਹੜਾ ਇੰਪਲੋਇਰ ਸੀ ਨਾ ਉਹਨੇ ਉਹ ਮਤਲਬ
ਟੈਕਸ ਡਾਕੂਮੈਂਟਸ ਜਿਹੜੇ ਉਹਨਾਂ ਨੇ ਮੰਗੇ ਸੀ ਉਹ ਦਿੱਤੇ ਨਹੀਂ ਸੀ ਤੇ ਉਹ ਸਟਿਲ ਇਨ ਪ੍ਰੋਗਰੈਸ ਕੇਸ ਸ਼ੋ ਕਰ ਰਿਹਾ। ਉਹ ਭਾਜੀ ਦੈਟ ਇਜ਼ ਗੋਨ ਕੇਸ, ਉਹ 'ਚੋਂ ਕੁਛ ਨਹੀਂ ਲੱਭਣਾ। ਤੇ H1 ਜਿਹਦਾ ਅਪਰੂਵ ਵੀ ਹੋਇਆ ਹੋਵੇ 6 ਸਾਲ ਦੀ ਨੌਨ ਯੂਜ਼ ਜਦੋਂ ਬੰਦਾ ਕਰ ਲੈਂਦਾ H1 ਵੀ ਖਤਮ ਹੋ ਜਾਂਦਾ ਆਟੋਮੈਟਿਕਲੀ ਨੌਨ ਯੂਜ਼ ਕਰਕੇ ਵੀ, ਹਨਾ। ਤੇ ਤੁਹਾਡਾ ਉਹਦੇ ਵਿੱਚ ਕੁਛ ਨਹੀਂ ਆ, ਤੁਸੀਂ ਟੂਰਿਸਟ ਵੀਜ਼ਾ, ਤੁਹਾਨੂੰ ਇਹ ਸਟੂਡੈਂਟ ਵਗੈਰਾ ਜਿਹੜੀ ਏਦਾਂ ਦੀ ਹੁਣ ਅੱਗੇ ਜੇ ਪੜ੍ਹਾਈ ਪੜੂਈ ਕਰਦੇ ਆ ਫਿਰ ਉਸ ਤੋਂ ਬਾਅਦ ਚ OPT CPT ਮਿਲਦੀ ਆ। ਹਾਂਜੀ, ਡਿਪੈਂਡਿੰਗ ਕਿਹੜੇ ਪ੍ਰੋਗਰਾਮ ਚ ਆ, ਕਈ ਵਾਰੀ ਉਹਨਾਂ ਚ ਆਪਸ਼ਨ ਲੱਭ ਜਾਂਦੀ ਵਰਕ ਪਰਮਿਟ ਦੀ, ਡਿਪੈਂਡਿੰਗ ਔਨ ਪ੍ਰੋਗਰਾਮ। ਤੇ ਤੁਹਾਡਾ ਹਾਂਜੀ ਸਟੂਡੈਂਟ ਵਾਲੇ ਰਾਸਤੇ ਤੇ ਤੁਸੀਂ ਜਾ ਸਕਦੇ ਆ। ਓਵਰਆਲ ਬਾਟਮ ਲਾਈਨ ਵਿਜ਼ਟਰ ਵੀਜ਼ੇ ਦੇ ਉੱਤੇ ਕੋਈ ਵੀ ਕੰਮ ਨਹੀਂ ਕਰ ਸਕਦਾ, ਉਹ ਘੁੰਮਣ ਦੇ ਲਈ ਆ, ਕੰਮ ਕਰਨ ਦੇ ਲਈ ਨਹੀਂ ਦਿੱਤਾ ਉਹਨਾਂ ਨੇ ਵੀਜ਼ਾ। ਹਾਂਜੀ ਰਾਜਦੀਪ ਹੈਲੋ ਜੀ, ਸਤਿ ਸ਼੍ਰੀ ਅਕਾਲ ਭਾਈ। ਸਤਿ ਸ਼੍ਰੀ ਅਕਾਲ। ਹਾਂਜੀ, ਮੇਰਾ ਨਾ ਅਸਾਈਲਮ ਦਾ ਕੇਸ ਪਾਸ ਹੋਇਆ ਸੀਗਾ ਮਾਰਚ 2020 ਦੇ ਵਿੱਚ, ਤਾਂ ਜਿਹੜਾ ਸਾਡਾ ਗ੍ਰੀਨ ਕਾਰਡ ਆਇਆ ਉਹ ਤੇ ਡੇਟ ਪਈ ਆ 2021 ਦੇ ਨਵੰਬਰ ਦੀ। ਤਾਂ ਮੈਂ ਇਹ ਪੁੱਛਣਾ ਸੀ ਵੀ ਅਸੀਂ ਸਿਟੀਜ਼ਨ ਕਦੋਂ ਪਾ ਸਕਦੇ ਹਾਂ? 5 ਜਦੋਂ ਸਾਲ ਤੋਂ ਤੁਹਾਡਾ ਗ੍ਰੀਨ ਕਾਰਡ ਦੀ ਡੇਟ ਆ ਸ਼ੁਰੂ, ਉਤੋਂ 5 ਸਾਲ ਸ਼ੁਰੂ ਹੁੰਦੇ। ਉਹ ਤੋਂ 5 ਸਾਲ। ਹਾਂਜੀ 21 ਦੇ 5 26 ਜੀ ਰਹਿ ਗਏ 2 ਸਾਲ ਹੋਰ। ਠੀਕ ਹੈ ਜੀ, ਓਕੇ ਜੀ, ਥੈਂਕ ਯੂ। ਉਹਦੇ ਵਿੱਚ ਇਹ ਵੀ ਦੱਸ ਦਈਏ ਇੱਕ ਇਹ ਬੰਦਾ ਇਹ ਨਾ ਹੋਵੇ 5 ਸਾਲ 6 ਮਹੀਨੇ ਤੋਂ ਵੱਧ ਜੇ ਤੁਸੀਂ ਅਮਰੀਕਾ ਤੋਂ ਬਾਹਰ ਲਾ ਲਏ ਕਲੌਕ ਰੀਸੈਟ, ਉਸ ਦਿਨ ਤੋਂ ਬਾਅਦ ਚ ਫਿਰ ਨਵਾਂ ਪਹਿਲਾ ਦਿਨ ਸ਼ੁਰੂ ਹੋਣਾ। 6 ਮਹੀਨੇ ਤੋਂ ਵੱਧ ਬਾਹਰ ਨਹੀਂ ਰਹਿ ਸਕਦੇ ਤੁਸੀਂ। ਨਾਲੇ ਇਹਦੇ ਵਿੱਚ ਏਦਾਂ ਕਿ ਜਿਹੜਾ ਗ੍ਰੀਨ ਕਾਰਡ ਉਹਦਾ ਆਂਦਾ ਨਾ, ਅਸਾਈਲਮ ਦਾ ਆਂਦਾ ਬੈਕ ਡੇਟ ਹੋ ਕੇ ਆ। ਮੈਨੂੰ ਪਤਾ ਨਹੀਂ ਇਹਨਾਂ ਦਾ ਕਿਉਂ ਨਹੀਂ ਆਇਆ, ਆਪਣੇ ਵਕੀਲ ਨਾਲ ਜਾਂ ਜਿਹਨੇ ਫਾਈਲ ਕੀਤਾ ਉਹਨਾਂ ਚੈੱਕ ਕਰੋ ਜੀ। ਪਵਨ ਕੁਮਾਰ, ਬੈਕ ਡੇਟ ਦਾ ਮਤਲਬ ਇਹ ਹੈ ਕਿ ਜਿੱਦਾਂ 1 ਸਾਲ ਜਿਹੜਾ ਅਸਾਈਲਮ ਤੋਂ 1 ਸਾਲ ਬਾਅਦ ਤੁਸੀਂ ਫਾਈਲ ਕਰ ਸਕਦੇ ਆ। ਆਣਾ ਤਾਂ ਫਾਈਲ ਕਰਨ ਤੇ ਹੀ ਹੈ ਨਾ, ਉਹ ਵਾਲੀ ਜਿਹੜੀ ਡੇਟ ਆ ਤੁਹਾਡੀ ਜਦੋਂ ਫਾਈਲਿੰਗ ਡੇਟ ਹੁੰਦੀ ਹੈ ਨਾ, ਉਹ ਵਾਲੀ ਡੇਟ ਤੇ ਉਹ ਦੇ ਦਿੰਦੇ ਆ। ਠੀਕ ਹੈ। ਤੇ ਜਿਹੜੀ ਗ੍ਰੀਨ ਕਾਰਡ ਦੀ ਰਿਕੁਆਇਰਮੈਂਟ ਹੁੰਦੀ ਹੈ ਕਿ ਬੰਦਾ ਰਿਫਿਊਜੀ 1 ਸਾਲ ਘੱਟੋ ਘੱਟ ਉਹ ਰਹਿਣਾ ਚਾਹੀਦਾ ਗ੍ਰੀਨ ਕਾਰਡ ਪਾਸ ਹੋਏ ਤੋਂ ਪਹਿਲਾਂ। ਸੋ ਅਸਾਈਲਮ ਤੋਂ ਜਿੱਦਾਂ ਹੁਣ ਕਿਸੇ ਦਾ ਅਸਾਈਲਮ ਤੋਂ ਠੀਕ 1 ਸਾਲ ਬਾਅਦ ਤੱਕ ਉਹ ਜਿਹੜੀ ਸਟਾਰਟ ਡੇਟ, ਜਿੱਦਾਂ ਇਹਨਾਂ ਨੇ ਕਿਹਾ 20 ਚ ਹੋਇਆ ਤਾਂ 21 ਚ ਇਹਨਾਂ ਦੀ ਜਿਹੜੀ ਸਟਾਰਟ ਡੇਟ ਗ੍ਰੀਨ ਕਾਰਡ ਦੀ ਜਿਹੜੀ ਆਈ ਆ। ਸੋ ਸਹੀ ਲੱਗ ਰਿਹਾ ਇਹਦੇ ਵਿੱਚ ਨਾ ਕਿ 1 ਸਾਲ ਦਾ ਜਿਹੜਾ ਗੈਪ ਹੁੰਦਾ ਵਾ ਵਿੱਚ, ਤੇ ਉਹ ਜਿਹੜਾ ਗ੍ਰੀਨ ਕਾਰਡ ਦੀ ਸਟਾਰਟ ਡੇਟ ਆ ਉਹ ਤੋਂ 5 ਸਾਲ ਆਪਾਂ ਗਿਣਦੇ ਆ, ਤੇ 3 ਮਹੀਨੇ ਪਹਿਲਾਂ ਆਪਾਂ ਚੌਥੇ ਸਾਲ ਤੇ ਕਿਹੜਾ 10ਵੇਂ ਮਹੀਨੇ ਜਾ ਕੇ ਤੁਸੀਂ ਅਪਲਾਈ ਕਰ ਸਕਦੇ ਹੋ ਜੀ। ਬਿਲਕੁਲ। ਹਾਂਜੀ ਪਵਨ ਜੀ। ਹਾਂਜੀ ਬਾਈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਮੈਂ 2016 ਵਿੱਚ ਆਇਆ ਸੀਗਾ ਤੇ ਮੇਰੀ ਤਰੀਕ ਉਸ ਤੋਂ ਬਾਅਦ ਪਈ 2020 ਦੇ ਵਿੱਚ, ਤੇ ਫਿਰ ਚੇਂਜ ਹੋ ਕੇ 2022 ਫਰਵਰੀ ਚ ਪੈ ਗਈ। ਉਸ ਤੋਂ ਬਾਅਦ ਫਿਰ ਭਾਜੀ ਚੇਂਜ ਹੋ ਗਈ ਤਰੀਕ, ਤੇ ਹੁਣ 2025 ਵਿੱਚ ਹੋਈ ਆ ਤਰੀਕ। ਤੇ ਮੇਰਾ ਬ੍ਰਦਰ ਵੀ 2022 ਵਿੱਚ ਭਾਜੀ ਆਇਆ। ਤੇ ਭਾਜੀ ਮੇਰਾ ਕੇਸ ਆਪਣੇ ਬ੍ਰਦਰ ਨਾਲ ਜੁਆਇੰਟ ਕਰਾ ਸਕਦਾ ਕਿੱਦਾਂ ਜੀ? ਹਾਂਜੀ ਭਾਜੀ, ਜੁਆਇੰਟ ਕਰਾਓ। ਜੁਆਇੰਟ ਕਰਾਉਣ 'ਚ ਹੀ ਫਾਇਦਾ। ਉਹ ਅੱਜ ਕੱਲ੍ਹ ਨਾ ਗਵਾਈਆਂ ਪਾਉਣ ਨੂੰ ਕਹਿ ਦਿੰਦੇ ਆ, ਬੰਦਾ ਡਬਲ ਟੰਗਿਆ ਜਾਂਦਾ। ਤੇ ਉਹ ਗਵਾਹੀ ਉਹਨੇ ਫੇਰ ਪਾਉਣ ਨੂੰ ਕਹਿ ਦੇਣਾ ਤਾਂ ਵੀ ਬੰਦਾ ਮਰਿਆ, ਕਿਉਂਕਿ ਗਵਾਹੀ ਤਾਂ ਉਹਨੇ ਪਾਣੀ ਹੈ। ਸੋ ਏਦਾਂ ਆ ਕੇ ਦੋਨੋਂ ਇਕੱਠੇ ਹੀ ਕੇਸ ਕਰਾਓ ਆਪਣਾ। ਉਹਨਾਂ ਦਾ ਕੇਸ ਭਾਜੀ ਤੁਹਾਡੇ ਕੋਲ ਲਾਇਆ ਵਾ ਭਾਜੀ, ਤੇ ਮੈਨੂੰ ਕਿੱਦਾਂ ਫੇਰ ਕੰਟੈਕਟ ਕਰਨਾ ਭਾਜੀ? ਲਾਈਕ ਤੁਹਾਡਾ ਕੇਸ ਵੀ ਸਾਡੇ ਕੋਲ? ਨਹੀਂ, ਮੇਰਾ ਕੇਸ ਨਹੀਂ, ਮੇਰੇ ਬ੍ਰਦਰ ਦਾ ਕੇਸ ਤੁਹਾਡੇ ਕੋਲ ਮੈਂ ਲਵਾਇਆ ਸੀਗਾ। ਠੀਕ ਹੈ। ਮੈਂ ਵੀ ਕੇਸ ਜੁਆਇਨ ਕਰਾਉਣਾ ਚਾਹੀਦਾ, ਉਹਦੇ ਵਾਸਤੇ ਕੀ ਪ੍ਰੋਸੀਜਰ ਆ ਤੁਹਾਡੇ? ਸੋ ਪਹਿਲਾਂ ਤਾਂ ਇੱਕ ਕੋਰਟ ਦੇ ਵਿੱਚ ਹੋਣੇ ਚਾਹੀਦੀਆਂ ਦੋਨੋਂ ਕੇਸ, ਜਿੱਦਾਂ ਸੈਕਰਾਮੈਂਟੋ ਜਾਂ ਸੈਨ ਫ੍ਰਾਂਸਿਸਕੋ। ਤੇ ਫਿਰ ਉਸ ਤੋਂ ਬਾਅਦ ਦੋਨੋਂ ਜੱਜਾਂ ਨੂੰ ਜਿਹੜੀ ਮੋਸ਼ਨ ਪਾਣੀ ਪੈਂਦੀ ਆ ਕਿ ਆਹ ਜਿਹੜੇ ਕੇਸ ਆ ਜੁਆਇਨ ਕਰਕੇ ਫਾਇਦਾ। ਠੀਕ ਆ। ਸਾਡਾ ਦੋਨਾਂ ਦਾ ਭਾਜੀ ਇੱਕੋ ਕੋਰਟ ਚ ਨਿਊਯਾਰਕ। ਹਾਂਜੀ। ਤੇ ਮੇਰੀ 2025 ਮਈ ਚ ਲਾਈਕ ਇੰਟਰਨੈਟ ਬੇਸ ਭਾਜੀ ਆ ਹੀਅਰਿੰਗ। ਹਾਂਜੀ, ਹੁਣ ਨਿਊਯਾਰਕ ਦਾ ਨਾ ਕੰਮ ਚੱਕਾ ਜਾਮ ਹੈ। ਤੁਹਾਡੀਆਂ 3-4 ਪੋਸਟਪੋਨ ਹੋ ਗਈਆਂ। ਹੁਣ 25 ਚ ਜਾ ਕੇ ਪਤਾ ਲੱਗੂਗਾ ਕੋਣ ਤਰੀਕ ਸੁਣਨੀ ਹੈ ਕਿ ਨਹੀਂ ਸੁਣਨੀ ਹੈ। ਜੱਜ ਦੀ ਆਪਣੀ ਰੇਟਿੰਗ ਚੈੱਕ ਕਰ ਲਓ, ਆਪਣੇ ਭਰਾ ਵਾਲੇ ਜੱਜ ਦੀ ਰੇਟਿੰਗ ਚੈੱਕ ਕਰ ਲਓ। ਜਿਹਦਾ ਜੱਜ ਜ਼ਿਆਦਾ ਵਧੀਆ ਦੋਨਾਂ ਚੋਂ, ਉਹ ਵਾਲੇ ਜੱਜ ਮੂਹਰੇ ਕੰਸੋਲੀਡੇਸ਼ਨ ਫਾਈਲ ਕਰੋ। ਤੇ ਮੇਰੇ ਬ੍ਰਦਰ ਦੀ ਨਹੀਂ ਭਾਜੀ ਹਲੇ ਤਰੀਕ, ਹਲੇ ਮਾਸਟਰ ਹੀਅਰਿੰਗ ਵੀ ਨਹੀਂ ਹੋਈ। 2022 ਚ ਆਇਆ ਸੀ। ਜੱਜ ਉਹਦਾ ਸਾਈਨ ਹੋ ਗਿਆ? ਨਹੀਂ, ਜੱਜ ਵੀ ਨਹੀਂ ਸਾਈਨ, ਹਲੇ ਮਾਸਟਰ ਹੀਅਰਿੰਗ ਹੀ ਨਹੀਂ ਭਾਜੀ ਹੋਈ, ਨਾ ਕੋਈ ਤਰੀਕ ਨਹੀਂ ਪੈ ਰਹੀ ਕੁਛ ਵੀ। ਨਹੀਂ, ਤਰੀਕ ਤਾਂ ਐਨਟੀਏ ਫਾਈਲ ਹੋ ਗਿਆ ਉਹਦਾ। ਆਈਸ ਨੇ ਕੋਰਟ ਮੂਹਰੇ ਕੇਸ ਪਹੁੰਚਾਤਾ ਕਿ ਉਹ ਵੀ ਨਹੀਂ ਪਹੁੰਚਾਇਆ ਅਜੇ? ਨਹੀਂ ਭਾਜੀ, ਉਹ ਤੇ ਡਾਕਟ ਦੇ ਡੇਟ ਆ ਰਿਹਾ ਇਕੱਲਾ। ਤੁਹਾਡੇ ਕੋਲ ਕੀਤਾ ਸੀ ਆਪਾਂ ਜਸਟ। ਨਿਊਯਾਰਕ ਦਾ ਭਾਜੀ ਇਦਾਂ ਹੀ ਆ। ਹੁਣ ਇਹ ਤਾਂ ਜੱਜ ਇਹਦੇ ਕੇਸ ਦੇ ਵਿੱਚ ਨਾ ਪਹਿਲਾਂ ਮਾਸਟਰ ਜਦ ਤਰੀਕ ਪੈਣੀ ਆ ਉਦੋਂ ਹੀ, ਮਤਲਬ ਕਿਸੇ ਜੱਜ ਨੂੰ ਹੀ ਫੈਸਲਾ ਕਰਨਾ ਪੈਣਾ ਇਹਦੇ ਵਿੱਚ। ਹੁਣ ਭਰਾ ਨੂੰ ਵੇਟ ਕਰਨੀ ਪੈਣੀ। ਚਲੋ ਹੈਗਾ ਤੁਹਾਡੇ ਕੋਲ ਥੋੜਾ ਜਿਹਾ ਟਾਈਮ ਅਜੇ 25 ਤੱਕ। ਜੇ ਆ ਜਾਂਦੀ ਉਹਦੇ ਦਰਮਿਆਨ ਤਾਂ ਫਿਰ ਕਰ ਲਓ। ਤੇ ਨਾਲ ਦੂਜਾ ਇਹ ਹੈ ਕਿ ਭਰਾ ਨੂੰ ਅਸਾਈਲਮ ਫਾਈਲ ਜ਼ਰੂਰ ਕਰਨਾ ਪੈਣਾ ਵਾ।
ਭਾਵੇਂ ਡੇਟ ਆਵੇ ਨਾ ਆਵੇ, ਸਾਲ ਦੀ ਲਿਮਿਟ ਹੁੰਦੀ ਆ, ਤਾਂ ਉਹ ਅਸਾਈਲਮ ਜ਼ਰੂਰ ਫਾਈਲ ਕਰੇ ਆਪਣਾ। ਨਹੀਂ ਭਾਜੀ ਇਦਾਂ ਤੁਹਾਡੇ ਕੋਲ ਹੀ ਆ ਕੇਸ ਨਹੀਂ ਹਲੇ ਕਾਫੀ 2 ਸਾਲ ਹੋ ਗਏ ਭਾਜੀ 2022 ਚ ਆਇਆ ਸੀ ਅਸਾਈਲਮ ਫਾਈਲ ਕਰਤਾ ਸੀਗਾ ਭਾਜੀ ਅਸਾਈਲਮ ਦਾ ਪਤਾ ਨਹੀਂ ਇਨਫੋਰਮੇਸ਼ਨ ਤਾਂ ਭਾਜੀ ਦੇਤੀ ਸੀ। ਵਰਕ ਪਰਮਿਟ ਹੈਗਾ ਉਹ ਕੋ? ਵਰਕ ਪਰਮਿਟ ਹੈਗਾ ਹਾਂਜੀ। ਆਹੋ ਤੇ ਫਿਰ ਭਰਾਵਾ ਫਾਈਲ ਕੀਤਾ ਸੀ ਤਾਂ ਹੀ ਵਰਕ ਪਰਮਿਟ ਆਣਾ। ਠੀਕ ਹੈ ਭਾਜੀ ਮਤਲਬ ਬਿਆਨ ਵਗੈਰਾ ਨਹੀਂ ਮੇਰਾ ਮਤਲਬ ਭਾਜੀ ਹੋਏ ਉਹਦੇ। ਨਹੀਂ ਬਿਆਨ ਤੇ ਫਾਈਲ ਕਰਨ ਚ ਅਲੱਗ-ਅਲੱਗ ਚੀਜ਼ਾਂ ਹੁੰਦੀਆਂ, ਤਾਂ ਬਿਆਨ ਤਾਂ ਹੀ ਹੋਗੇ ਹੁਣ ਜੇ ਜੱਜ ਤਰੀਕ ਦਊਗਾ। ਉਹਦੇ ਮੋਹਰੇ ਜਾ ਕੇ ਹੀ ਹੋਣੀ ਆ ਜੀ, ਉਹ ਤਾਂ ਪੇਸ਼ੀ ਹੋਊਗੀ। ਤੇ ਚਲੋ ਬਾਕੀ ਜਿੱਦਾਂ ਸਲਾਹ ਇਹਨਾਂ ਦੇ ਨਾਲ ਦੱਸਿਆ ਇਹਨਾਂ ਨੇ, ਤੇ ਉਹ ਤੁਸੀਂ ਕਰੋ ਵੀ ਇਕੱਠੇ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕਰਨ ਤੇ ਫਾਇਦਾ, ਇਕੱਠੇ ਕਰਨ ਚ ਫਾਇਦਾ। ਮੁੱਖ ਦੀ ਗੱਲ ਜਿਹੜੀ ਇਹ ਆ, ਬਾਕੀ 25 ਤੱਕ ਹੈ ਤਾਂ ਅਸੀਂ ਵੇਟ ਤਾਂ ਕਰਨੀ ਕਰਨੀ ਆ। ਜੇ ਉਹਦੇ ਦਰਮਿਆਨ ਇਹਦਾ ਵੀ ਜੱਜ ਸਾਈਨ ਵਗੈਰਾ ਹੋ ਜਾਂਦਾ ਤੇ ਫਿਰ ਦੇਖ ਲਓ, ਫਿਰ ਸਲਾਹ ਕਰ ਲਓ, ਈਮੇਲ ਪਾਓ ਇਹਨਾਂ ਨੂੰ ਜਿਹੜੀ ਥ੍ਰੈਡ ਚੱਲ ਰਹੀ ਆ, ਤਾਂ ਉਹਦੇ ਵਿੱਚ ਤੁਹਾਨੂੰ ਫਿਰ ਦੱਸ ਦੇਣਗੇ। ਚੇਤਨ ਸਿੰਘ। ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ ਮੈਂ ਤੁਹਾਨੂੰ ਪੁੱਛਣਾ ਸੀਗਾ, ਫੈਮਿਲੀ ਆਏ ਸੀਗੇ ਇੱਥੇ 2016 ਦੇ ਵਿੱਚ, ਤੇ ਮੇਰੇ ਬ੍ਰਦਰ ਜਿਹੜੇ ਵੱਡੇ ਨੇ ਉਹ ਹੁਣੇ ਸਿਟੀਜ਼ਨ ਹੋਏ ਨੇ ਜੀ ਉਰੇ, ਉਹਨਾਂ ਨੇ ਵਿਆਹ ਕਰਾ ਕੇ ਪੱਕੇ ਹੋਏ ਸੀਗੇ, ਤੇ ਉਹ ਪੁੱਛਣਾ ਚਾਹੁੰਦੇ ਸੀਗੇ ਮੇਰੇ ਮੋਮ ਡੈਡ ਤੇ ਮੇਰੀ ਸਿਸਟਰ ਦਾ ਹੀ ਉਹ ਆਪਣਾ ਅਪਲਾਈ ਕਰ ਸਕਦੇ ਨੇ ਜੀ ਇੱਥੇ? ਸੋ ਜਿਹੜਾ ਸਨ ਪੱਕਾ ਹੋਇਆ ਗ੍ਰੀਨ ਕਾਰਡ ਹੋਲਡਰ, ਉਹਦਾ ਪੁੱਛ ਰਹੇ ਤੁਸੀਂ ਕਿ ਉਹ ਪੇਰੈਂਟਸ ਲਈ ਅਪਲਾਈ ਕਰ ਸਕਦਾ? ਇਹ ਸਵਾਲ। ਹਾਂਜੀ ਹਾਂਜੀ। ਨਹੀਂ ਭਾਜੀ, ਉਹ ਨਾ ਸਿਟੀਜ਼ਨ ਨਹੀਂ ਸਿਰਫ ਅਪਲਾਈ ਕਰ ਸਕਦਾ, ਪੇਰੈਂਟਸ ਤੇ ਸਿਬਲਿੰਗ ਲਈ, ਤੇ ਉਦਾਂ ਉਹ ਟੂਰਿਸਟ ਵੀਜ਼ਾ ਵਗੈਰਾ ਆਪਣਾ ਟਰਾਈ ਕਰ ਸਕਦੇ ਆ ਘੁੰਮਣ ਫਿਰਨ ਲਈ। ਨਹੀਂ ਉਹ ਪੇਰੈਂਟਸ ਇੱਥੋਂ ਨੇ ਜੀ, ਮੇਰੇ ਪੇਰੈਂਟਸ ਇੱਥੋਂ ਨੇ, ਉਹ ਵੀ ਟੂਰਿਸਟ ਵੀਜ਼ੇ ਤੇ ਆਏ ਸੀ, ਉਹਨਾਂ ਨੇ ਅਸਾਈਲਮ ਲਾਇਆ ਹੋਇਆ 2016 ਤੋਂ, ਤੇ ਮੇਰੇ ਬ੍ਰਦਰ ਹੁਣੇ ਉਹ ਕਰ ਸਕਦਾ ਜਦੋਂ ਉਹ ਸਿਟੀਜ਼ਨ ਬਣ ਗਿਆ, ਉਦੋਂ ਉਹ ਪੇਰੈਂਟਸ ਦਾ ਅਪਲਾਈ ਕਰ ਸਕਦਾ। ਹੋ ਗਈ ਸਿਟੀਜ਼ਨ ਹੋ ਗਏ ਭਾਜੀ ਉਹ। ਅੱਛਾ, ਨਹੀਂ ਫੇਰ ਕਰ ਸਕਦੇ ਆ। ਅਸਾਈਲਮ ਕਿੱਥੇ ਆ? ਅਸਾਈਲਮ ਆਫਿਸ ਮੋਰੇ ਹੈ ਕਿ ਕੋਰਟ ਮੋਰੇ ਹੈ? ਅਸਾਈਲਮ ਆਫਿਸ ਮੂਰੇ ਹੋਈ, ਹਰ ਤਾਂ ਕੋਈ ਤਰੀਕ ਹੀ ਨਹੀਂ ਪਈ ਭਾਜੀ ਉਹਨਾਂ ਦੀ। ਫਿਰ ਤਾਂ ਸਿੱਧੇ ਪ੍ਰੋਸੈਸ ਆ, ਉਹ ਅਪਲਾਈ ਕਰ ਸਕਦੇ ਆ, ਤੇ ਅਪਲਾਈ ਕਰਕੇ 485 ਵਗੈਰਾ ਫਾਈਲ ਕਰੋ ਤੇ ਅਸਾਈਲਮ ਵਿਡਰਾ ਕਰੋ। ਉਹਨਾਂ ਨੂੰ ਫਿਰ ਇੰਡੀਆ ਜਾਣ ਦੀ ਤਾਂ ਨਹੀਂ ਲੋੜ ਪੈਣੀ? ਕਿੰਨਾ ਕੁ ਟਾਈਮ ਇੱਥੇ ਲੱਗਣਾ ਭਾਜੀ? ਪੇਰੈਂਟਸ ਤਾਂ ਉਹ ਕਰ ਸਕਦਾ, ਪੇਰੈਂਟਸ ਕਿਉਂਕਿ ਇਮੀਡੀਏਟ ਉਹਨਾਂ ਦੇ ਅਵੇਲੇਬਲ ਹੈਗੇ ਵੀਜ਼ਾ ਨੰਬਰ ਨਾ, ਪੇਰੈਂਟਸ ਨੂੰ ਨਹੀਂ ਜਾਣ ਦੀ ਲੋੜ ਪੈਣੀ। ਤੇ ਦੂਜਾ ਤੁਸੀਂ ਦੱਸਿਆ ਭੈਣ ਵੀ ਆ? ਹਾਂਜੀ ਭੈਣ ਵੀ ਆ, ਉਹ ਹੈਗੀ ਆ 27 ਸਾਲਾਂ ਦੀ ਹੈ ਜੀ, ਉਹਦਾ ਵੀ ਅਸਾਈਲਮ ਮਤਲਬ ਭੈਣ ਦਾ ਤਾਂ ਅਸਾਈਲਮ ਹੀ ਚੱਲਣਾ ਵਾ, ਤੇ ਭੈਣ ਵਾਲਾ ਕੇਸ ਜਿਹੜਾ ਉਹ ਤਾਂ 15-16 ਸਾਲ ਲੱਗਣੇ ਹਨਾ। ਅੱਛਾ ਜੀ। ਤੇ ਇੱਕ ਗੱਲ ਹੋਰ ਪੁੱਛਣੀ ਸੀ ਭਾਜੀ, ਮੇਰਾ ਜਿਹੜਾ ਸਿਸਟਰ ਆ ਉਹਨਾਂ ਨੇ ਹੁਣੇ ਮਤਲਬ ਕਿ ਉਹਨਾਂ ਨੇ ਵੀ ਮੈਰਿਜ ਕਰਾਈ ਆ ਵੈਸੇ, ਤੇ ਉਹਨਾਂ ਦਾ ਆਪਣਾ ਜਿੱਦਾਂ ਕੇਸ ਜਿਹੜਾ ਫਿੰਗਰਪ੍ਰਿੰਟ ਹੁੰਦੇ ਆ ਉਹ ਸਾਰਾ ਉਹਨਾਂ ਨੇ ਪੁਰਾਣੇ USA ਵਾਲਿਆਂ ਨੇ ਪੁਰਾਣੇ ਰੀਯੂਜ਼ ਕਰ ਲਈ, ਉਹਦੇ ਵਿੱਚ ਕਿੰਨਾ ਕੁ ਟਾਈਮ ਲੱਗਦਾ ਪਿਆ ਭਾਜੀ? ਭਾਜੀ ਉਹ ਸਰਵਿਸ ਸੈਂਟਰ ਦਾ ਨਾ ਉੱਤੇ ਚੈੱਕ ਕਰੋ, uscis.gov ਦੀ ਵੈਬਸਾਈਟ ਤੇ ਕਿੱਥੇ ਪੈਂਡਿੰਗ ਆ, ਕਿੱਦਾਂ, ਉਹਨੇ ਤੁਹਾਨੂੰ ਸਾਰਾ ਇਨਫੋਰਮੇਸ਼ਨ ਦੇ ਦੇਣੀ ਕਿੰਨਾ ਐਵਰੇਜ ਪ੍ਰੋਸੈਸਿੰਗ ਟਾਈਮ। ਜੀ ਠੀਕ ਹੈ ਜੀ, ਧੰਨਵਾਦ ਜੀ। ਠੀਕ ਹੈ, ਥੈਂਕ ਯੂ। ਅਮਿਤ। ਹਾਂਜੀ ਅਮਿਤ। ਗੁਰਪ੍ਰੀਤ। ਹੈਲੋ ਸਤਿ ਸ਼੍ਰੀ ਅਕਾਲ ਦੋਨੇ ਵੀਰਾਂ ਨੂੰ ਭਾਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਮੇਰਾ ਸਵਾਲ ਥੋੜਾ ਲੰਬਾ ਤਾਂ ਸ਼ਾਰਟ ਚ ਮੈਂ ਪੁੱਛਣ ਦੀ ਕੋਸ਼ਿਸ਼ ਕਰਦਾ ਭਾਜੀ। ਮੇਰੇ ਨਾ ਸਿਸਟਰ ਇਨ ਲਾਅ ਦੀ ਮੈਰਿਜ ਹੋਈ ਸੀ 2007 ਦੇ ਵਿੱਚ, US ਸਿਟੀਜ਼ਨ ਨਾਲ, ਤੇ ਉਹਨਾਂ ਦਾ ਨਾ ਕੰਮ ਨਹੀਂ ਬਣਿਆ ਇੱਥੇ, ਇੱਕ ਵਾਰੀ ਵੀ ਨਹੀਂ ਆਏ, ਪਤਾ ਨਹੀਂ ਆਈ ਡੋਂਟ ਨੋ ਵੀ ਕਿਉਂ ਨਹੀਂ ਬਣਿਆ, ਕਿਸ ਵਜ੍ਹਾ ਨਾਲ ਨਹੀਂ ਬਣਿਆ। ਤੇ ਉਹਨਾਂ ਦੇ ਜਦੋਂ ਬੇਟੀ ਹੋਈ ਸੀਗੀ, ਉਹ ਤਾਂ ਚਲੋ ਡੈਡੀ ਦੇ ਬਿਹਾਫ ਤੇ ਉਹਨਾਂ ਨੂੰ ਅਮਰੀਕਨ ਪਾਸਪੋਰਟ ਮਿਲ ਗਿਆ ਸੀ ਨਾ, ਤੇ ਉਹ ਫਿਰ ਬੇਟੀ ਤਾਂ ਰਹਿੰਦੀ ਇਸ ਟਾਈਮ ਸਾਡੇ ਕੋਲ, ਤੇ ਉਹਨਾਂ ਦੇ ਹਸਬੈਂਡ ਦੀ ਡੈਥ। ਮੈਂ ਮਾੜੀ ਜਿਹੀ ਗੱਲ ਟੋਕਦਾ, ਇਹ ਨਾ ਸਿੱਧੇ ਫਾਦਰ ਮਦਰ ਸਿਸਟਰ ਏਦਾਂ ਕਰਕੇ ਕੇਸ ਦੱਸੋ, ਇਹ ਸਿਸਟਰ ਆਪਣੇ ਜਿਹੜਾ ਇਨਡਾਇਰੈਕਟ ਰਿਲੇਸ਼ਨ ਨਾ ਕਨਫਿਊਜ਼ਿੰਗ ਹੋ ਜਾਂਦਾ, ਕਿਹਨੇ ਕਿਹਦੇ ਲਈ ਫਾਈਲ ਕੀਤਾ, ਮਾਂ ਨੇ ਪਿਓ, ਏਦਾਂ ਕਰਕੇ ਦੱਸੋ ਕੇਸ ਫਿਰ ਸੌਖਾ ਹੋ ਜਾਣਾ। ਹਾਂਜੀ ਮੈਂ ਦੱਸਦਾ। ਹਾਂਜੀ ਠੀਕ ਹੈ ਜੀ। ਜਿੱਦਾਂ ਜੀ ਮੇਰੇ ਨਾ ਸਾਲੀ ਸੀਗੀ, ਸਾਲੀ ਦਾ ਮੈਰਿਜ ਹੋਈ ਸੀ US ਸਿਟੀਜ਼ਨ ਦੇ ਨਾਲ, ਤੇ ਉਹਨਾਂ ਦਾ ਕੰਮ ਮਤਲਬ 2007 ਦੇ ਵਿੱਚ ਮੈਰਿਜ ਹੋਈ ਸੀਗੀ। ਉਹਨਾਂ ਦਾ ਆਈ ਡੋਂਟ ਨੋ ਵੀ ਕਿਸ ਵਜ੍ਹਾ ਦੇ ਨਾਲ ਉਹਨਾਂ ਦਾ ਕੰਮ ਇੱਥੇ ਅਪਲਾਈ ਵੀ ਕੀਤਾ ਸੀ ਉਹਨਾਂ ਨੇ, ਪਰ ਉਹਨਾਂ ਦਾ ਕੰਮ ਜਾਨੀ ਕੇਸ ਉਹਨਾਂ ਦਾ ਉੱਥੇ ਮੂਵ ਹੀ ਨਹੀਂ ਹੋਇਆ ਆਪਣੇ ਇੰਡੀਆ ਦੇ ਵਿੱਚ। ਠੀਕ ਹੈ। ਤੇ ਉਹਨਾਂ ਦਾ ਜਵਾਕ ਸੀਗਾ ਇੱਕ, ਰਾਈਟ? ਹਾਂਜੀ ਉਹਨਾਂ ਦੀ ਬੇਟੀ ਹੋਈ ਬਾਅਦ ਵਿੱਚ ਇੰਡੀਆ ਦੇ ਵਿੱਚ ਹੀ, ਤੇ ਉਹਨਾਂ ਨੂੰ ਫਿਰ ਜਦੋਂ ਡੈਡੀ ਇੱਥੇ ਆ ਗਈ ਆ। ਹਾਂਜੀ ਉਹਨਾਂ ਨੂੰ ਫਿਰ ਉਹ ਇਸ ਟਾਈਮ ਸਾਡੇ ਕੋਲ ਰਹਿੰਦੇ ਪਈ ਆ, ਬੇਟੀ ਉਹਨਾਂ ਦੀ 13 year old ਆ, ਤੇ ਉਹਨਾਂ ਦੇ ਡੈਡੀ ਦੀ ਜਿੱਦਾਂ ਮੇਰੀ ਸਾਲੀ ਦੇ ਹਸਬੈਂਡ ਦੀ ਡੈਥ 2021 ਦੇ ਵਿੱਚ ਲਾਸਟ ਹੋ ਗਈ ਉਹਨਾਂ ਦੀ। ਇੱਕ ਮਿੰਟ, ਇਹ ਜਿਹੜਾ
ਜਿਹੜੀ ਇਹ ਬੇਟੀ ਹੈ ਉਹੀ ਜਿਹੜਾ ਯੂਐਸ ਸਿਟੀਜ਼ਨ ਹਸਬੈਂਡ ਆ ਉਹਦੀ ਬੇਟੀ ਸੀਗੀ ਨਾ? ਹਾਂਜੀ 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 ਹਾਂਜੀ। ਠੀਕ ਹੈ। ਸੋ ਉਹਨਾਂ ਦੀ ਡੈਥ ਹੋ ਗਈ ਆ, ਬੇਟੀ death ਇੱਥੇ ਆ, ਹੋ ਗਈ, ਤੇ ਹਾਂਜੀ। ਤੁਸੀਂ ਇਹ ਚਾਹੁੰਦੇ ਹੋ ਵੀ ਤੁਹਾਡੀ ਜਿਹੜੀ ਸਾਲੀ ਆ ਉਹ ਇੱਥੇ ਆ ਜਾਵੇ? ਹਾਂਜੀ, ਅਸੀਂ ਕਹਿੰਦੇ ਕੋਈ ਹੈ ਕਿ ਪ੍ਰੋਸੀਜਰ ਕਿ ਆਪਾਂ ਉਹਨਾਂ ਬੇਟੀ- ਅਪਲਾਈ ਕਰ ਸਕਦੇ ਸੀ? ਬੇਟੀ ਸਿਟੀਜ਼ਨ ਹੈ ਨਾ ਇਸ ਵੇਲੇ? ਯੈਸ ਭਾਜੀ, ਹਾਂਜੀ। ਕਿੰਨੇ ਸਾਲ ਦੀ ਹੈ? 13 ਸਾਲ। ਇਹ 13 ਸਾਲ ਦੀ ਹੈ ਭਾਜੀ। 21 ਸਾਲ ਤੇ ਬੁਲਾ ਸਕਦੀ ਆ। ਅੱਛਾ ਜੀ, ਤੇ ਕੋਈ ਉਦਾਂ ਜਿੱਦਾਂ ਵਿਡੋ ਦੇ ਬਿਹਾਫ ਤੇ ਜਿੱਦਾਂ ਕੁਝ ਇਦਾਂ ਦਾ ਬਣ ਸਕਦਾ ਕੁਝ? ਵਿਡੋ ਪਟੀਸ਼ਨ ਜਿਹੜੀ ਹੁੰਦੀ ਹੈ ਨਾ ਆਪਣੀ, ਜਿੱਦਾਂ ਹੁਣ ਤੁਸੀਂ ਕਹਿ ਰਹੇ ਆ, ਮੈਨੂੰ ਹੁਣ ਪਤਾ ਨਹੀਂ ਕਿ ਡਿਨਾਈ ਕਿਉਂ ਕੀਤਾ ਉਹਨਾਂ ਨੇ, ਜੇ ਜਵਾਕ ਵੀ ਆ ਤੇ ਇਹ ਤਾਂ ਸਟ੍ਰੇਟ ਫਾਰਵਰਡ ਕੇਸ ਹੋਣਾ ਚਾਹੀਦਾ ਸੀਗਾ। ਉਹ ਦੇਖਣਾ ਪੈਣਾ ਕਿ ਕੋਈ ਝੂਠ ਬੋਲਿਆ, ਕੋਈ ਇਨਐਲੀਜੀਬਿਲਟੀ ਆ ਜਾਂ ਕਿੱਦਾਂ, ਹੈ ਨਾ। ਸੋ ਮੈਨੂੰ ਪਤਾ ਨਹੀਂ, ਇਹ ਤੁਹਾਡਾ ਮੈਂ ਜਵਾਬ ਦੇ ਨਹੀਂ ਸਕਦਾ ਕਿਉਂਕਿ ਜਿੱਦਾਂ ਉਹਨਾਂ ਦਾ ਜਵਾਕ ਵੀ ਆਪਸ ਸੀਗਾ, ਵਿਆਹ ਤਾਂ ਇਹ ਸਟ੍ਰੇਟ ਫਾਰਵਰਡ ਹੀ ਲੱਗ ਰਿਹਾ। ਬਿਲਕੁਲ। ਸੋ ਤੇ ਤੁਹਾਡੀ ਭੈਣ ਤੇ ਤੁਹਾਡੀ ਵਾਈਫ ਨੇ ਆਪਣੀ ਭੈਣ ਦਾ ਨਹੀਂ ਕੀਤਾ ਹੋਇਆ ਸੀ? ਨਹੀਂ ਜੀ, ਉਹਨਾਂ ਦਾ ਨਹੀਂ, ਇਹਨਾਂ ਨੇ ਨਹੀਂ ਕੀਤਾ ਸੀ ਕਿਉਂਕਿ ਇਹਨਾਂ ਦੀ ਮੈਰਿਜ ਸਾਡੀ ਬਾਅਦ ਚ ਹੋਈ ਸੀ। ਉਹਨਾਂ ਦੀ ਮੈਰਿਜ ਜਦੋਂ ਕਾਫੀ ਟਾਈਮ ਪਹਿਲਾਂ ਦੀ ਹੋਈ ਸੀ ਤਾਂ ਉਹਨਾਂ ਦੇ ਏਦਾਂ ਸੀਗਾ ਵੀ ਉਹਨਾਂ ਦੇ ਹਸਬੈਂਡ ਦਾ ਸ਼ਾਇਦ ਕੋਈ ਕੇਸ ਚੱਲਦਾ ਸੀਗਾ ਇੱਥੇ ਭਾਜੀ ਯੂਐਸ ਦੇ ਵਿੱਚ। ਅੱਛਾ, ਉਹ ਕਈ ਵਾਰੀ ਠੀਕ ਐਡਮ ਵਾਲਸ ਐਕਟ ਹੁੰਦਾ। ਹੁਣ ਮੈਂ ਕੁਝ ਗਲਤ ਮਲਤ ਨਹੀਂ ਕਹਿਣਾ ਚਾਹੁੰਦਾ, ਕਈ ਵਾਰੀ ਨਾ ਇਨਐਲੀਜੀਬਿਲਟੀ ਜਿਹੜੀ ਹੋ ਜਾਂਦੀ ਆ ਤੇ ਪਹਿਲਾਂ ਨਾ ਉਹ ਵੀਜ਼ਾ ਇੱਕ ਵਾਰੀ ਟਰਾਈ ਕਰਕੇ ਦੇਖਣ, ਟੂਰਿਸਟ ਵੀਜ਼ਾ, ਕਿ ਆਪਣੀ ਜਿਹੜੀ ਡਾਟਰ ਆ ਉਹਨੂੰ ਮਿਲਣ ਜਾਣਾ ਜਾਂ ਜੋ ਵੀ ਹੈ ਗ੍ਰੈਜੂਏਸ਼ਨ ਆ, ਟੂਰਿਸਟ ਵੀਜ਼ਾ ਟਰਾਈ ਕਰਕੇ ਆਣ ਜਾਣ ਦਾ ਪਹਿਲਾਂ ਆਪਣਾ ਕਰਨ, ਤੇ 21 ਸਾਲ ਦਾ ਥੋੜੀ ਜਿਹੀ ਵੇਟ ਕਰਨੀ ਪੈਣੀ ਹੈ, ਇੰਨਾ ਕੋਈ ਕੰਪਲਿਕੇਸ਼ਨ ਉਹਦੇ ਵਿੱਚ ਨਹੀਂ ਹੋਣੀ। ਜੀ ਠੀਕ ਹੈ ਜੀ। ਬਾਕੀ ਇਦਾਂ ਵੀ ਜਿੰਨੀ ਦੇਰ ਤੱਕ ਕੇਸ ਤੇ ਪੂਰੀ ਡਿਟੇਲ ਨਹੀਂ ਪਤਾ ਉਨੀ ਦੇਰ ਤੱਕ ਕੋਈ ਸਲਾਹ ਨਹੀਂ ਦਿੱਤੀ ਜਾ ਸਕਦੀ ਹੁੰਦੀ। ਸੋ ਉਹ ਸਾਰੀਆਂ ਚੀਜ਼ਾਂ ਤੁਸੀਂ ਇਸ ਪਲੇਟਫਾਰਮ ਦੇ ਉੱਤੇ ਦੱਸਣੀਆਂ ਵੀ ਔਖੀਆਂ ਤੇ ਨਾ ਹੀ ਟਾਈਮ ਹੁੰਦਾ ਇੰਨਾ ਜ਼ਿਆਦਾ ਨਾ। ਸੋ ਉਹ ਤੁਸੀਂ ਕੰਸਲਟ ਕਰਕੇ ਦੇਖ ਲਿਓ। ਨੂਰ। ਹਾਂਜੀ ਭਾਈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਈ। ਮੈਂ 2024 ਦੇ ਜਨਵਰੀ 'ਚ ਮੈਂ ਆਇਆ ਸੀ USA ਕੈਨੇਡਾ ਬਾਰਡਰ ਤੋਂ ਜੀ। ਵਿਦ ਨੋ ਇੰਸਪੈਕਸ਼ਨ ਨਹੀਂ ਹੋਈ ਮੇਰੀ ਕੋਈ, ਤੇ ਮੇਰੇ ਮਦਰ ਫਾਦਰ ਇੱਥੇ ਹੀ ਰਹਿੰਦੇ USA 'ਚ, ਪਰ ਉਹਨਾਂ ਨੇ ਡਿਵੋਰਸ ਲੈ ਲਿਆ ਸੀਗਾ ਤੇ ਉਹਨਾਂ ਨੇ ਆਪਦੀ ਮੈਰਿਜ ਕਰਾ ਲਈ ਤਾਂ ਉਹਨਾਂ ਨੇ ਮਤਲਬ ਹੋਰ ਕਿਸੇ ਵੂਮਨ ਨਾਲ, ਮਤਲਬ ਹੋਰ ਕਿਸੇ ਬੰਦੇ ਨਾਲ, ਮਤਲਬ ਤੇ ਉਹ ਹਨਾ ਮੈਨੂੰ ਹੁਣ ਘਰੇ ਨਹੀਂ ਰੱਖਣਾ ਚਾਹੁੰਦੇ। ਤੁਸੀਂ ਕਿੰਨੇ ਸਾਲ ਦੇ? ਮੈਂ ਭਾਜੀ 19 ਸਾਲਾਂ ਦਾ ਵਾਂ। ਤੁਸੀਂ ਭਾਜੀ ਗਾਰਡੀਅਨਸ਼ਿਪ ਵਾਲਾ ਕੇਸ ਕਰੋ। ਕੋਈ ਹੈ ਰਿਸ਼ਤੇਦਾਰ ਹੋਰ ਇੱਥੇ? ਹਾਂਜੀ ਹਾਂਜੀ, ਮੇਰਾ ਅੰਕਲ ਹੈਗਾ ਜੀ, ਉਹ ਕਹਿੰਦਾ ਸੀ ਤੇਰਾ ਮੈਂ ਗਾਰਡੀਅਨਸ਼ਿਪ ਦਾ ਲਾ ਲੈਣਾ ਵਾ, ਤੂੰ ਕੋਈ ਵਕੀਲ ਵਕੂਲ ਹਾਇਰ ਕਰ ਲਾ, ਉਹ ਬਿਜ਼ੀ ਰਹਿੰਦੇ ਥੋੜਾ ਜਿਹਾ। ਹਾਂਜੀ, ਗਾਰਡੀਅਨਸ਼ਿਪ ਵਾਲਾ ਬਣ ਜਾਣਾ ਤੁਹਾਡਾ ਕੰਮ ਭਾਜੀ। ਮੈਂ 2004 ਦਾ ਬਰਥ ਆ, 2004 ਦਾ 30 ਸਤੰਬਰ। ਹਾਂਜੀ, ਨਹੀਂ ਉਹ ਦੇਖ, ਇੰਨਾ ਤਾਂ ਮੇਰਾ ਮੈਥ ਹੁੰਦਾ, ਮੈਂ ਨਾਸਾ 'ਚ ਨਹੀਂ ਜੌਬ ਲੈ ਲੈਣੀ ਸੀ। ਜੇ 21 ਸਾਲ ਤੋਂ ਥੱਲੇ ਆ ਤੇਰਾ ਗਾਰਡੀਅਨ ਦਾ ਹੋ ਜਾਣਾ। ਗਾਰਡੀਅਨ ਦਾ ਜਿਹੜਾ ਹੋ ਜਾਣਾ। ਤੁਸੀਂ ਜੇ ਇਹਨਾਂ ਦੇ ਥਰੂ ਕਰਨਾ ਤੇ ਇਹਨਾਂ ਨੂੰ ਆਫਿਸ ਦੇ ਵਿੱਚ ਇਹਨਾਂ ਦੇ ਕੰਟੈਕਟ ਕਰੋ 4159090503। ਹੁਣ ਜਿਹੜਾ ਮੁੰਡਾ ਕੈਨੇਡਾ ਤੋਂ ਆਇਆ ਹੁਣੇ ਹੀ ਨੋ ਇਨਸਪੈਕਸ਼ਨ ਦੇ ਨਾਲ, ਇਹਦੇ ਤੇ ਉਹ ਬਾਹਰ ਨਹੀਂ ਆ ਟ੍ਰਾਂਜ਼ਿਟ ਵਾਲੀ, ਇਹ ਉਹ ਅਸਾਈਲਮ ਨਹੀਂ ਨਾ ਅਪਲਾਈ ਕਰ ਰਹੇ। ਸੋ ਇਹ ਗਾਰਡੀਅਨਸ਼ਿਪ ਦੇ ਲਈ ਇਸ ਕਰਕੇ। ਠੀਕ ਹੈ ਜੀ, ਸੋ ਕਰ ਲੈ ਬਈ, ਕੰਟੈਕਟ ਕਰੋ ਜੀ। ਇਹ ਭਰਾਵਾ ਹੁਣ ਨਵੀਂ ਸਕੀਮ ਪੈ ਜਾਣੀ ਕੈਨੇਡਾ ਦੇ ਵਿੱਚ, ਵਕੀਲ ਨਵਾਂ ਦੱਸ ਗਿਆ ਕੁਝ, ਫਿਰ ਟਿਕਟੌਕ ਦੀਆਂ ਵੀਡੀਓ ਵੀ ਆ ਜਾਣੀਆਂ ਹੁਣ। ਨਹੀਂ ਪਰ ਫਿਰ ਉਹ 21 ਤੋਂ ਥੱਲੇ ਵੀ ਚਾਹੀਦੇ ਆ ਨਾ, ਚਲੋ ਸਾਰਿਆਂ ਦੇ ਨਾਲ ਸਾਰੀ ਭਰਾਵਾ ਤੁਸੀਂ ਖੋਲ ਦਿੰਦੇ ਆ ਵਿੱਚ, ਮੈਨੂੰ ਪਸੰਦ ਜੀ। ਗੈਰੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਨਾ ਆਪਣੇ ਫਰੈਂਡ ਦਾ ਕੇਸ ਲਵਾਇਆ ਸੀਗਾ ਤੁਹਾਡੇ ਕੋਲ ਹੀ ਹੈ ਨਹੀਂ, ਤੇ ਉਹ ਫਿਲਾਡੈਲਫੀਆ ਪਹਿਲਾਂ ਆਇਆ, ਜਦੋਂ ਬਾਰਡਰ ਤੋਂ ਨਿਕਲਿਆ ਤੇ ਫਿਰ ਉਹ ਜਰਸੀ ਮੂਵ ਹੋ ਗਿਆ ਨਾ, ਜਰਸੀ ਮੂਵ ਕਰਾ ਲਿਆ ਕੇਸ, ਤੇ ਅਸਾਈਲਮ ਵੀ ਫਾਈਲ ਕਰਤੀ, ਫਿੰਗਰ ਵੀ ਆ ਗਏ, ਪਰ ਉਹ ਜੱਜ ਨਾ ਉਹਨੂੰ ਸਾਈਨ ਨਹੀਂ ਹੋ ਰਿਹਾ ਕੋਈ ਵੀ, ਤੇ ਨਾ ਉਹ ਕਲੌਕ ਚਲਾ ਰਿਹਾ ਉਹਦਾ। ਵਰਕਰ ਨੂੰ ਅਪਲਾਈ, ਨਿਊ ਜਰਸੀ ਹੈ ਜੀ, ਆਰਕ ਨਿਊ ਜਰਸੀ। ਠੀਕ ਹੈ। ਹਾਂਜੀ, ਤੇ ਆਪਾਂ ਤਾਂ ਵਰਕਰ ਨੂੰ ਅਪਲਾਈ ਕਰ ਸਕਦੇ ਆ ਐਵੇਂ? ਟਾਈਮ ਵੀ ਹੋ ਗਿਆ, 6 ਮਹੀਨੇ ਹੋ ਗਏ ਪਹਿਲਾਂ ਫਾਈਲ ਕੀਤੀ ਨੂੰ ਵੀ। ਆਪਣਾ ਕਲੌਕ ਜਿਹੜਾ ਰੁਕਿਆ ਕਿਉਂ ਸੀਗਾ, ਕਿ ਉਹਨੇ ਜਗ੍ਹਾ ਚੇਂਜ ਕਰ ਲਈ ਸੀ ਤਾਂ ਕਰਕੇ ਰੁਕਿਆ ਕਲੌਕ? ਉੱਥੇ ਵੀ ਹਾਂ, ਜਿਹਦਾ ਕਲੌਕ ਤਾਂ ਉੱਥੇ ਚੱਲ ਗਿਆ ਸੀਗਾ, ਪਰ ਉਹ ਮੂਵ ਹੋ ਗਿਆ ਉੱਥੋਂ ਜਰਸੀ, ਉਤੋਂ ਬਾਅਦ ਰੁਕਿਆ ਕੇਸ। ਹਾਂਜੀ, ਹੁਣ ਜੱਜ ਹੀ ਨਹੀਂ ਉਹਦਾ ਸ਼ੋਅ ਹੋ ਰਿਹਾ, ਤੁਹਾਡੇ ਕੋਲ ਹੀ ਕੇਸ ਹੈ। ਜਦੋਂ ਨਾ ਮਾਸਟਰ ਹੀਅਰਿੰਗ ਪੈਣੀ ਨਵੀਂ ਜਾਂ ਉਹ ਚੱਲਣਾ, ਫੇਰ ਹੀ ਕਲੌਕ ਚੱਲਣਾ ਉਹਦਾ। ਹੁਣ ਤੁਸੀਂ ਏਦਾਂ ਆਪਣੇ ਆਫਿਸ ਨੂੰ ਕੰਟੈਕਟ ਕਰ ਲਓ, ਇੱਕ ਵਾਰੀ ਦੇਖ ਲੈਣੇ ਜੇ ਕਲੌਕ ਚੱਲਦਾ। ਤੁਹਾਡੇ ਕਾਲਾਂ ਕਰ ਲਈਆਂ, ਕਲੌਕ ਪਿੱਛੇ ਵੀ ਕਰ ਲਈਆਂ, ਫਿਰ ਮੈਂ ਕਿਹਾ ਵਰਕਰ ਨੂੰ ਅਪਲਾਈ ਕਰਕੇ ਦੇਖ ਲਓ ਉਹਦਾ, ਜੇ ਦੇ ਦੇਣ ਵੀ, ਕਿਉਂਕਿ ਫਿੰਗਰ ਵੀ ਹੋ ਗਏ ਉਹਦੇ। ਬਿਨਾਂ ਕਲੌਕ ਤੇ ਦੇਣਾ ਨਹੀਂ ਉਹਨਾਂ ਨੇ ਵਰਕ ਪਰਮਿਟ। ਉਦਾਂ ਹਾਂਜੀ ਤੀਰ ਛੱਡ ਸਕਦੇ ਆ,
ਹਨੇਰੇ ਦੇ ਵਿੱਚ ਕੋਈ ਨੁਕਸਾਨ ਨਹੀਂ, ਮਤਲਬ ਉਹਨਾਂ ਡਿਨਾਈ ਕਰ ਦੂਗੇ ਜ਼ਿਆਦਾ ਤੋਂ ਜ਼ਿਆਦਾ ਇਹ ਹੈ, ਪਰ ਇਹ ਜਿਹੜੀ ਹਾਂ ਕਲੌਕ ਇਹ- ਮਾਸਟਰ ਹੀਅਰਿੰਗ ਨਾਲ ਚੱਲਣੀ ਹੈ। ਇੱਕ ਮੇਰਾ ਹੋਰ ਕੁਐਸਚਨ ਆ, ਮੇਰੀ ਨਾ ਤਰੀਕ ਆ ਆਪਣੇ ਇੱਥੇ ਕੰਕੜ ਕੋਰਟ ਦੇ ਵਿੱਚ ਅਪ੍ਰੈਲ 'ਚ ਜੀ। ਤੇ ਜੱਜ ਹੈਗੀ ਆ ਨਾਵਾ ਮਾਰਲਿਨ, ਤੁਹਾਡੇ ਕੋਲ ਕੋਈ ਕੇਸ ਆਇਆ ਉਹਦਾ? ਕਿੱਦਾਂ ਜੱਜ ਕਿਉਂਕਿ ਮਾਰਲਿਨ NG ਦਾ fraud ਹੋਈ ਆ। ਜਿਹੜੇ ਕੁਝ ਕਹਿ ਨਹੀਂ ਸਕਦੇ ਲਾਈਵ। ਠੀਕ ਹੈ ਜੀ। ਮੈਂ ਕਿਹਾ ਵਕੀਲ ਨੂੰ ਨਾ ਜੇਲ੍ਹ ਪਹੁੰਚਾ ਦਿਓ, ਜੱਜਾਂ ਬਾਰੇ ਨਹੀਂ ਕਮੈਂਟ ਕਰ ਸਕਦੇ। ਆਨਰੇਬਲ ਜੱਜ ਜੀ। ਬਾਕੀ ਇਸ਼ਾਰਾ ਸਮਝ ਲੈਣਾ ਚਾਹੀਦਾ ਹੁੰਦਾ, ਬਾਕੀ ਇਹੀ ਇਹ ਜੱਜ ਸਾਹਿਬ ਦੇ ਨਾ ਇੱਕ ਆਪਣੇ ਕੇਸ ਸੀਗਾ, ਜੱਜ ਸਾਹਿਬ ਨੇ ਸਵਾਲ ਜਵਾਬ ਬੜੇ ਪੁੱਛੇ ਸੀਗੇ, ਫੈਸਲਾ ਨਹੀਂ ਉਹਦਾ ਆਇਆ, ਤਰੀਕ ਅੱਗੇ ਪੈ ਗਈ ਸੀਗੀ। ਠੀਕ ਹੈ। ਇਹ ਕਾਫੀ ਮੇਰੇ ਹਿਸਾਬ ਨਾਲ ਸਟਰੋਂਗ ਕੇਸ ਜਿਹੜਾ ਰਾਈਟ ਵੇ ਸੀਗਾ, ਤੇ ਬੜੇ ਜ਼ਿਆਦਾ ਸਵਾਲ ਜਵਾਬ ਸੀਗੇ। ਤੇ ਇਹ ਇੱਕ ਫਿਰ ਉਹੀ ਵਾਲਾ ਕੇਸ ਜਿਹਦੇ ਵਿੱਚ ਮੈਂ ਸਿਟੀਜ਼ਨਸ਼ਿਪ ਕਰਕੇ ਮੈਨੂੰ ਕੰਟੀਨਿਊਸ ਅੱਗੇ ਲੈਣੀ ਪੈ ਗਈ ਸੀਗੀ। ਤੇ ਸਵਾਲ ਜਵਾਬ ਦੀ ਕੁਐਸਚਨਿੰਗ ਬੜੀ ਸੀਗੀ। ਕੇਸ ਅਜੇ ਕੋਈ ਐਸਾ ਮੇਰੇ ਕੋਲ ਸਟੈਟ ਜਾਂ ਓਪੀਨੀਅਨ ਨਹੀਂ ਹੈਗਾ ਕਿ ਕਿਧਰਲੇ ਪਾਸੇ ਨੂੰ ਗੱਲ ਜਿਹੜੀ ਢੁੱਕਦੀ ਹੈ। ਠੀਕ ਹੈ ਜੀ। ਸਾਹਿਲ। जी सत श्री अकाल सर। सत श्री अकाल जी। जी सर मेरा क्वेश्चन ये है जी, जैसे जी ट्रैवल डॉक्यूमेंट पे इंडिया जाते हैं जी, तो उधर शादी शुदी करवा ले जी, तो क्या कुछ प्रोसेस है जी उसके बारे जी, के टाइम लगता है? ट्रैवल जो है ये असylum वाला है, असylum के बाद जो है ट्रैवल डॉक्यूमेंट। हाँ जी हाँ जी हाँ जी asylum वाला। हाँ जी ये देखो पहले तो यही है कि इंडिया ना जाओ, बुक यही कहती है इंडिया ना जाओ, पासपोर्ट यूज मत करो। और ट्रैवल डॉक्यूमेंट पे ना शादी जो जो जब आप ग्रीन कार्ड आता है आपके हाथ में तभी आप पिटिशन कर सकते हो किसी की। तो ट्रैवल डॉक्यूमेंट पे अगर शादी किसी ने करनी है, थाईलैंड जाए, नेपाल जाए, इंडिया ना जाए, क्योंकि उसमें ना फिर क्वेश्चन आप फिर दोबारा आपका, क्योंकि ग्रीन कार्ड आपका आया नहीं है अभी आपका। अगर गवर्नमेंट ने केस रीओपन कर दिया मोशन डाल के कि ये तो इंडिया जाके सेफ रह गया था, तो आपका केस ना रीओपन हो सकता है, दोबारा आपको लिटिगेट करना पड़ सकता है। सो ट्रैवल डॉक्यूमेंट पे आप बाकी किधर जाएं, अपने देश अगर जाते हैं तो सवाल जवाब बड़े उठेंगे कि सुरक्षित कैसे रह गया, कैसे चल गया, व्यवस्था में कैसे जाके आया। और दूसरी बात यह है कि जब तक आपका ग्रीन कार्ड नहीं आता तब तक आप पिटिशन भी नहीं कर सकते अपनी वाइफ को। ट्रैवल पे नेपाल शादी करके भी नहीं कर सकते जी? बिल्कुल भी नहीं, ग्रीन कार्ड वाला ही सिर्फ पिटिशन कर सकता है, ट्रैवल डॉक्यूमेंट वाला नहीं कर सकता। ਵਿਆਹ ਤੁਸੀਂ ਜਦੋਂ ਮਰਜ਼ੀ ਕਰ ਸਕਦੇ ਆ। ਹਾਂ, ਵਿਆਹ ਦੇ ਉੱਤੇ ਕੋਈ ਇਹ ਨਹੀਂ ਆ, ਉਹ ਤਾਂ ਦੋ ਜਣਿਆਂ ਦੀ ਆਪਸੀ ਸਹਿਮਤੀ ਦੇ ਨਾਲ ਆ, ਉਹ ਤੁਸੀਂ ਕਰ ਸਕਦੇ, ਪਰ ਬਾਕੀ ਤੁਹਾਨੂੰ ਜਿਹੜਾ ਉਹ ਚੀਜ਼ ਹੁਣ ਸਮਝ ਆਉਣੀ ਚਾਹੀਦੀ ਆ। ਗਗਨ। ਹਾਂਜੀ ਭਾਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ ਮੇਰੇ ਦੋ ਕੁਐਸਚਨ ਨੇ। ਇੱਕ ਭਾਜੀ ਮੇਰਾ ਗ੍ਰੀਨ ਕਾਰਡ ਸਟੇਟਸ ਹੈ ਭਾਜੀ, ਵਾਈਫ ਮੇਰੀ ਇੰਡੀਆ ਤੇ 2022 ਚ ਭਾਜੀ I-30 ਲਗਾਈ ਸੀ, ਤੇ ਇੱਕ ਭਾਜੀ ਪਿੱਛੇ ਬੇਬੀ ਹੋ ਗਿਆ ਭਾਜੀ 2025 ਚ ਮੈਂ ਸਿਟੀਜ਼ਨ ਅਪਲਾਈ ਕਰਨੀ, ਤੇ ਉਹਦਾ ਕਿਵੇਂ I-30 ਲੱਗੇਗੀ ਉਹਦੀ ਜਾਂ ਨਹੀਂ? ਹਾਂਜੀ ਭਾਜੀ ਤੁਸੀਂ ਉਹਦੀ I-30 ਲਾਓ ਬੱਚੇ ਦੀ, ਤੇ ਸਿਟੀਜ਼ਨ ਬਣੋਗੇ। ਸਿਟੀਜ਼ਨ ਬਣ ਕੇ ਫਿਰ ਬੱਚਾ ਬਾਹਰ ਹੋ ਜਾਣਾ ਤੁਹਾਡਾ ਉਹਦੇ ਵਿੱਚੋਂ ਦੀ, ਤੇ ਬਿਲਕੁਲ I-130 ਉਹਦੀ ਤੁਸੀਂ ਹੁਣੇ ਫਾਈਲ ਕਰ ਦਿਓ ਤਾਂ ਕਿ ਟਾਈਮ ਬਚ ਜਾਵੇ। ਭਾਜੀ ਮੈਂ ਕਿਸੇ ਕੋਲ ਸੁਣਿਆ ਸੀ, ਕਹਿੰਦੇ ਵੀ I-30 ਪਹਿਲਾਂ ਲਾ ਦਈਏ, ਗ੍ਰੀਨ ਕਾਰਡ ਸਟੇਟਸ ਚ ਫਿਰ ਨਹੀਂ ਚੱਲਣੀ, ਦੁਬਾਰਾ ਫਿਰ ਲਾਣੀ ਪੈਣੀ ਸਿਟੀਜ਼ਨ ਤੋਂ ਬਾਅਦ। ਨਹੀਂ ਭਾਜੀ ਐਵੇਂ ਗੱਲਾਂ ਮਾਰਦੇ ਆ। I-130 ਹੈ ਤੁਹਾਡੀ, ਉਹ ਘਰ ਦੀ ਆ ਤੇ ਜਵਾਕ ਦੀ ਲੱਗ ਲਾਓ, ਤੇ ਬਾਅਦ ਚ ਉਹੀ ਤੁਹਾਡੀ ਜਿਹੜੀ ਚੇਂਜ ਹੋ ਜਾਣੀ ਹੈ ਕੈਟੇਗਰੀ ਉਹਦੀ। ਤੇ ਕਿੰਨਾ ਟਾਈਮ ਲੱਗ ਰਿਹਾ ਭਾਜੀ ਇਹਨੂੰ ਵਾਈਫ ਦੇ ਜਿਹੜੇ? ਇਹਦਾ ਨਹੀਂ ਭਾਜੀ ਕੁਝ ਕਹਿ ਸਕਦਾ, ਆਨਲਾਈਨ ਪ੍ਰੋਸੈਸਿੰਗ ਟਾਈਮ ਹੀ ਹੈ, ਯਾਦ ਵੀ ਨਹੀਂ ਮੈਨੂੰ ਇਸ ਵੇਲੇ ਕਿੰਨੇ। ਓਕੇ ਭਾਜੀ ਓਕੇ, ਠੀਕ ਹੈ ਭਾਜੀ, ਓਕੇ ਓਕੇ ਜੀ। ਜੀ ਤੇ ਇੱਥੇ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ ਆ, ਤੇ ਟਰਨੀ ਟੇਕ ਕਹਿਣਾ ਜੀ ਬੜੀ ਮਿਹਰਬਾਨੀ, ਧੰਨਵਾਦ। ਮਿਲਦੇ ਹਾਂ ਜੀ ਆਪਾਂ ਨੈਕਸਟ ਟਾਈਮ। ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ।